मैं खालसे में हो करनवास वाहिगुरू जी का खालसा वाहिगुरू जी की फतेह। मैं रिमोट टीवी 84 ਦੇ ਸਾਰੇ ਦਰਸ਼ਕਾਂ ਦਾ ਇਸ ਸਿੱਖ ਫਰੀडम ਮਾਰਚ ਵਿੱਚ ਨਿੱਘਾ ਜਿਹੜਾ ਸਵਾਗਤ ਕਰਦੀ ਹਾਂ। ਵਿਊਅਰਸ, ਜਿਹੜਾ ਇਹ ਮਾਰਚ ਹੈ ਇਹ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੈ। ਇਹ 323ਵਾਂ ਖਾਲਸਾ ਸਾਜਨਾ ਦਿਵਸ ਹੈ। ਸੋ ਇਸ ਦੇ ਮੌਕੇ ਆਪਾਂ ਤੁਹਾਨੂੰ ਸਭ ਦਰਸ਼ਕਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਜਿਹੜਾ ਇਹ ਮਾਰਚ ਹੋਣ ਜਾ ਰਿਹਾ ਹੈ ਸਿੱਖ ਫਰੀडम ਮਾਰਚ, ਇਹ कैपिटल हिल वाशिंगटन डीसी ਵਿੱਚ ਹੋਣ ਜਾ ਰਿਹਾ ਹੈ। ਸੋ ਸਿੱਖਾਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਸੋ ਵਿਊਅਰਸ, ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਇਹ ਜਿਹੜਾ ਮਾਰਚ ਹੈ, ਜਿਹੜਾ ਸਿੱਖ ਡੇ ਪਰੇਡ ਜਿਹੜੀ ਹੋਣ ਜਾ ਰਹੀ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਹੋਣ ਜਾ ਰਹੀ ਹੈ। ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਹੋਣ ਜਾ ਰਹੀ ਹੈ। ਸਿੱਖਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਫਲੋਟ ਹੈ ਉਹ ਪਿੱਛੇ ਤਿਆਰ ਹੋਣ ਜਾ ਰਿਹਾ ਹੈ। ਸੋ ਪ੍ਰਕਾਸ਼ ਵੀ ਹੋਣ ਜਾ ਰਿਹਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਤੁਸੀਂ ਫਲੋਟ ਦੇਖ ਰਹੇ ਹੋ ਉਹ ਰੰਗ ਬਰੰਗੇ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਹੈ। ਔਰ ਸਿੱਖਾਂ ਦਾ ਠਾਠਾ ਮਾਰਦਾ ਕਾਰਡ ਤੁਸੀਂ ਦੇਖ ਰਹੇ ਹੋ। ਉਹਨਾਂ ਦੇ ਹੱਥਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਫੜੇ ਹੋਏ ਨੇ, ਖਾਲਿਸਤਾਨ ਦੇ ਉੱਪਰ ਲਿਖਿਆ ਹੋਇਆ ਹੈ। ਸੋ ਵੱਖਰੇ ਵੱਖਰੇ ਫਲੋਟ ਵੀ ਇਸ ਜਿਹੜਾ ਫਰੀडम ਮਾਰਚ ਜਿਹੜਾ ਹੋਣ ਜਾ ਰਿਹਾ ਇਸ ਵਿੱਚ ਹੋਣਗੇ। ਆਪਾਂ ਤੁਹਾਨੂੰ ਜਿਹੜਾ ਅੱਖੀ ਡਿੱਠਾ ਜਿਹੜਾ ਨਜ਼ਾਰਾ ਹੈ ਉਹ ਤੁਹਾਨੂੰ ਦਿਖਾਵਾਂਗੇ। ਸੋ ਜਿਸ ਤਰ੍ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਫਲੋਟ ਇਹਦੇ ਵਿੱਚ ਹੋਵੇਗਾ, ਸਿੱਖ ਪਾਰਲੀਮੈਂਟ ਦਾ ਜਿਹੜਾ ਵੇ ਫਲੋਟ ਉਹ ਵੀ ਹੋਏਗਾ। ਸੋ ਅਸੀਂ ਇਸ ਮੁਬਾਰਕ ਦਿਨ ਦੀ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਔਰ ਇਹ 323ਵਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਹੈਗਾ ਇਹ ਮਾਰਚ ਹੋਣ ਜਾ ਰਿਹਾ। ਸੋ ਪੰਜਵਾਂ ਇਹ ਜਿਹੜੀ ਹੈ ਫਰੀडम ਮਾਰਚ ਹੈ ਹੋਣ ਜਾ ਰਿਹਾ। ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਹੈ ਕਿ ਜਿਹੜਾ ਇਹ ਨੈਸ਼ਨਲ ਜਿਹੜਾ ਸਿੱਖ ਡੇ ਫਰੀडम ਮਾਰਚ ਜਿਹੜਾ ਹੋਣ ਜਾ ਰਿਹਾ ਹੈ ਇਹ ਵੱਖਰੀਆਂ ਵੱਖਰੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹੋਣ ਜਾ ਰਿਹਾ ਹੈ। ਇਵਨ ਕਿ ਸਿੱਖ ਕੋਆਰਡੀਨੇਸ਼ਨ ਜਿਹੜੀ ਕਮੇਟੀ ਹੈ ਉਹਨਾਂ ਦੇ ਸਹਿਯੋਗ ਨਾਲ ਵੀ ਹੋਣ ਜਾ ਰਿਹਾ। ਆਪਾਂ ਜਿਹੜਾ ਇਹ ਮਾਰਚ ਲੈ ਜਿਹੜਾ ਇਹ ਨਗਰ ਕੀਰਤਨ ਹੋਵੇਗਾ ਉਸ ਦੇ ਵਿੱਚ ਆਪਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਬਲਾਕਾ ਸਿੰਘ ਜੀ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਡੇ ਟੀਵੀ 84 ਦੇ ਸਰੋਤਿਆਂ ਨੂੰ ਅੱਜ ਦਾ ਦਿਹਾੜਾ ਡੀਸੀ ਦੇ ਵਿੱਚ ਜਿਹੜਾ ਨੈਸ਼ਨਲ ਸਿੱਖ ਡੇ ਪਰੇਡ ਆਪਾਂ ਮਨਾਉਣ ਆ ਰਹੇ ਹਾਂ, ਇਹ ਉਹਨਾਂ ਸਿੰਘਾਂ ਸਿੰਘਣੀਆਂ ਨੂੰ, ਇਹ ਕਹਿ ਲਈਏ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਪਹੁੰਚੇ ਹਾਂ ਜਿਨ੍ਹਾਂ ਨੇ 84 ਦੇ ਵਿੱਚ ਜਾਂ 78 ਦੇ ਵਿੱਚ ਜਿਹੜੇ ਸਾਡੇ 13 ਸਿੰਘ ਸ਼ਹੀਦ ਕੀਤੇ ਸੀਗੇ ਨਿਰੰਕਾਰੀਆਂ ਨੇ। ਉਸ ਤੋਂ ਬਾਅਦ 1984 ਦੇ ਵਿੱਚ ਟੈਂਕਾਂ ਤੋਪਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਤੇ ਹੋਰ 37 ਗੁਰਦੁਆਰਿਆਂ ਤੇ ਜਦੋਂ ਭਾਰਤ ਸਰਕਾਰ ਨੇ ਫੌਜਾਂ ਨਾਲ ਹਮਲਾ ਕੀਤਾ ਸੀ ਤਾਂ ਉਸ ਸਮੇਂ ਉਸ ਤੋਂ ਬਾਅਦ ਸਿੱਖਾਂ ਨੇ ਧਾਰ ਲਿਆ ਸੀ, ਬਾਹਰਲੇ ਦੇਸ਼ਾਂ ਨੇ, ਅਮਰੀਕਾ ਦੇ ਵਿੱਚ ਤੇ ਹੋਰ ਕੰਟਰੀਆਂ ਦੇ ਵਿੱਚ, ਵੀ ਸਿੱਖ ਇੱਕ ਵੱਖਰੀ ਕੌਮ ਆ। ਉਸ ਦਿਨ ਤੋਂ ਇਹ ਪਰੇਡਾਂ ਜੋ ਵੀ ਵਿਸਾਖੀ ਜਾਂ ਮਨਾਈ ਜਾਂਦੀ ਆ ਜਾਂ ਨਿਊਯਾਰਕ ਦੀ ਧਰਤੀ ਤੇ ਜਾਂ ਅੱਜ ਆਪਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਆ, ਸੋ ਉਹਨਾਂ ਸ਼ਹੀਦਾਂ ਨੂੰ ਆ ਜਿਨ੍ਹਾਂ ਨੇ ਆਪਣੀਆਂ ਜਿੰਦਾਂ ਧਰਨ ਲਈ ਵਾਰੀਆਂ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਸਿੰਘ ਜਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ 3 ਦਹਾਕਿਆਂ ਦੇ ਵਿੱਚ, ਚਾਹੇ ਭਾਈ ਉਹ ਸੁੱਖਾ ਜਿੰਦਾ ਜਾਂ ਭਾਈ ਜਰਨਲ ਲਾਭ ਸਿੰਘ ਜਾਂ ਭਾਈ ਆਪਣੇ ਕੇਰ ਸਿੰਘ, ਬਿਆਨ ਸਿੰਘ, ਸਤਵੰਤ ਸਿੰਘ ਜਾਂ ਅੱਜ ਦੇ ਸਿੱਖ ਜਿੱਥੇ ਵੀ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੂੰ ਸਮਰਪਿਤ ਆ। ਜੋ ਸਾਡੇ ਵੀਰ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੂੰ ਰਿਹਾਈ ਕਰਾਉਣ ਲਈ ਤੇ ਉਹਨਾਂ ਨੂੰ ਜਾਂ ਸਿੰਘਾਂ ਨੇ ਜਿਹਨਾਂ ਸ਼ਹੀਦੀਆਂ ਦਿੱਤੀਆਂ ਉਹਨਾਂ ਦੀ ਯਾਦ ਦੇ ਵਿੱਚ ਇਹ ਅੱਜ ਨੈਸ਼ਨਲ ਸਿੱਖ ਡੇ ਪਰੇਡ ਹੈ, ਜਿਹਦੇ ਵਿੱਚ ਅਸੀਂ ਨਿਊਯਾਰਕ ਦੀ ਧਰਤੀ ਤੋਂ ਟਰਾਈ ਸਟੇਟ ਦੇ ਵਿੱਚੋਂ ਸਾਰੇ ਗੁਰਦੁਆਰਿਆਂ ਵਿੱਚੋਂ ਬੱਸਾਂ ਭਰ ਕੇ ਆਇਆ। ਬੜੀ ਚੜ੍ਹਦੀ ਕਲਾ ਦੇ ਨਾਲ ਖਾਲਸਾ ਤੇ ਪਹੁੰਚਿਆ। ਸੋ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿਨੜੀ ਧਰਮ ਤੋਂ ਵਾਰੀ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਤਸਵੀਰ ਬਦਲਦੀ ਕੌਮਾਂ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पंथ की राज करेगा झूलते निशान रहे लागते दीवान रहे
ਵਿਊਅਰਸ ਜਿਸ ਤਰ੍ਹਾਂ ਕਿ ਇਹ 5ਵੀਂ ਨੈਸ਼ਨਲ ਸਿੱਖ ਡੇ ਪਰੇਡ ਹੈ, ਇਸ ਦੇ ਵਿੱਚ ਵੱਖਰੇ ਵੱਖਰੇ ਫਲੋਟ ਨੇ। ਗੱਤਕੇ ਦਾ ਫਲੋਟ ਵੀ ਹੈਗਾ ਹੈ, ਬੜਾ ਵਧੀਆ ਸਜਾਇਆ ਗਿਆ ਹੈ। ਸੋ ਛੋਟੇ ਛੋਟੇ ਬੱਚੇ ਵੀ ਗੱਤਕੇ ਦੇ ਵਿੱਚ ਹਿੱਸਾ ਲੈ ਰਹੇ ਨੇ। ਸੋ ਭਾਈ ਜਗਰਾਜ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਪਾਲ ਸਿੰਘ ਜੀ, ਅਸੀਂ ਇੰਡੀਆਨਾ ਤੋਂ ਆਏ ਹੋਏ ਹਾਂ, ਵਰਜੀਨੀਆ। ਅਸੀਂ ਪਹਿਲਾਂ ਕਾਫੀ ਚਿਰ ਰਹਿੰਦੇ ਰਹੇ ਹਾਂ, ਹਰ ਸਾਲ ਇੱਥੇ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੁੰਦੇ ਰਹੇ ਹਾਂ। ਐਰਕੀ ਇੰਡੀਆਨਾ ਤੋਂ ਪਹੁੰਚੇ ਹਾਂ। ਬਾਕੀ ਬਹੁਤ ਸੰਗਤਾਂ ਸਾਰੀ ਸਟੇਟਾਂ ਤੋਂ ਇੱਥੇ ਪਹੁੰਚੀਆਂ ਹੋਈਆਂ ਨੇ। ਕੁਝ ਪੁਰਾਣੇ ਮਿੱਤਰ ਵੀ ਮਿਲੇ ਨੇ। ਸਾਰੀ ਸੰਗਤ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਆ। ਡਾਕਟਰ ਸਾਹਿਬ ਨੂੰ ਮਿਲੇ ਆ। ਬਾਕੀ ਆਪਣੇ ਜਿਹੜੇ ਵੀ ਟੀਵੀ 84 ਦੀ ਟੀਮ ਹੈ, ਇਹ ਤੇ ਪੁਰਾਣੇ ਅਸੀਂ ਜੁੜੇ ਹੋਏ ਆ ਸ਼ੁਰੂ ਤੋਂ ਇਹਨਾਂ ਦੇ ਨਾਲ। ਜੋ ਤੁਸੀਂ ਕਰ ਰਹੇ ਹੋ ਪੰਥ ਵਾਸਤੇ ਕਾਰਜ ਬਹੁਤ ਵੱਡਾ ਹੈ। ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਸੀ, ਹੈ ਤੇ ਰਹੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਜਿਹੜੀਆਂ ਸਮੂਹ ਸਿੱਖ ਸੰਗਤਾਂ ਦੇ ਜਿਹੜੇ ਸਹਿਯੋਗ ਨਾਲ ਜਿਹੜੀ ਹੈ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਹੈ ਡੀਸੀ ਵਿੱਚ ਹੋ ਰਹੀ ਹੈ। ਸੋ ਸਾਡੇ ਨਾਲ ਬਾਬਾ ਮੱਖਣ ਸ਼ਾਹ ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਗਿਆਨੀ ਨੇ, ਉਹ ਸਾਡੇ ਨਾਲ ਮੌਜੂਦ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ। ਸੰਗਤਾਂ ਵਿੱਚ ਬੜਾ ਚਾਅ ਹੈ, ਬੜਾ ਉਤਸ਼ਾਹ ਹੈ। ਔਰ ਮੈਂ ਵੇਖ ਰਿਹਾ ਕਿ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਇਹਦੇ ਵਿੱਚ ਸ਼ਾਮਲ ਹੋਏ ਨੇ। ਇਹ ਸਾਡਾ ਭਵਿੱਖ ਹੈ। ਇੱਥੇ ਜੇ ਅਸੀਂ ਆਪਣੀ ਜਾਂ ਪਛਾਣ ਬਣਾਉਣੀ ਹੈ ਤੇ ਸਾਨੂੰ ਵੱਡੀ ਗਿਣਤੀ ਵਿੱਚ ਇਹਨਾਂ ਪਰੇਡਾਂ ਦੇ ਵਿੱਚ ਹਾਜ਼ਰੀ ਭਰਨੀ ਪਏਗੀ। ਜਦੋਂ ਸਾਡੀਆਂ ਦਸਤਾਰਾਂ ਵੇਖਣਗੇ, ਜਦੋਂ ਸਾਡੇ ਕੇਸ ਵੇਖਣਗੇ, ਜਦੋਂ ਸਾਡਾ ਲਿਬਾਸ ਵੇਖਣਗੇ, ਤਾਂ ਕੁਦਰਤੀ ਉਹਨਾਂ ਦੇ ਅੰਦਰ ਕੁਐਸਚਨ ਪੈਦਾ ਹੋ ਗਏ, ਕੌਣ ਨੇ? ਜਦੋਂ ਇਹ ਗੱਲ ਕੌਣ ਦੀ ਗੱਲ ਆਏਗੀ, ਫਿਰ ਉਹਦੇ ਜਵਾਬ ਦੇਣ ਵਾਲੇ ਅੱਗੇ ਆਣਗੇ। ਇਹ ਸਾਰੀਆਂ ਚੀਜ਼ਾਂ ਦਾ ਜਵਾਬ ਨੇ ਕਿ ਇਹ ਸਿੱਖ ਨੇ, ਇਹ ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫੌਜਾਂ ਨੇ। ਇਹ ਸਿੱਖੀ ਸਿਧਾਂਤ ਜਿਹੜਾ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ, ਇਹ ਦੁਨੀਆ ਦੇ ਵਿੱਚ ਜਿਹੜੀ ਵੰਡ ਛਕਣ ਦੀ ਗੱਲ ਹੈ, ਦੁਨੀਆ ਵਿੱਚ ਇੱਕ ਮਿਸਾਲ ਪੈਦਾ ਕਰ ਦਿੱਤੀ। ਖਾਸ ਤੌਰ ਤੇ ਖਾਲਸਾ ਏਡ ਵਾਲਿਆਂ ਨੇ ਦੁਨੀਆ ਦੇ ਵਿੱਚ ਫੈਲ ਗਏ ਸਾਰੇ ਪਾਸੇ। ਜਿੱਥੇ ਕੋਈ ਹੜ੍ਹ ਆਇਆ, ਜਿੱਥੇ ਕੋਈ ਵਿਪਤਾ ਆਈ, ਜਿੱਥੇ ਕੋਈ ਕਿਸੇ ਤੇ ਮੁਸ਼ਕਲ ਬਣੀ, ਯੂਕਰੇਨ ਵਰਗੀਆਂ ਲੜਾਈਆਂ ਦੇ ਵਿੱਚ ਜਿੱਥੇ ਤੋਪਾਂ ਦੇ ਨਾਲ ਲੋਕੀ ਡਰ ਕੇ ਭੱਜ ਰਹੇ ਨੇ, ਖਾਲਸਾ ਉੱਥੇ ਜਾ ਕੇ ਡਟਿਆ ਤੇ ਲੰਗਰ ਲਾ ਰਿਹਾ। ਇਹ ਸਾਡੀ ਪਹਿਚਾਣ ਹੈ। ਤੋਂ ਇਹਨਾਂ ਚੀਜ਼ਾਂ ਨਾਲ ਸਾਨੂੰ ਸਾਡਾ ਲੋਕਾਂ ਦੇ ਵਿੱਚ ਪਤਾ ਲੱਗੇਗਾ, ਆਇਡੈਂਟੀਫਿਕੇਸ਼ਨ ਬਣੇਗੀ ਕਿ ਸਿੱਖ ਕੋਈ ਚੀਜ਼ ਹੈ। ਤੋਂ ਮੈਂ ਵਧਾਈ ਦਿੰਦਾ ਜਿੰਨੀਆਂ ਸੰਗਤਾਂ ਆਈਆਂ ਨੇ, ਖਾਸ ਤੌਰ ਤੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਨਿਊਯਾਰਕ ਵੱਲੋਂ। ਤੋਂ ਸਾਡੇ ਪ੍ਰਧਾਨ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਗਿਲਜੀਆਂ, ਇਹ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੇ ਪ੍ਰੈਜ਼ੀਡੈਂਟ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕੁਝ ਤੁਹਾਡੇ ਸਾਹਮਣੇ। ਭਾਈ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਵਾਸ਼ਿੰਗਟਨ ਡੀਸੀ ਵਿੱਚ ਜੋ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਉਸ ਦੇ ਸੰਬੰਧ ਵਿੱਚ ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਤੋਂ ਨਿਊਯਾਰਕ ਤੋਂ ਆਏ ਹਾਂ, 2 ਬੱਸਾਂ ਲੈ ਕੇ। ਆਓ ਸਾਰੇ ਹੀ ਮੈਂ ਭੈਣ ਭਰਾ ਨੂੰ ਜੋ ਨਹੀਂ ਵੀ ਆਏ, ਅੱਗੋਂ ਵਾਸਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਿੱਖ ਪੰਥ ਦਾ ਕਾਜ ਹੈ। ਸਾਨੂੰ ਇਸ ਪਰੇਡਾਂ ਵਿੱਚ ਅਤੇ ਜੋ ਅਸੀਂ ਕਿਤੇ ਵੀ ਕਿਸੇ ਵੀ ਸਟੇਟ ਵਿੱਚ ਨਗਰ ਕੀਰਤਨ ਮਨਾਉਂਦੇ ਹਾਂ, ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਉੱਥੇ ਹਾਜ਼ਰੀ ਭਰਨੀ ਚਾਹੀਦੀ ਹੈ ਤਾਂ ਕਿ ਇੱਥੇ ਦੇ ਲੋਕ ਸਾਨੂੰ ਦੇਖ ਸਕਣ ਇਹ ਕਿੱਦਾਂ ਸਿੱਖੀ ਸਰੂਪ ਵਿੱਚ ਰਹਿੰਦੇ ਹਨ, ਕਿੱਦਾਂ ਆਪਣੇ ਖਾਲਸੇ ਸਜੇ ਹੋਏ ਹਨ। ਮੈਂ ਫਿਰ ਤੋਂ ਦੁਬਾਰਾ ਸਮੂਹ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਬੇਨਤੀ ਕਰਨਾ, ਗੁਰੂ ਪਿਆਰੀ ਸਾਧ ਸੰਗਤ ਜੀ ਜ਼ਰੂਰ ਨਗਰ ਕੀਰਤਨ ਅਤੇ ਸਿੱਖ ਦੇ ਪਰੇਡਾਂ ਵਿੱਚ ਸ਼ਾਮਲ ਹੋਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀ ਗੁਰਦੁਆਰਾ ਸਾਹਿਬਾਨ ਆਪਣੇ ਬੈਨਰ ਲੈ ਕੇ ਆਏ ਹੋਏ ਹਨ, ਉਹ ਬੈਨਰ ਆਪਣੇ ਇਹ 7 ਫਲੋਰ ਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਦੇ ਰਹੇ ਹੋ ਠਾਠਾ ਮਾਰਦਾ ਇਕੱਠ ਜਿਹੜੀ ਹੈ ਨੈਸ਼ਨਲ ਸਿੱਖ ਡੇ ਪਰੇਡ ਦੇ ਵਿੱਚ ਤੁਸੀਂ ਦੇਖ ਰਹੇ ਹੋ। ਸੋ ਹਰਜਿੰਦਰ ਸਿੰਘ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 5ਵੀਂ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਹੈ, ਇਟਸ ਅ ਵੈਰੀ ਸਪੈਸ਼ਲ ਓਕੇਸ਼ਨ। ਦ ਪਰੇਡ ਇਟਸੈਲਫ ਇਜ਼ ਵੈਰੀ ਸਪੈਸ਼ਲ, ਪਰ ਜਿਹੜਾ ਮੈਸੇਜ ਇਸ ਪਰੇਡ ਦੇ ਵਿੱਚ ਹੈ ਕਿ ਸਾਡਾ ਜਿਹੜਾ ਨੈਸ਼ਨਲ ਸਿੱਖ ਡੇ April 14th every year in United States, that resolution has been introduced. Once this is passed, this has become a very iconic and historic resolution for Sikhs in USA. So
ਇਸ ਬਿੱਲ ਦੇ ਜਿਹੜੀ ਇੰਟਰੋਡਕਸ਼ਨ ਵਾਸਤੇ ਸਾਰੀ ਸਿੱਖ ਕੌਮ ਨੂੰ ਮੈਂ ਵਧਾਈ ਦਿੰਦਾ। ਇਹਦੇ ਵਿੱਚ ਜਿਹੜੀ US ਹਾਊਸ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੇ ਇਸ ਵੇਲੇ 13 ਕੋ-ਸਪਾਂਸਰਸ ਨੇ ਤੇ ਮੈਰੀ ਸਕੈਲਨ ਨੇ ਇੰਟਰੋਡਿਊਸ ਕੀਤਾ ਫਰੋਮ ਪੈਂਸਿਲਵੇਨੀਆ ਤੇ ਇਸ ਵੇਲੇ ਇਹ ਓਵਰਸਾਈਟ ਕਮੇਟੀ ਵਿੱਚ ਹੈ ਤੇ ਫਿਰ VOTING ਵਾਸਤੇ ਜਾਏਗਾ। ਸੋ ਸਾਡੀ ਅਪੀਲ ਹੈ ਕਿ ਜਿੰਨੇ ਸਿੱਖ ਜਗਤ ਜਿਹੜਾ ਸਾਰੇ USA ਦੇ ਵਿੱਚ ਨੇ ਆਪਣੇ ਆਪਣੇ ਜਿਹੜੇ ਕਾਂਗਰਸਮੈਨ ਨੇ ਉਹਨਾਂ ਨੂੰ ਅਪਰੋਚ ਕਰੋ ਤਾਂ ਕਿ ਇਹ ਬਿੱਲ ਜਿਹੜਾ ਹੈ ਜਦੋਂ ਪਾਸ ਹੋ ਗਏ ਤੇ ਹਿਸਟੋਰਿਕ ਰੈਜ਼ੋਲੂਸ਼ਨ ਜਿਹੜਾ ਇਹ ਬਣ ਜਾਵੇ। ਇਸ ਰੈਜ਼ੋਲੂਸ਼ਨ ਦੇ ਸਾਰੀ ਕੌਮ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਖੜੇ ਜਿਹੜੇ ਇਕੱਠੇ ਹੋਏ ਆ ਜਿਹੜੀ ਹੈ ਨੈਸ਼ਨਲ ਸਿੱਖ ਡੇ ਪ੍ਰੇਅਰ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਵੱਖਰੇ ਵੱਖਰੇ ਬੈਨਰਾਂ ਦੇ ਨਾਲ ਆਪਣੀ ਜਿਹੜੀ ਮੈਸੇਜ ਦੇ ਰਹੇ ਨੇ ਕੌਮ ਨੂੰ, ਸਿੱਖ ਕੌਮ ਨੂੰ। ਜਿਸ ਤਰ੍ਹਾਂ ਕਿ ਮੈਸੇਜ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਹੱਕ ਸੱਚ ਦੀ ਆਵਾਜ਼ ਕਰੋ, ਬੰਦੀ ਸਿੰਘਾਂ ਨੂੰ ਰਿਹਾ ਕਰੋ। ਸੋ ਕਾਫੀ ਸਾਰਾ ਸਾਡੇ ਕੋਲ ਸਿੱਖਾਂ ਦਾ ਠਾਠਾ ਮਾਰਦਾ ਇਕੱਠ ਜਿਹੜੇ ਸਾਡੇ ਕੋਲ ਹੈਗੇ ਆ, ਉਹਨਾਂ ਦੇ ਕੋਲ ਵੱਖਰੇ ਵੱਖਰੇ ਬੈਨਰ, ਵੱਖਰੇ ਵੱਖਰੇ ਜਿਹੜੇ ਮੈਸੇਜ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਸਿੱਖਾਂ ਨੂੰ ਉਹ ਸੰਦੇਸ਼ ਦੇਣ ਜਾ ਰਹੇ ਹਾਂ ਜੋ ਦੀਪ ਸਿੱਧੂ ਨੇ ਆਪਾਂ ਸੁੱਤੀ ਕੌਮ ਨੂੰ ਜਗਾਉਣ ਵਾਸਤੇ ਇੱਕ ਹਲੂਣਾ ਦੇ ਕੇ ਗਿਆ। ਆਪਾਂ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਅੱਜ ਜੋ ਸਿੱਖ ਡੇ ਪਰੇਡ ਇੱਥੇ ਵਾਸ਼ਿੰਗਟਨ DC 'ਚ ਕੱਢੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਰੇ ਮੈਂਬਰ ਸਾਹਿਬਾਨ, ਪ੍ਰਬੰਧਕ ਸਾਰੇ ਅੱਜ ਸਿੱਖ ਡੇ ਪਰੇਡ 'ਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਨ। ਸਾਰਿਆਂ ਦਾ ਤਹਿ ਦਿਲੋਂ ਸੰਗਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੰਦੇਸ਼ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਹੁੰਚੇ ਹਨ। ਨਾਲ ਉਹ ਦੀਪ ਸਿੱਧੂ ਦੀ ਜਿਹੜੀ ਯਾਦ ਨੂੰ ਆਪਾਂ ਤਾਜ਼ਾ ਕਰਨ ਵਾਸਤੇ ਇੱਥੇ ਆਏ ਹਾਂ ਕਿ ਆਪਾਂ ਉਹਨਾਂ ਨੇ ਜਿਹੜਾ ਕੌਮ ਨੂੰ ਸੁਨੇਹਾ ਦਿੱਤਾ ਆਪਾਂ ਉਹਨੂੰ ਬਰਕਰਾਰ ਰੱਖੀਏ। ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਸਾਰੇ ਸੰਘਰਸ਼ਸ਼ੀਲ ਯੋਧੇ ਇਸੇ ਤਰ੍ਹਾਂ ਨਾਲ ਜੁੜਨ ਤੇ ਜਿਹੜਾ ਕਿ ਆਪਾਂ ਆਪਣੇ ਘਰ ਖਾਲਿਸਤਾਨ ਦੀ ਪ੍ਰਾਪਤੀ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਕਾਲ ਤਖਤ ਤੂੰ ਆਈ ਵਾਜ, ਖਾਲਿਸਤਾਨ ਖਾਲਿਸਤਾਨ। ਕਾਲ ਤਖਤ ਤੂੰ ਆਈ ਵਾਜ, ਖਾਲਿਸਤਾਨ ਖਾਲਿਸਤਾਨ। ਬਣ ਕੇ ਰਹੇਗਾ ਖਾਲਿਸਤਾਨ, ਬਣ ਕੇ ਰਹੇਗਾ ਖਾਲਿਸਤਾਨ। ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਤਿਹਾੜ ਜੇਲ੍ਹ ਚ ਆਈ ਵਾਜ, ਖਾਲਿਸਤਾਨ ਖਾਲਿਸਤਾਨ। ਤਿਹਾੜ ਜੇਲ੍ਹ ਚ ਆਈ ਵਾਜ, ਖਾਲਿਸਤਾਨ ਖਾਲਿਸਤਾਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ। ਭਾਈ ਜਗਤਾਰ ਸਿੰਘ ਹਵਾਲਾ ਜਿੰਦਾਬਾਦ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅੱਜ ਵਾਸ਼ਿੰਗਟਨ DC ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਦੀ ਰਾਜਧਾਨੀ ਆ, ਉੱਥੇ ਅੱਜ ਖਾਲਸਾ ਪ੍ਰਗਟਿਓ ਦਿਹਾੜਾ ਜਿਹੜਾ ਉਹਦਾ ਨਗਰ ਕੀਰਤਨ ਅੱਜ ਨਿਕਲ ਰਿਹਾ, ਜਿਹਨੂੰ ਅਸੀਂ ਨੈਸ਼ਨਲ ਸਿੱਖ ਡੇ ਪਰੇਡ ਦੇ ਨਾਲ ਵੀ ਆਪਾਂ ਜਾਣਦੇ ਹਾਂ। ਤੇ ਇਹ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਾਜਨਾ ਆਇਆ ਸੀ, ਉਦੋਂ ਇਹਦੀ ਸ਼ੁਰੂਆਤ ਹੋਈ ਸੀ। ਉਹ ਤੋਂ ਬਾਅਦ ਡਾਕਟਰ ਪਰਮਜੀਤ ਸਿੰਘ ਅਜਰਾਵਤ ਹੋਣਾ ਨੇ ਇਹਨੂੰ ਸਸਟੇਨ ਰੱਖਿਆ। ਉਹ ਤੋਂ ਬਾਅਦ ਈਸਟ ਕੋਸਟ ਕਮੇਟੀ ਜਿਹੜੀ ਸਾਡੀ ਸਾਰੀ ਗੁਰਦੁਆਰਿਆਂ ਦੀ ਬਣੀ ਆ, ਪਿਛਲੇ 5-6 ਸਾਲ ਤੋਂ ਉਹਨਾਂ ਨੇ ਸਸਟੇਨ ਇਹਨੂੰ ਰੱਖਿਆ ਹੋਇਆ। ਕੋਵਿਡ ਦੇ ਦਰਮਿਆਨ ਅਸੀਂ ਇਹਨੂੰ ਨਗਰ ਕੀਰਤਨ ਨਹੀਂ ਕੱਢ ਸਕੇ। ਤੁਸੀਂ ਵੇਖ ਰਹੇ ਹੋ ਕਿ ਆਪਾਂ ਜਿਹੜਾ ਨਗਰ ਕੀਰਤਨ ਹੈ ਇਹਨੂੰ ਆਪਾਂ ਕੰਸਟੀਟਿਊਸ਼ਨ ਐਵਨਿਊ ਦੇ ਉੱਤੇ ਆਪਾਂ ਜਾਣਾ। ਔਰ ਮੈਂ ਸਮਝਦਾ ਕਿ ਅੱਜ ਜਿਹੜੀ ਚੈਰੀ ਬਲੋਜ਼ਮ ਇੱਥੇ ਪਰੇਡ ਵੀ ਹੋ ਕੇ ਹਟੀ ਆ, ਇੱਥੇ ਬਹੁਤ ਵੱਡਾ ਜਿਹੜੀ ਵਾਸ਼ਿੰਗਟਨ DC ਦੀ ਨਗਰ ਕੀਰਤਨ ਹੈ, ਇਹਨੂੰ ਸਪੈਸ਼ਲ ਇੱਕ ਐਕਸਪੋਜ਼ਰ ਮਿਲਦਾ ਕਿ ਇੱਥੇ ਬਹੁਤ ਵਿਜ਼ਟਰ ਆਏ ਹੁੰਦੇ ਨੇ ਇਸ ਸਟਰੀਟ ਦੇ ਉੱਤੇ, ਤੇ ਉਹ ਸਾਡੀ ਪਹਿਚਾਣ ਨੂੰ ਵੀ ਦੇਖਦੇ ਨੇ ਤੇ ਉਹ ਸਾਨੂੰ ਵੀ ਵੇਖਦੇ ਨੇ ਸਿੱਖ ਕੌਣ ਨੇ। ਮੈਂ ਸਮਝਦਾ ਕਿ ਇਹਦਾ ਸਾਨੂੰ ਬਹੁਤ ਵੱਡਾ ਐਕਸਪੋਜ਼ਰ ਮਿਲਦਾ। ਉਸ ਦੇ ਨਾਲ ਹੀ ਤੁਸੀਂ ਵੇਖ ਰਹੇ ਹੋ ਕਿ ਜਿੱਥੇ ਖਾਲਸਾ ਡੇ ਪਰੇਡ ਅਸੀਂ ਕੱਢਣ ਜਾ ਰਹੇ ਹਾਂ, ਉੱਥੇ ਨਾਲ ਸਾਡੀ ਆਜ਼ਾਦੀ ਜਿਹੜੀ ਆ ਖਾਲਿਸਤਾਨ ਆ, ਉਹਦੇ ਸਾਰੇ ਝੰਡੇ ਨੌਜਵਾਨਾਂ ਨੇ ਤੁਹਾਡੇ ਮਗਰ ਚੱਕੇ ਹੋਏ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਾਡੇ ਯੋਧੇ ਜਿਹੜੇ ਸਾਰੇ ਉਹ ਬੈਨਰ ਦੇ ਉੱਤੇ ਨੇ। ਸੋ ਅਸੀਂ ਆਪਣੀ ਕੌਮੀਅਤ ਦੀ ਗੱਲ ਵੀ ਨਾਲੋਂ ਨਾਲ ਕਰਦੇ ਜਾਵਾਂਗੇ ਤਾਂ ਕਿ ਹਿੰਦੁਸਤਾਨ ਹਕੂਮਤ ਨੂੰ ਇਹ ਪਤਾ ਹੋਵੇ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਜਿਹੜੀ ਰਾਜਧਾਨੀ ਆ, ਉਹਦੇ ਵਿੱਚੋਂ ਅੱਜ ਜਿਹੜਾ ਖਾਲਸਾ ਡੇ ਪਰੇਡ ਲੰਘ ਰਹੀ ਆ, ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਕੌਮ ਦੇ ਉੱਤੇ, ਖਾਲਸੇ ਨੂੰ ਕ੍ਰੀਏਟ ਕਰਕੇ ਕਿ ਖਾਲਸਾ ਜਿਹੜਾ ਮੇਰਾ ਖਾਲਸਾ, ਉਹਨੇ ਜ਼ੁਲਮ ਦੇ ਖਿਲਾਫ ਵੀ ਲੜਨਾ
ਤੇ ਉਹਨੇ ਆਪਣੀ ਪਾਤਸ਼ਾਹੀ ਦਾ ਦਾਅਵਾ ਵੀ ਠੋਕਣਾ। ਸੋ ਅਸੀਂ ਪਾਤਸ਼ਾਹ ਵੀ ਰਹੇ ਹਾਂ, ਬਾਦਸ਼ਾਹ ਵੀ ਰਹੇ ਹਾਂ। ਸੋ ਮੈਂ ਕਹਿੰਦਾ ਬਈ ਆਪਾਂ ਆਪਣੇ ਅੰਦਰ ਕੌਮੀਅਤ ਨੂੰ ਹੋਰ ਤਕੜਾ ਕਰੀਏ। ਮੈਂ ਤੁਹਾਡੇ ਮੀਡੀਆ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ ਘੱਟੋ ਘੱਟ 5 ਤੋਂ 7 ਨੌਜਵਾਨ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਨੀਡਸ ਨੇ ਉਹਨਾਂ ਨੂੰ ਪੂਰਾ ਕਰੀਏ ਤੇ ਆਪਾਂ ਉਹਨਾਂ ਦੇ ਅੰਦਰ ਕੌਮੀਅਤ ਭਰੀਏ ਤੇ ਅਸੀਂ ਗ੍ਰਾਸ ਰੂਟ ਦੇ ਉੱਤੇ ਪੰਜਾਬ ਦੇ ਵਿੱਚ ਆਪਣੀ ਕੌਮੀਅਤ ਨੂੰ ਖੜਾ ਕਰੀਏ। ਕਿਉਂਕਿ ਪੰਜਾਬ ਇਹੋ ਜਿਹੀ ਧਰਤੀ ਆ ਜਿਹਨੂੰ ਅਸੀਂ ਛੱਡ ਕੇ ਉਸ ਧਰਤੀ ਨੂੰ ਤਕੜਾ ਕਰੀਏ, ਉਹਨੂੰ ਆਜ਼ਾਦ ਕਰਾਈਏ ਤਾਂ ਕਿ ਅਸੀਂ ਦੁਨੀਆ ਦੇ ਹਾਣੀ ਬਣ ਸਕੀਏ। ਸੋ ਮੈਂ ਤੁਹਾਡਾ ਟੈਲੀਵਿਜ਼ਨ 84 ਦਾ ਸਾਰੀ ਟੀਮ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ, ਦਾਸ ਬੂਟਾ ਸਿੰਘ ਖੜੌਤ, ਮੇਰੀ ਸਾਰੀ ਟੀਮ, ਨਿਊਯਾਰਕ ਵਾਲੇ ਸਰਦਾਰ ਦਰਵਿੰਦਰ ਸਿੰਘ, ਨਰਿੰਦਰ ਸਿੰਘ, ਸਾਰੇ ਨੇ ਇੱਥੇ। ਅਸੀਂ ਸਾਰਿਆਂ ਵੱਲੋਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਮੇਰੇ ਨਾਲ ਹੁਣ ਸਵਰਨਜੀਤ ਸਿੰਘ ਜੀ ਮੌਜੂਦ ਨੇ। ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਇਹਨਾਂ ਨੇ ਕਾਫੀ ਉਪਰਾਲੇ ਕੀਤੇ ਨੇ ਸਿੱਖ ਕੌਮ ਨੂੰ ਸਾਰੇ ਪਾਸੇ ਦਿਖਾਉਣ ਵਾਸਤੇ ਇੰਟਰਨੈਸ਼ਨਲੀ। ਸੋ ਇਹਨਾਂ ਕੋਲ ਆਪਾਂ ਉਹਨਾਂ ਦੀ ਜ਼ੁਬਾਨੀ ਹੀ ਸੁਣਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ। ਮੈਂ ਚਾਹਾਂਗੀ ਤੁਸੀਂ ਜਿਹੜੀ ਆ ਸਿੱਖ ਨੈਸ਼ਨਲ ਸਿੱਖ ਡੇ ਪਰੇਡ ਹੈ, ਤੁਸੀਂ ਇਹਦੇ ਵਿੱਚ ਆਇਓ ਕਨੈਕਟ ਟੂ ਸਪੈਸ਼ਲੀ। ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਸੇਜ ਇੱਕੋ ਹੀ ਹੈ ਜੀ, ਆਪਣੀ ਗੱਲ ਕਰਨ ਤੋਂ ਸਾਨੂੰ ਕਤਰਾਣਾ ਨਹੀਂ ਚਾਹੀਦਾ। ਤੇ ਅਸੀਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ, ਜਿਹਨੂੰ ਕਿ ਅਸੀਂ ਫੈਡਰਲੀ ਵੀ ਰੈਕੋਗਨਾਈਜ਼ ਕਰਾ ਰਹੇ ਹਾਂ ਐਜ਼ ਅ ਨੈਸ਼ਨਲ ਸਿੱਖ ਡੇ। ਸੋ ਇੱਕ ਬੜਾ ਵਧੀਆ ਸਟੈਪ ਹੈਗਾ ਵੀ ਜਿਹੜੀ ਅਮਰੀਕਾ ਦੇ ਵਿੱਚ 125 ਸਾਲਾਂ ਤੋਂ ਸਿੱਖ ਰਹਿ ਰਹੇ ਨੇ, ਬਟ ਦੇ ਡੋਂਟ ਹੈਵ ਐਨੀ ਫੈਡਰਲ ਲੈਵਲ ਰੈਕੋਗਨੀਸ਼ਨ। ਸੋ ਦਿਸ ਵਿਲ ਬੀ ਦ ਫਰਸਟ ਸਟੈਪ that Sikhs will be getting a federal level recognition. Plus, it's a very big thing. We are in the political hub right now, Washington DC. It's a world political hub. So ਉੱਥੇ ਜੇ ਸਾਡੀ ਇੱਕ ਪਰੇਡ ਹੋ ਰਹੀ ਹੈ, ਸਾਡੀ ਪ੍ਰੈਜ਼ੈਂਸ ਸ਼ੋ ਹੋ ਰਹੀ ਹੈ, it speaks a lot for itself. It speaks volumes. Plus ਜਿਹੜੀ ਹੈ ਪਰੇਡ ਹੈਗੀ ਆ, ਅਸੀਂ ਇਹਨੂੰ ਐਜੂਕੇਸ਼ਨਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਖਾਂ ਦੇ ਜਿਹੜੇ ਉਭਰਦੇ ਮਸਲੇ ਨੇ, ਭਾਵੇਂ ਉਹ 1984 ਸਿੱਖ ਜੈਨੋਸਾਈਡ ਦੀ ਰੈਕੋਗਨੀਸ਼ਨ ਹੋਏ ਜਾਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਏ, ਸੋ ਜਿਹੜੇ ਸਾਡੇ ਉਹ ਵੀ ਮੈਸੇਜ ਹੈ ਇਸ ਪਰੇਡ ਦਾ ਇੱਕ ਹਿੱਸਾ ਨੇ। ਤੇ ਅਸੀਂ ਇੱਕ ਕਲੈਰਿਟੀ ਆਪਣੀ ਕੌਮ ਨੂੰ ਵੀ ਦੇਣਾ ਚਾਹੁੰਦੇ ਹਾਂ ਬਈ 29 ਅਪ੍ਰੈਲ 1986 ਦੇ ਵਿੱਚ ਆਲਰੇਡੀ ਸਿੱਖ ਕੌਮ ਮਤਾ ਪਾਸ ਕਰ ਚੁੱਕੀ ਹੈ ਬਈ ਸਾਨੂੰ ਆਜ਼ਾਦੀ ਚਾਹੀਦੀ ਹੈ। ਤੇ ਉਹ ਦਿਨ ਨੂੰ ਅਸੀਂ ਬੜੀ ਹੀ ਖੂਬਸੂਰਤੀ ਨਾਲ ਆਉਣ ਵਾਲੇ ਟਾਈਮ ਵਿੱਚ ਕਨੈਟੀਕਟ ਦੇ ਵਿੱਚ ਵੀ ਮਨਾਉਣ ਲੱਗੇ ਹਾਂ। 29 ਅਪ੍ਰੈਲ ਨੂੰ ਹੀ ਸਿਟੀ ਹਾਲ ਨਾਰਵਿਚ ਦੇ ਬਾਹਰ ਬੜਾ ਵੱਡਾ ਇੱਕ ਸਮਾਗਮ ਹੋਏਗਾ, ਜਿੱਥੇ ਅਸੀਂ ਅਫੀਸ਼ੀਅਲ ਤੌਰ ਤੇ ਉਹਨੂੰ ਐਜ਼ ਅ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਮਨਾਵਾਂਗੇ। ਤੇ ਸਾਨੂੰ ਬੜੀ ਹੀ ਵਧੀਆ ਸਪੋਰਟ ਮਿਲ ਰਹੀ ਹੈ। ਸਗੋਂ ਮੇਰੇ ਨਾਲ ਵੀ ਅੱਜ ਜਿਹੜੇ ਇੱਕ ਸੱਜਣ ਆਏ ਨੇ, ਜ਼ਾਟੋ ਕੰਬਟਾਇਆ, ਉਹ ਟੋਗੋ ਇੱਕ ਇੰਡੀਪੈਂਡੈਂਟ ਕੰਟਰੀ ਹੈ, ਉੱਥੇ ਪ੍ਰੈਜ਼ੀਡੈਂਟਲੀ ਰਨ ਕਰ ਰਹੇ ਨੇ। ਸੋ ਕਹਿ ਲਓ ਵੀ ਸਿੱਖਾਂ ਦੀ ਹੁਣ ਆਵਾਜ਼ ਜਿਹੜੀ ਇੰਟਰਨੈਸ਼ਨਲ ਪੱਧਰ ਤੇ ਹੋਰ ਵੀ ਵਧੇਗੀ ਇਹੋ ਜਿਹੇ ਉਪਰਾਲਿਆਂ ਨਾਲ। ਥੈਂਕ ਯੂ ਜੀ। ਹੁਣ ਇਹਨਾਂ ਨਾਲ ਆਪਾਂ ਗੱਲਬਾਤ ਕਰੀ, ਜਿਹਨਾਂ ਕਿ ਭਾਈ ਸਾਹਿਬ ਗੱਲਬਾਤ ਕਰ ਰਹੇ ਸਨ ਕਿ ਟੈਗੋ ਤੋਂ ਸਾਡੇ ਨਾਲ ਆਏ ਨੇ। ਹਾਈ, ਹਾਊ ਆਰ ਯੂ? I am doing fine. Thank you for having me. Okay. What you gonna say about the National Sikh Day Parade? Why you come over here? Where are you coming from? I think the fight of Sikh is the fight of everyone. The struggle of Sikhs is the struggle of everyone for dignity, for freedom. So I am here to support anywhere I can. And I said what you guys are standing for should be universal values. People need freedom and dignity. And then I hope and I pray that one day Sikh nation will be free and it will be independent and it will, all what you are looking for. And that's what we're looking for in Togo, my home country, where we want fair life for all, with prosperity for everyone. But thank you for having me, and I'm looking forward to these collaborations. Thank you so much. Thank you.
ਵਿਊਅਰਸ ਆਪਾਂ ਤੁਹਾਨੂੰ ਦੱਸ ਦਈਏ ਕਿ 323ਵਾਂ ਖਾਲਸਾ ਸਾਜਨਾ ਦਿਵਸ ਹੈ। ਸੋ ਇਸ ਮੌਕੇ ਸਾਡੇ ਕੋਲ ਭਾਈ ਸਾਹਿਬ ਪਹੁੰਚ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਮੂਹ ਜਗਤ ਨੂੰ ਇੱਕ ਤਾਂ ਖਾਲਸਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਜਿੱਦਾਂ ਹਰ ਸਾਲ ਦੀ ਤਰ੍ਹਾਂ ਐਤਕਾਂ ਜੋ ਜਲਾਓ ਹੈ ਉਹ ਜ਼ਿਆਦਾ ਅੱਗੇ ਸਾਲਾਂ ਨਾਲੋਂ। ਸੋ ਮੈਨੂੰ ਲੱਗਦਾ ਕਿ ਐਤਕਾਂ ਜਿਹੜਾ ਅਸੀਂ ਕੋਈ 5-7-10,000 ਦੇ ਲਾਗੇ ਜਾ ਕੇ ਇਕੱਠੇ ਹੋਵਾਂਗੇ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਿਊਅਰਸ ਕਹਿ ਰਹੇ ਨੇ ਕਿ ਇਸ ਦਫਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲੇਗਾ। ਵਧੀਆ ਗੱਲ ਹੈਗੀ ਹੈ ਕਿਉਂਕਿ ਕਰੋਨਾ ਤੋਂ ਬਾਅਦ ਇਹ ਆਪਣਾ ਇਕੱਠ ਹੋ ਰਿਹਾ ਹੈ ਡੀਸੀ ਦੇ ਵਿੱਚ, ਕੈਪੀਟਲ ਹਿੱਲ ਦੇ ਵਿੱਚ। ਜਿਸ ਤਰ੍ਹਾਂ ਕਿ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ ਹੈ, ਇਸ ਨੂੰ ਨਾਂ ਦਿੱਤਾ ਗਿਆ ਹੈ ਨੈਸ਼ਨਲ ਸਿੱਖ ਡੇ ਪਰੇਡ। ਸੋ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਲਈ ਬਹੁਤ ਭਾਗਾਂ ਵਾਲਾ ਦਿਨ ਅੱਜ ਦਾ, ਜਿਹੜੀ ਅੱਜ ਨੈਸ਼ਨਲ ਸਿੱਖ ਡੇ ਦੀ ਪਰੇਡ ਹੋ ਰਹੀ ਆ। ਹਰ ਕੌਮ ਨੂੰ ਆਪਦੀਆਂ ਰੂਟ ਸਥਾਪਿਤ ਕਰਨ ਦੇ ਲਈ ਹਰ ਮੁਲਕ, ਨਵੇਂ ਮੁਲਕ ਦੇ ਵਿੱਚ ਆਪਣਾ ਦੱਸਣਾ ਪੈਂਦਾ ਸਾਡਾ ਦਿਨ ਕਿਹੜਾ। ਖਾਲਸੇ ਦਾ ਜਨਮ ਦਿਨ ਆ ਇਹ। ਇਸ ਲਈ ਜਿਹੜਾ ਇੱਥੇ ਜੋ ਅੱਜ ਤੱਕ ਕੰਮ ਕੀਤਾ ਨੈਸ਼ਨਲ ਸਿੱਖ ਡੇ, ਤੇ ਨੈਸ਼ਨਲ ਸਿੱਖ ਡੇ ਦਾ ਮਤਲਬ ਦੂਜਿਆਂ ਕੌਮਾਂ ਨੂੰ ਪਤਾ ਲੱਗੂਗਾ ਵੀ ਅੱਜ ਸਾਡਾ ਸਿੱਖ ਡੇ ਆ। ਜਿਵੇਂ ਕ੍ਰਿਸਮਸ ਹੁੰਦੀ ਆ, ਈਦ ਹੁੰਦੀ ਆ, ਏਦਾਂ ਸਾਨੂੰ ਆਪਦਾ ਦਿਨ ਦੱਸਣਾ ਪੈਣਾ। ਤੇ ਜਦ ਦੁਨੀਆ ਨੂੰ ਪਤਾ ਲੱਗੋ ਸਾਡੀ ਆਇਡੈਂਟੀਟੀ ਦੀ ਵੀ ਤੇ ਸਿੱਖ ਬੱਚਿਆਂ ਦਾ। ਇਹ ਮੇਰੀ ਗੱਲ ਇੰਪੋਰਟੈਂਟ ਸੁਣਿਓ। ਇਸ ਪਰੇਡ ਦੇ ਵਿੱਚੋਂ ਆਉਣ ਵਾਲੇ 25 ਸਾਲਾਂ ਦੇ ਵਿੱਚ ਤੁਹਾਡੇ 'ਚ ਕਾਂਗਰਸਮੈਨ ਬੈਠੇ ਆ, ਬੱਚੇ ਗਵਰਨਰ ਬੈਠੇ ਆ, ਸੈਨੇਟਰ ਬੈਠੇ ਆ, ਤੇ ਤੁਹਾਡੇ ਬੱਚੇ ਉਹ ਕੈਪੀਟਲ ਤੇ ਬੈਠਣਗੇ। ਇਸ ਪਰੇਡ ਦੇ ਵਿੱਚ ਸਿੱਖ ਕੌਮ ਨੂੰ ਤਾਕਤ ਮਿਲਣੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਵਧੀਆ ਜਾਣਕਾਰੀ ਦਿੱਤੀ ਵਿਊਅਰਸ ਇਹਨਾਂ ਨੇ ਸਾਨੂੰ। ਸੋ ਕਾਂਗਰਸਮੈਨ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ, ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ ਉਹ ਬੈਠਣਗੀਆਂ। ਸੋ ਬੜੀ ਭਾਗਾਂ ਵਾਲੀ ਗੱਲ ਹੈ, ਬੜੀ ਵਧੀਆ ਗੱਲ ਹੈ ਕਿ ਜਿਹੜੀ ਯੂਐਸ ਕਾਂਗਰਸ ਦੇ ਵਿੱਚ ਜਿਹੜਾ ਹੈ ਖਾਲਸਾ ਸਾਜਨਾ ਦਿਵਸ ਜਿਹੜਾ ਮਤਾ ਹੈ ਇਸ ਨੂੰ ਲਿਆਂਦਾ ਗਿਆ ਹੈ ਤੇ ਆਸ ਪੂਰੀ ਹੋਇਆ ਕਿ ਇਹ ਜ਼ਰੂਰ ਪਾਸ ਹੋਵੇਗਾ। ਵਿਊਅਰਸ ਜਿਹੜੀਆਂ ਸਿੱਖ ਡੇ ਪਰੇਡ ਹੋ ਰਹੀ ਹੈ ਇਸ ਦੇ ਵਿੱਚ ਜ਼ਿਆਦਾ ਯੂਥ ਦੇਖਣ ਨੂੰ ਮਿਲ ਰਿਹਾ ਹੈ। ਚੰਗੀ ਗੱਲ ਹੈ ਸਾਡੀ ਸਿੱਖ ਕੌਮ ਲਈ, ਕਿਉਂਕਿ ਇਹ ਸਾਡੀ ਸਿੱਖ ਕੌਮ ਲਈ ਜਿਹੜੀ ਹੈ ਭਵਿੱਖ ਦਾ ਬਣਨਗੇ ਸਾਡੇ। ਸੋ ਆਪਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? Waheeguru Ji Ka Khalsa, Waheeguru Ji Ki Fateh. First and foremost, I want to congratulate everybody. Vaisakhi lakh lakh vadaiyan. And this is my appeal to the youth especially. We got to take this moment, we got to take this month and make sure we spread the message of the Khalsa to everybody, our friends, our neighbors, and let them know what we're about and what Sikhi preaches. I love seeing so much youth here, and we got jithe bhi tade hor kiti cities rehndे ho aur koi shahar ch rehndé ho, join the parades, join the gatherings, go to your Gurdwara Sahib and spread the message of Khalsa. This is the moment. Now we can do it. Thank you so much. Waheguru Ji Ka Khalsa, Waheguru Ji Ki Fateh. ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖ ਨੈਸ਼ਨਲ ਸਿੱਖ ਡੇ ਜਿਹੜੀ ਪਰੇਡ ਹੈਗੀ ਹੈ ਉਸ ਦਾ ਆਗਾਜ਼ ਹੋ ਚੁੱਕਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ, ਪੰਜ ਪਿਆਰਿਆਂ ਦੀ ਅਗਵਾਈ ਹੇਠ ਔਰ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ। ਸੋ ਸਿੱਖਾਂ ਦਾ ਠਾਠਾ ਮਾਰਦਾ ਘਾਟ ਜਿਹੜਾ ਤੁਸੀਂ ਉਹ ਦੇਖ ਰਹੇ ਹੋ, ਇਹ ਜਿਹੜੀ ਹੈ ਡੀਸੀ ਦੇ ਵਿੱਚ, ਕੈਪੀਟਲ ਹਿੱਲ ਦੇ ਵਿੱਚ ਜਿਹੜੀ ਹੈ ਸਿੱਖ ਡੇ ਪਰੇਡ ਹੋਣ ਜਾ ਰਹੀ ਹੈ। ਸੋ ਇਹ ਸਿੱਖਾਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਿੱਖ ਜਿਹੜਾ ਧਰਮ ਹੈਗਾ ਇਹ ਦੁਨੀਆ ਦਾ ਪੰਜਵਾਂ ਜਿਹੜਾ ਧਰਮ ਹੈਗਾ, ਇਹ ਸਾਡੀ ਰੈਕਗਨੇਸ਼ਨ ਹੋ ਰਹੀ ਹੈ ਸਾਡੀ ਸਿੱਖ ਕੌਮ ਦੀ, ਸਾਡੇ ਖਾਲਸੇ ਦੀ। ਸੋ ਸਿੱਖਾਂ ਲਈ ਬੜੀ ਹੀ ਮਾਣ ਵਾਲੀ ਗੱਲ ਹੈ।
ਵਿਊਅਰਸ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ ਇਸ ਸਿੱਖ ਡੇ ਪਰੇਡ ਵਿੱਚ ਸ਼ਾਮਲ ਹੋਏ ਨੇ। ਸੋ ਆਪਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਉਹਨਾਂ ਦੀ ਆਪਾਂ ਤਬੀਅਤ ਪੁੱਛਦੇ ਹਾਂ ਕਿਉਂਕਿ ਵਿਊਅਰਸ ਦੇ ਕਾਫੀ ਮੈਸੇਜ ਆ ਰਹੇ ਸਨ ਕਿ ਤੁਸੀਂ ਸੱਚੋ ਸੱਚ ਪ੍ਰੋਗਰਾਮ ਕਿਉਂ ਨਹੀਂ ਕਰ ਰਹੇ, ਕੀ ਹੋਇਆ, ਵਾਟ ਹੈਪਨਿੰਗ। ਸੋ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਡਾਕਟਰ ਸਾਹਿਬ ਦੀ ਤਬੀਅਤ ਜਿਹੜੀ ਹੈ ਬੜੀ ਖਰਾਬ ਸੀ। ਸੋ ਥੈਂਕ ਗॉड ਕਿ ਉਹਨਾਂ ਨੇ ਇਸ ਜਿਹੜੀ ਨੈਸ਼ਨਲ ਸਿੱਖ ਡੇ ਪਰੇਡ ਵਿੱਚ ਆਣ ਕੇ ਆਪਣੇ ਆਪ ਨੂੰ ਦੱਸਤਾ ਕਿ ਮੈਂ ਠੀਕ ਠਾਕ ਹਾਂ। ਸੋ ਮੰਡੇ ਨੂੰ ਆਪਾਂ ਪ੍ਰੋਗਰਾਮ ਜ਼ਰੂਰ ਕਰਾਂਗੇ, ਤੁਹਾਡੇ ਰੂਬਰੂ ਹੋਵਾਂਗੇ। ਪਹਿਲਾਂ ਇਹਨਾਂ ਦੇ ਵਿਚਾਰ ਸੁਣਦੇ ਆ। ਜਿਹੜੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੀ ਹੈ ਨੈਸ਼ਨਲ ਸਿੱਖ ਡੇ ਪਰੇਡ DC ਦੇ ਵਿੱਚ ਕੱਢੀ ਜਾ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ TV 84 ਦੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡੀ ਤਬੀਅਤ ਠੀਕ ਹੈ, ਕਿੱਦਾਂ ਫੀਲ ਕਰ ਰਹੇ ਹੋ, ਔਰ ਉਸ ਤੋਂ ਬਾਅਦ ਤੁਸੀਂ ਦੱਸੋ ਇਸ ਪਰੇਡ ਬਾਰੇ। ਇਹਨਾਂ ਤੋਂ ਘਬਰਾਉਣ ਵਾਲੀ ਗੱਲ ਨਹੀਂ ਸੀ, ਸੀਜ਼ਨਲ ਫਲੂ ਸੀ। 2-3 ਦਿਨ ਉਹਨੇ ਜ਼ੋਰ ਲਾਇਆ, ਅਲਟੀਮੇਟਲੀ ਖਾਲਸਾ ਜਿੱਤ ਗਿਆ ਤੇ ਫਲੂ ਹਾਰ ਗਿਆ। ਤੇ ਅਸੀਂ ਵਾਸ਼ਿੰਗਟਨ DC 'ਚ 5ਵੀਂ ਸਿੱਖ ਡੇ ਪਰੇਡ, ਜਿਸ ਨੂੰ US ਕਾਂਗਰਸ ਦੇ ਵਿੱਚ 12 ਕਾਂਗਰਸਮੈਨਾਂ ਨੇ ਨੈਸ਼ਨਲ ਸਿੱਖ ਡੇ ਪਰੇਡ ਦੇ ਤੌਰ ਤੇ ਮਾਨਤਾ ਦੇਣ ਦਾ ਮਤਾ ਪਾਸ ਕੀਤਾ, ਉਸ ਵਿੱਚ ਸ਼ਮੂਲੀਅਤ ਕਰ ਰਹੇ ਹਾਂ। ਬੇਸ਼ੱਕ COVID-19 ਦੇ ਚੱਲਦਿਆਂ 2 ਸਾਲ ਇਹ ਪਰੇਡ ਨਹੀਂ ਹੋਈ, ਪਰ ਅੱਜ ਜਿਵੇਂ ਜਿੰਨਾ ਲੰਬਾ ਕਾਫਲਾ ਔਰ ਦਰਜਨਾਂ ਬੱਸਾਂ ਅਮਰੀਕਾ ਦੇ ਸਾਰੇ ਈਸਟ ਕੋਸਟ ਤੋਂ ਪਹੁੰਚੀਆਂ ਨੇ ਔਰ ਜਿੰਨਾ ਉਤਸ਼ਾਹ ਸਿੱਖ ਸੰਗਤਾਂ 'ਚ ਹੈ। ਔਰ ਮੈਂ ਡਾਕਟਰ ਰਣਜੀਤ ਸਿੰਘ ਮੇਰੇ ਨਾਲ ਵਾਕ ਕਰ ਰਹੇ ਸੀ, ਮੈਂ ਕਿਹਾ 3 ਸਦੀਆਂ 'ਚ ਕਿੰਨੀਆਂ ਹਕੂਮਤਾਂ ਦਾ ਜ਼ੋਰ ਲੱਗਾ ਕਿ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਣਾ ਹੈ। ਹਿੰਦੂ ਤਾਂ ਵੀ ਸੋਚਦੇ ਸੀ ਕਿ ਅਸੀਂ ਲੱਕ ਤੋੜ ਦਿੱਤਾ, ਅਕਾਲ ਤਖਤ ਢਾਹ ਦਿੱਤਾ। ਅੱਜ ਕਿਸਾਨ ਮੋਰਚੇ ਤੋਂ ਬਾਅਦ ਜਿਸ ਕਿਸਮ ਦੀ ਡਰਾਮੇਬਾਜ਼ੀ ਨੌਟੰਕੀ RSS ਵਾਲੇ ਕਰ ਰਹੇ ਨੇ, ਇਹਦੇ ਬਾਵਜੂਦ ਇਹ ਕੇਸਰੀ ਦਸਤਾਰਾਂ ਚੁੰਨੀਆਂ ਦਾ ਕਾਫਲਾ, ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਸਾਡੇ, ਜਦੋਂ ਅਸੀਂ ਇਹ ਬੁਲੰਦ ਆਵਾਜ਼ ਕਹਿੰਦੇ ਹਾਂ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਜਾਪਾਨੀਆਂ ਵੱਲੋਂ ਦੋਸਤੀ ਦੇ ਤੋਹਫੇ ਦੇ ਤੌਰ ਤੇ ਚੈਰੀ ਬਲੌਸਮ ਟਰੀ ਦਿੱਤੇ ਗਏ ਸੀ। ਸੋ 110 ਸਾਲ ਬਾਅਦ ਵੀ ਇਹ ਦੋਸਤੀ ਦੀ ਫ੍ਰੈਗਰੈਂਸ ਹੈ ਔਰ ਅੱਜ ਅਸੀਂ ਇਹ ਮਹਿਸੂਸ ਕਰ ਰਹੇ ਹਾਂ, ਹਜ਼ਾਰਾਂ ਅਮਰੀਕਨ ਵੀ ਆਏ ਹੋਏ ਨੇ ਇਸ ਚੈਰੀ ਬਲੌਸਮ ਦੇ ਲਈ ਕਿ ਅਲਟੀਮੇਟਲੀ ਸਾਡਾ ਭਵਿੱਖ ਦਾ ਖਾਲਿਸਤਾਨ, ਅਸੀਂ ਵੀ ਜਿਹੜਾ ਇਹ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਹੈ, ਇਸ ਨੂੰ ਨੈਸ਼ਨਲ ਸਿੱਖ ਡੇ ਪਰੇਡ ਦੇ ਨੈਸ਼ਨਲ ਸਿੱਖ ਡੇ ਦੇ ਤੌਰ ਤੇ 14 ਅਪ੍ਰੈਲ ਨੂੰ ਰੈਕਗਨਾਈਜ਼ ਕਰਨ ਦਾ, ਅਸੀਂ ਇਸ ਨੂੰ ਇਸ ਜੈਸਚਰ ਦੇ ਤੌਰ ਤੇ ਲੈਂਦੇ ਔਰ ਆਉਣ ਵਾਲੇ ਪੀਰੀਅਡ ਜਦੋਂ ਭਵਿੱਖ ਦੇ ਵਿੱਚ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਹੋਂਦ ਵਿੱਚ ਆਏਗਾ, ਇਹ ਸਾਰੇ ਜੈਸਚਰ ਕਾਂਗਰਸ ਵੱਲੋਂ ਇਸ ਕਿਸਮ ਦਾ ਦਿੱਤਾ ਗਿਆ ਤੋਹਫਾ ਇਹ ਹਮੇਸ਼ਾ ਹੀ ਯਾਦ ਰੱਖੇ ਜਾਣਗੇ। ਔਰ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਅਮਰੀਕਨ ਸਿਸਟਮ, ਅਮਰੀਕਾ ਦੇ ਫਾਊਂਡਿੰਗ ਫਾਦਰਸ ਨੇ ਜਿਸ ਦੇ ਉੱਤੇ ਫਾਊਂਡੇਸ਼ਨਸ ਰੱਖੀਆਂ ਨੇ, ਇਹ ਉਹੀ ਵੈਲਿਊ ਸਿਸਟਮ ਹੈ ਜਿਹੜਾ ਸਿੱਖ ਗੁਰੂ ਸਾਹਿਬਾਨ ਨੇ ਦਿੱਤਾ ਹੈ। ਲਿਬਰਟੀ, ਇਕੁਆਲਿਟੀ, ਜਸਟਿਸ, ਪਰਸੂਟ ਆਫ ਹੈਪੀਨੈਸ। ਸਤਿਗੁਰੂ ਰਹਿਮਤ ਕਰਨ ਸਮੁੱਚੀਆਂ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਜਿਹੜਾ ਬੇਸ਼ੱਕ 14 ਅਪ੍ਰੈਲ ਨੂੰ ਆ ਰਿਹਾ ਹੈ ਔਰ TV 84 ਜਿਸ ਦੀ ਪੂਰੀ ਟੀਮ ਅੱਜ ਕਵਰੇਜ ਲਈ ਪਹੁੰਚੀ ਹੈ, ਅਗਲੇ 17 ਅਪ੍ਰੈਲ ਨੂੰ ਅਸੀਂ ਗੁਰਦੁਆਰਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦੇ ਨਗਰ ਕੀਰਤਨ ਨੂੰ ਕਵਰ ਕਰਾਂਗੇ। ਫਿਰ 23 ਅਪ੍ਰੈਲ ਨੂੰ ਅਸੀਂ ਨਿਊਯਾਰਕ ਸਿੱਖ ਡੇ ਪਰੇਡ ਦੇ ਵਿੱਚ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ। ਮਹਾਰਾਜ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਹੋਂਦ ਵਿੱਚ ਆਏਗਾ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਸਾਡੇ ਨਾਲ ਯੂਥ ਵੀ ਤੁਹਾਨੂੰ ਦੱਸਿਆ ਕਿ ਇਸ ਨਗਰ ਕੀਰਤਨ ਦੇ ਵਿੱਚ ਯੂਥ ਜਿਹੜਾ ਕਾਫੀ ਵੱਡੀ ਗਿਣਤੀ ਵਿੱਚ ਵੇਖਣ ਨੂੰ ਮਿਲ ਰਿਹਾ। ਸੋ ਜਸਲੀਨ ਕੌਰ ਜਿਨ੍ਹਾਂ ਨੇ ਸਿਟੀ ਕੌਂਸਲ ਲਈ ਇਲੈਕਸ਼ਨ ਲੜਿਆ, ਆਪਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਲੀਨ ਕੌਰ ਤੇ ਮੈਂ ਸਿਟੀ ਕਾਉਂਸਲ ਦੇ ਇਲੈਕਸ਼ਨ ਖੜੀ ਸੀਗਾ 2021 ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ। ਤੇ ਅੱਜ ਆਪਣਾ ਇਤਨੀ ਜ਼ਰੂਰ ਕੰਮ ਹੈਗਾ ਵੇ ਆਪਣੇ ਪਹਿਲੀ ਵਾਰੀ ਕਾਂਗਰਸ ਦੇ ਰੈਜ਼ੋਲੂਸ਼ਨ ਹੋਏ
ਵੀ ਆਪਣਾ ਨੈਸ਼ਨਲ ਸਿੱਖ ਡੇ ਬਣਾ ਸਕਦੇ ਆ ਤੇ ਆਪਣਾ ਵਿਸਾਖੀ ਦੇ ਵੀ ਹੌਲੀਡੇ ਵੀ ਬਣਾ ਸਕਦੇ ਆ। ਫਿਰ ਇੱਥੇ ਬਹੁਤ ਜ਼ਰੂਰੀ ਕੰਮ ਹੈ ਤੇ ਸਾਰੇ ਪੰਜਾਬੀ ਲੋਕ ਇੱਥੇ ਇਕੱਠੇ ਹੋ ਗਏ ਆ, ਬਹੁਤ ਜ਼ਰੂਰੀ ਬਾਤ ਹੈ। ਥੈਂਕ ਯੂ ਸੋ ਮਚ। ਹਾਂਜੀ ਵਧੀਆ। ਇਸ ਪਰੇਡ ਦੇ ਵਿੱਚ ਵੱਖਰੀਆਂ ਥਾਵਾਂ ਤੋਂ ਸਿੱਖ ਸੰਗਤਾਂ ਸ਼ਮੂਲੀਅਤ ਕਰਨ ਲਈ ਪਹੁੰਚੀਆਂ ਨੇ। ਭਾਈ ਗੁਰਦੇਵ ਸਿੰਘ ਜੀ ਮਿਸ਼ੀਗਨ ਤੋਂ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਸ ਵਿਸਾਖੀ ਦੇ ਦਿਹਾੜੇ ਦੀਆਂ ਸਭ ਕੌਮ ਨੂੰ ਲੱਖ ਲੱਖ ਵਧਾਈਆਂ। ਅੱਜ ਇਹ ਠਾਠਾਂ ਮਾਰਦਾ ਇਕੱਠ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਸ਼ਾਮਲ ਹੋਏ ਨੇ ਸਾਡੀ ਯੂਥ ਆ, ਇਹ ਉਸ ਦਿੱਲੀ ਸਰਕਾਰ ਨੂੰ, ਉਸ ਜ਼ਾਲਮ ਨੂੰ ਮੈਸੇਜ ਆ ਰਿਹਾ ਹੈ ਕਿ ਕੌਮ ਜਾਗਦੀ ਬੈਠੀ ਹੈ, ਤੁਹਾਡਾ ਜ਼ੁਲਮ ਥੰਮਣ ਲਈ ਤਿਆਰ ਬੈਠੇ ਹਾਂ। ਸੋ ਕੌਮ ਇਸ ਗੱਲ ਦਾ ਸੁਨੇਹਾ ਇਸ ਡੀਸੀ ਦੀ ਧਰਤੀ ਤੋਂ ਉਸ ਜ਼ਾਲਮ ਸਰਕਾਰ ਨੂੰ ਭੇਜ ਰਹੀ ਹੈ, ਭਾਈ ਅਸੀਂ ਆਪਦੇ ਹੱਕ ਤੇ ਆਪਦੀ ਆਜ਼ਾਦੀ ਲੈ ਕੇ ਰਵਾਂਗੇ। ਤੁਸੀਂ ਆਪਦਾ ਜ਼ੁਲਮ ਕਰਨ 'ਚ ਜ਼ੋਰ ਲਾ ਲਿਓ ਤੇ ਅਸੀਂ ਆਪਦੀ ਆਜ਼ਾਦੀ ਲੈ ਕੇ ਰਵਾਂਗੇ। ਗੁਰੂ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਸਭ ਨੂੰ ਲੱਖ ਲੱਖ ਮੁਬਾਰਕਾਂ ਇਸ ਦਿਹਾੜੇ ਦੀਆਂ। ਆਪ ਸਭ ਨੂੰ ਬਹੁਤ ਮੁਬਾਰਕਾਂ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਇਸ ਸਿੱਖ ਡੇ ਪਰੇਡ ਬਾਰੇ? ਅਸੀਂ ਸਾਰੇ ਹਾਜ਼ਰ ਹੋਏ ਹਾਂ। ਅਸੀਂ ਕੋਲ ਮਿਲ ਕੇ DMV ਦੀ ਸੰਗਤ, ਨਿਊਯਾਰਕ ਦੀ, ਇੰਡੀਆਨਾ, ਕੈਲੀਫੋਰਨੀਆ ਸਾਰੇ ਇਕੱਠੇ ਹੋਏ ਆ। ਅਸੀਂ ਵਿਸਾਖੀ ਮਨਾਉਣ ਵਾਸਤੇ ਜਿਹੜੇ DC ਦੇ ਨਾਲ ਵਾਲੇ ਸਾਰੇ ਸਾਨੂੰ ਵੇਖਣ ਦੇ, ਉਹਨਾਂ ਨੂੰ ਸਮਝਾਉਣ ਦੇ ਆ ਵੀ ਇੰਪੋਰਟੈਂਸ ਕੀ ਆ ਸਾਡੇ ਸਿੱਖ ਹੌਲੀਡੇ ਦਾ। ਤੇ ਨਾਲ ਬਸ ਇੰਨਾ ਵੀ ਹੋਰ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਬਸ ਇੰਨੀ ਕੀ ਗੱਲ ਹੈ ਵੀ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਵੀ ਅੱਜ ਵਿਸਾਖੀ ਮਨਾਉਣ ਹਰ ਸਟੇਟ ਤੋਂ, ਨਿਊ ਜਰਸੀ, ਨਿਊਯਾਰਕ, ਵਾਸ਼ਿੰਗਟਨ DC ਏਰੀਆ ਤੋਂ ਆਏ ਹੋਏ ਆ। ਤੇ ਇੰਨੀ ਕੁ ਬਸ ਸਾਨੂੰ ਬਹੁਤ ਖੁਸ਼ੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਿਹਨੂੰ ਸਾਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ। ਥੈਂਕ ਯੂ ਜੀ। ਕਲਚਰ ਸੁਸਾਇਟੀ ਦੇ ਪ੍ਰਧਾਨ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜੀ ਪਾਸਾ ਵਾਹਿ ਖਾਲਸਾ, ਵਾਹਿ ਜੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਭ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਇਸ ਅੱਜ ਨੈਸ਼ਨਲ ਸਿੱਖ ਡੇ ਪਰੇਡ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਰਹਿਨਮਾਈ ਦੇ ਅੰਦਰ ਜਿਹੜਾ ਇਹ ਪਰੇਡ ਕੱਢੀ ਜਾ ਰਹੀ ਆ, ਉਹਦੇ ਉੱਤੇ ਮੈਂ ਲੱਖ ਲੱਖ ਵਧਾਈ ਦਿੰਦਾ। ਚੇਚੇ ਤੌਰ ਤੇ TV 84 ਦੇ ਮੀਡੀਆ ਨੂੰ ਦਿੰਦਾ ਕਿ ਜਦੋਂ ਵੀ ਸਾਡੇ ਕੋਲ ਪੰਥ ਦਾ ਕਾਰਜ ਹੁੰਦਾ, ਇਹ ਚੈਨਲ ਜਿਹੜਾ ਵਾ ਪੰਥ ਦੇ ਕਾਰਜਾਂ ਨੂੰ ਪੂਰਾ ਕਰਨ ਵਾਸਤੇ ਸਭ ਤੋਂ ਪਹਿਲੀ ਕਤਾਰ ਦੇ ਵਿੱਚ ਆਉਂਦਾ। ਜੇ ਮੈਂ ਸਮਝਦਾ ਕਿ ਡਾਕਟਰ ਅਮਰਜੀਤ ਸਿੰਘ ਜੀ ਜੇ ਇਹਦੇ ਸੰਚਾਲਕ ਨੇ, ਉਹਦੇ ਨਾਲ ਦੀ ਨਾਲ ਅੱਜ ਠਾਠਾ ਮਾਰਦਾ ਇਕੱਠ ਇਹ ਸਿੱਖੀ ਦਾ ਪ੍ਰਤੀਕ ਵਾ ਕਿ ਅਸੀਂ ਅੱਜ ਇੱਥੋਂ ਦੀ ਵਾਸ਼ਿੰਗਟਨ ਦੀ ਰਾਜਧਾਨੀ ਦੇ ਵਿੱਚ ਮੈਂ ਸਮਝਦਾ ਕਿ ਜਿਹੜੇ ਸਿੰਘਾਂ ਨੇ ਇਹ ਉਪਰਾਲਾ ਕੀਤਾ ਵਾ ਉਹ ਧੰਨਤਾ ਦੇ ਯੋਗ ਨੇ। ਉਹਨਾਂ ਨੂੰ ਇਸ ਚੀਜ਼ ਤੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਕਿ ਜਿੰਨਾ ਇਹ ਟੂਰਿਸਟ ਏਰੀਆ ਵਾ, ਜਿੰਨਾ ਵਰਲਡ ਵਾ, ਉੱਥੇ ਸਾਡੀ ਦਸਤਾਰ ਦੀ ਪਛਾਣ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਛਾਣ ਜੋ ਕਿ ਸਾਂਝੀ ਵਾਲਤਾ ਦਾ ਪ੍ਰਤੀਕ ਵਾ। ਮੈਂ ਫਿਰ ਤੋਂ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ DC ਵਿੱਚ ਜੋ 5ਵੀਂ ਪਰੇਡ ਸਿੱਖੜੀ ਪਰੇਡ ਨਿਕਲ ਰਹੀ ਆ, ਮਨ ਨੂੰ ਬਹੁਤ ਹੀ ਖੁਸ਼ੀ ਆ ਕਿ ਅੱਜ ਅਸੀਂ ਅਮਰੀਕਾ ਦੀ ਸਟੇਟ ਦੇ ਵਿੱਚ ਜੋ ਸਿੱਖ ਆਪਣੀ ਸਿੱਖੜੀ ਪਰੇਡ ਕੱਢ ਰਹੇ ਆ, ਇਸ ਵਿੱਚ ਤੁਸੀਂ ਦੇਖ ਰਹੇ ਜੇ ਕਿਸ ਤਰ੍ਹਾਂ ਸਾਡੇ ਬੱਚੇ, ਬੀਬੀਆਂ, ਭੈਣਾਂ ਸਾਰੇ ਇਸ ਵਿੱਚ ਸ਼ਾਮਲ ਹੋਇਆ।
मैं एक अपील भी करूंगा कि जिस वीर ने इस बार नहीं आ सके अगले साल ਇਹੋ ਜਿਹਾ मौका मिले तो जरूर DC विजिटन ਤੁਸੀਂ ਇਸ ਕੈਪੀਟਲ ਵਿੱਚ ਆਪਣੇ ਸਿੱਖਾਂ ਦੀ ਨੁਮਾਇੰਦਗੀ ਸ਼ੋਅ ਕਰੋ ਤਾਂ ਕਿ ਆਉਣ ਵਾਲਾ ਜੋ ਭਵਿੱਖ ਆ ਅਸੀਂ ਪੋਲਿਟਿਕਸ ਵਿੱਚ ਵੀ ਜਾਣਾ ਆਪਾਂ ਜਿੰਨੀ ਵੀ ਗਿਣਤੀ ਦਿਖਾਵਾਂਗੇ ਉਸ ਨਾਲ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ। ਮੈਂ ਤੁਹਾਡੀਆਂ ਕੋਆਰਡੀਨੇਟਰ ਦਾ ਜਿਨ੍ਹਾਂ ਨੇ ਕੰਮ ਕੀਤਾ ਵਾ ਉਹਨਾਂ ਦਾ ਬਹੁਤ ਬਹੁਤ ਅਪ੍ਰੈਲ ਦਿਨ ਸ਼ਨੀਵਾਰ ਨੂੰ ਨਿਕਲ ਰਹੀ ਆ। ਦਾਸ ਵੱਲੋਂ ਬੇਨਤੀ ਆ ਕਿ ਜਿੰਨੇ ਵੀ ਵੀਰ ਭੈਣ ਭਰਾ ਸੰਗਤਾਂ ਮੈਸੇਜ ਸੁਣ ਉਸ ਪਰੇਡ ਵਿੱਚ ਵੀ ਜ਼ਰੂਰ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਨ 1699 ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਕੇ ਇੱਕ ਵਿਲੱਖਣਤਾ ਪੇਸ਼ ਕੀਤੀ ਸੀ। ਸੋ ਜੋ ਗੁਰੂ ਸਾਹਿਬ ਨੇ 1699 ਵਿੱਚ ਖਾਲਸਾ ਸਾਜਿਆ ਸੀ ਉਸ ਦਿਨ ਨੂੰ ਯਾਦ ਕਰਦਿਆਂ ਵੱਖ-ਵੱਖ ਸ਼ਹਿਰਾਂ ਸਟੇਟਾਂ ਦੇ ਵਿੱਚ ਕੰਟਰੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਵੱਸਦੇ ਨੇ ਉਹਨਾਂ ਨੂੰ ਹਰ ਸਾਲ ਹੀ ਬੜੇ ਵੱਡੇ ਦੇ ਪੱਧਰ ਤੇ ਮਨਾਇਆ ਜਾਂਦਾ ਵਾ। ਉਹਨਾਂ ਦੇ ਵਿੱਚੋਂ ਅੱਜ ਇੱਕ ਵਾਸ਼ਿੰਗਟਨ DC ਦੇ ਵਿੱਚ ਜੋ ਨੈਸ਼ਨਲ ਖਾਲਸਾ ਸਿੱਖ ਡੇ ਪਰੇਡ ਕੰਸਟੀਟਿਊਸ਼ਨ ਐਵਨਿਊ ਤੇ ਕੱਢੀ ਜਾ ਰਹੀ ਆ। ਮੈਂ ਧੰਨਵਾਦ ਕਰਦਾ ਵਾਂ ਕਿ ਜਿਹੜੇ ਪ੍ਰਬੰਧਕ ਵੀਰ ਅੱਗੇ ਲੱਗ ਕੇ ਇਸ ਕੰਮ ਨੂੰ ਲੈਂਦੇ ਨੇ ਪਹਿਲ ਦੇ ਆਧਾਰ ਤੇ। ਉਹਦੇ ਨਾਲ ਨਾਲ ਮੈਂ ਮੀਡੀਆ ਦਾ ਧੰਨਵਾਦ ਕਰਦਾ ਵਾਂ TV 84 ਦਾ ਕਿ ਜਿਹੜੇ ਸਪੈਸ਼ਲ ਤੌਰ ਤੇ ਹਮੇਸ਼ਾ ਹੀ ਇਸ ਪ੍ਰੋਗਰਾਮ ਨੂੰ ਕਵਰ ਕਰਦੇ ਆ। ਅੱਜ ਦੇ ਸਪੈਸ਼ਲ ਦਿਨ ਤੇ ਦਾਸ ਆਪਣੇ ਵੱਲੋਂ ਗੁਰਦੁਆਰਾ ਸਿੱਖ ਸੋਸਾਇਟੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਜਗਤ ਨੂੰ ਖਾਲਸਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੀਡੀਆ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਇਸ ਨੂੰ ਕਵਰ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰਦੁਆਰਾ ਪਾਈਨ ਹਿੱਲ ਨਿਊ ਜਰਸੀ ਤੋਂ ਬੋਲ ਰਹੇ ਹਾਂ ਜੀ। ਅਸੀਂ ਜਿਹੜੀ ਪੰਜਵੀਂ ਇੱਕ ਸਿੱਖ ਡੇ ਪਰੇਡ ਹੈ ਵਾਸ਼ਿੰਗਟਨ DC ਦੇ ਵਿੱਚ ਸ਼ੁਰੂ ਹੋ ਰਹੀ ਆ ਉਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ ਤੇ ਆਪ ਸੰਗਤਾਂ ਦਾ ਬਹੁਤ ਸਾਰਾ ਧੰਨਵਾਦ ਜੋ ਸਾਨੂੰ TV ਤੇ ਜਾਂ ਹੋਰ ਮਾਧਿਅਮ ਤੇ ਵਾਚ ਕਰ ਰਹੇ ਨੇ। ਸੋ ਇਹ ਸਿੱਖਾਂ ਲਈ ਬਹੁਤ ਬੜਾ ਉਪਰਾਲਾ ਹੈ ਕਿ US ਦੀ ਕੈਪੀਟਲ ਦੇ ਵਿੱਚ ਹੋ ਰਹੀ ਹੈ ਜਿੱਥੇ ਕਿ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਗੁਰੂ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ। ਇਹ ਸਾਡੀ ਇੱਥੇ ਪੰਜਵੀਂ ਪਰੇਡ ਹੈ ਜੋ ਗੁਰੂ ਕਿਰਪਾ ਦੀ ਸੰਗਤ ਦੇ ਹਿਸਾਬ ਨਾਲ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ। ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਮਿਦਾਸ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਜਗਤ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਦੂਸਰਾ ਵਾਸ਼ਿੰਗਟਨ DC ਵਿਖੇ ਅੱਜ ਬਹੁਤ ਵੱਡਾ ਇਕੱਠ ਹੋਇਆ ਹੈ। ਇਹ ਸਾਰਾ ਉਪਰਾਲਾ ਈਸਟ ਕੋਸਟ ਕਮੇਟੀ ਤੇ ਬਾਕੀ ਗੁਰੂ ਘਰ ਦੇ ਜਥੇਬੰਦੀਆਂ ਦੁਆਰਾ ਖਾਸ ਕਰਕੇ ਪਾਇਨ ਹਿੱਲ ਦਾ ਬੜਾ ਵੱਡਾ ਦਿਨ ਹੈ ਕਿਉਂਕਿ ਜੋ 14 ਤਰੀਕ ਦਾ ਮਤਾ ਪਾਸ ਹੋ ਰਿਹਾ ਹੈ ਵਾਸ਼ਿੰਗਟਨ DC ਵਿੱਚ ਸਦਾ ਬਹਾਰ 14 ਅਪ੍ਰੈਲ ਸਿੱਖ ਡੇ ਹੋਇਆ ਕਰੇਗਾ। ਉਹ ਪਾਇਨ ਹਿੱਲ ਦੇ ਸਿੰਘਾਂ ਵੱਲੋਂ ਕਾਫੀ ਉਪਰਾਲਾ ਕੀਤਾ ਗਿਆ ਹੈ। ਇਹ ਸੁਭਾਅ ਵਧਾਈ ਦੇ ਪਾਤਰ ਹਨ। ਬਾਕੀ 84 ਦਾ ਬਹੁਤ ਬਹੁਤ ਧੰਨਵਾਦ ਜੋ ਹਮੇਸ਼ਾ ਸਿੱਖਾਂ ਦੇ ਚੰਗੇ ਰਾਜ ਵਾਸਤੇ ਅੱਗੇ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਆਪਾਂ ਤੁਹਾਨੂੰ ਦੱਸਿਆ ਕਿ ਵੱਖ-ਵੱਖ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਇਸ ਪਰੇਡ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ। ਸੋ ਗੁਰਦੁਆਰਾ ਸੰਤ ਸਾਗਰ ਵਾਲੇ ਗੁਰਦੁਆਰਾ ਸਾਹਿਬ ਤੋਂ ਜਿਹੜੇ ਸਿੱਖ ਸੰਗਤਾਂ ਆਈਆਂ ਨੇ ਆਪਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਕੀ ਕਹਿਣਾ ਚਾਹੋਗੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਸਾਜਨਾ ਦਿਵਸ ਦੀ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਜੋ ਕਿ ਜਾਹੋ ਜਲਾਲ ਖਾਲਸਾ ਜੀ ਦਾ ਵਾਸ਼ਿੰਗਟਨ ਵਿਖੇ ਅੱਜ ਸਾਰੀਆਂ ਸੰਗਤਾਂ ਆ ਕੇ ਖਾਲਸਾ ਜੀ ਦਾ ਦਿਵਸ ਮਨਾ ਰਹੇ ਨੇ। ਤੋ ਜੋ ਇਹ ਅੱਜ TV ਵਾਲੇ ਤੁਹਾਡੇ ਤੱਕ ਸੁਨੇਹਾ ਪਹੁੰਚਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਗੁਰਦੁਆਰਾ ਸੰਤ ਸਾਗਰ ਦੀ ਸੰਗਤ ਵੱਲੋਂ ਸਭਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਜਿਸ ਤਰ੍ਹਾਂ ਤੁਸੀਂ ਬੈਨਰ ਦੇਖ ਰਹੇ ਹੋ ਅਪਰ
ਦਰਬੇ ਜਿਹੜੀ ਹੈ ਪੈਨਸਿਲਵੇਨੀਆ ਤੋਂ ਗੁਰੂ ਨਾਨਕ ਸਾਹਿਬ ਸੁਸਾਇਟੀ ਵੱਲੋਂ ਹੈਗਾ। ਸੋ ਆਪਾਂ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕੌਣ ਸਾਨੂੰ ਦੱਸਣਗੇ ਜੀ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ? ਬਸ ਜੀ ਬੜੀ ਖੁਸ਼ੀ ਆ ਕਿ ਸਾਰੀਆਂ ਸਿੱਖ ਸੰਗਤਾਂ ਦੂਰਾਂ ਤੋਂ ਹਰ ਸਟੇਟ ਤੋਂ ਆਣ ਕੇ ਜਿਹੜਾ ਸਿੱਖ ਡੇ ਪਰੇਡ ਨੂੰ ਮਨਾ ਰਹੀਆਂ, ਜਿਹੜਾ ਵਰਲਡ ਦੇ ਵਿੱਚ ਸਾਰੀ ਦੁਨੀਆ ਦੇਖ ਰਹੀ। ਬੜੀ ਖੁਸ਼ੀ ਆ ਕਿ ਇਹਨਾਂ ਸਾਡਾ ਮਾਹੌਲ ਵਧੀਆ, ਇਹਨਾਂ ਸੰਗਤਾਂ ਇਕੱਠੀਆਂ ਹੋਈਆਂ ਜੀ। ਹਾਂਜੀ, ਸਿੱਖ ਕੋਆਰਡੀਨੇਸ਼ਨ ਜਿਹੜੀ ਕਮੇਟੀ ਦੇ ਕੋਆਰਡੀਨੇਟਰ ਸਾਡੇ ਨਾਲ ਮੌਜੂਦ ਨੇ ਸਰਦਾਰ ਹਿੰਮਤ ਸਿੰਘ ਜੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ ਕਿ ਤੁਸੀਂ ਐਡਾ ਵੱਡਾ ਕਾਰਜ ਗੁਰੂ ਦੇ ਮਿਹਰ ਦੇ ਸਦਕਾ ਤੁਸੀਂ ਆਰੰਭ ਕੀਤਾ ਹੈ ਔਰ ਚੱਲ ਵੀ ਰਿਹਾ ਔਰ ਚੱਲਦਾ ਵੀ ਰਹੇਗਾ। ਕੀ ਮੈਸੇਜ ਦੇਣਾ ਚਾਹੋਗੇ? ਜੀ ਬਿਲਕੁਲ ਜੀ, ਸਤਿਗੁਰਾਂ ਦੀ ਬਖਸ਼ਿਸ਼ ਹੋਈ ਆ। ਅੱਜ 5ਵੀਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਪਰੇਡ ਜਿਹੜੀ ਆ ਉਹ ਵਾਸ਼ਿੰਗਟਨ ਡੀਸੀ ਵਿਖੇ ਕੱਢੀ ਜਾ ਰਹੀ ਆ। ਅੱਜ ਤੁਸੀਂ ਦੇਖੋ ਬਈ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਉੱਤੇ ਕਿੰਨੇ ਜ਼ਿਆਦਾ ਵਿਜ਼ਟਰ ਆਏ ਹੋਏ ਆ ਕਿ ਨਾਲ ਹੀ ਜਿਹੜੀ ਸਾਡੀ ਇਸ ਪਰੇਡ ਤੋਂ ਪਹਿਲਾਂ ਚੈਰੀ ਬਲੌਸਮ ਪਰੇਡ ਜਿਹੜੀ ਕੱਢੀ ਜਾਂਦੀ ਆ, ਲਾਸਟ 2 ਈਅਰ ਕੋਵਿਡ ਦੀ ਵਜ੍ਹਾ ਕਰਕੇ ਕੈਂਸਲ ਹੋਈਆਂ ਪਰੇਡਸ। ਸੋ ਅੱਜ ਬਹੁਤ ਹੀ ਵੱਡਾ ਉਤਸ਼ਾਹ ਆ ਤੇ ਇਹ 5ਵੀਂ ਪਰੇਡ ਦੇ ਵਿੱਚ ਇਹ ਪਰੇਡ ਮੈਂ ਸਮਝਦਾ ਵੀ ਸਟੈਬਲਿਸ਼ ਹੋ ਚੁੱਕੀ ਆ ਸਿੱਖਾਂ ਦੀ। ਤਾਂ ਆਇਡੈਂਟੀਟੀ, ਹੇਟ ਕ੍ਰਾਈਮਸ ਔਰ ਦੂਜੀਆਂ ਜੇ ਗੱਲਾਂ ਕਰਦੇ ਆ ਵੀ ਅਸੀਂ ਜਿਹੜੇ ਸਾਡੇ ਡੋਮੈਸਟਿਕ ਐਂਡ ਇੰਟਰਨੈਸ਼ਨਲ ਮੁੱਦੇ ਜਿਹੜੇ ਆ ਉਹਨਾਂ ਦੇ ਉੱਤੇ ਜੇ ਗੱਲ ਕਰਨ ਦੀ ਗੱਲ ਆ ਤਾਂ ਸਾਨੂੰ ਅੱਜ ਦਾ ਜਿਹੜਾ ਯੁੱਗ ਆ ਉਹ ਨੰਬਰਾਂ ਦੀ ਗੱਲ ਕਰਦਾ, ਕਾਊਂਟਿੰਗ ਦੀ ਗੱਲ ਕਰਦਾ। ਤਾਂ ਅਸੀਂ ਵੱਡੀ ਤਾਦਾਦ ਵਿੱਚ ਅੱਜ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਉੱਤੇ ਜੁੜੇ ਆ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪਰੇਡ ਜਿਹੜੀ ਖਾਲਸਾ ਸਾਜਨਾ ਦਿਵਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਖਾਲਸੇ ਦੀ ਸਾਜਨਾ ਕੀਤੀ। 1.25 ਲੱਖ ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਉਸ ਖਾਲਸੇ ਦੀ ਸਾਜਨਾ ਅੱਜ ਖਾਲਸਾ ਦੇਸ਼ ਵਿਦੇਸ਼ ਦੇ ਵਿੱਚ ਨੈਸ਼ਨਲ ਸਿੱਖ ਡੇ ਦੇ ਤੌਰ ਤੇ ਸਾਜਨਾ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਮਨਾਉਂਦਾ ਆ। ਸੋ ਬਹੁਤ ਹੀ ਉਤਸ਼ਾਹ ਆ, ਖਾਸ ਕਰਕੇ ਨੌਜਵਾਨ ਜਿਹੜਾ ਯੂਥ ਆ ਉਹ ਗੱਤਕਾ ਪਲੇ ਕਰ ਰਿਹਾ, ਬੈਂਡ ਆਪਣਾ ਤਿਆਰ ਕਰਕੇ ਲੈ ਕੇ ਆਇਆ। ਬਹੁਤ ਹੀ ਚਾਵਾਂ ਦੇ ਨਾਲ ਅੱਜ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਇਸ ਪਰੇਡ ਦੇ ਵਿੱਚ ਜੁੜੀਆਂ ਹੋਈਆਂ। ਤਾਂ ਸਾਨੂੰ ਬੜਾ ਚਾਅ ਆ ਔਰ ਬੜੀ ਖੁਸ਼ੀ ਆ ਕਿ ਅਸੀਂ ਆਪਣੀ ਕੌਮ ਦੀ ਗੱਲ ਕਰ ਰਹੇ ਹਾਂ ਤੇ TV 84 ਚੈਨਲ ਦਾ ਸਾਡਾ ਕੌਮੀ ਚੈਨਲ ਜਿਹੜਾ ਪੰਥਕ ਚੈਨਲ ਆ ਹਮੇਸ਼ਾ ਕਵਰ ਕਰਦਾ। ਪਹਿਲੀ ਪਰੇਡ ਦੇ ਵਿੱਚ ਪੰਥਕ ਚੈਨਲ ਦਾ ਖਿਤਾਬ ਜਿਹੜਾ ਸੰਗਤਾਂ ਨੇ ਇਸੇ ਪਰੇਡ ਦੇ ਵਿੱਚ ਦਿੱਤਾ ਸੀ TV 84 ਨੂੰ। TV 84 ਦੀ ਸਪੋਰਟ ਕਰੋ ਜੀ, ਸਾਡਾ ਆਪਣਾ ਪੰਥਕ ਕੌਮੀ ਚੈਨਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਵਤਾਰ ਸਿੰਘ ਬਮਰਾ ਭਾਈ ਲਾਲੋ ਸਿੱਖ ਸੇਵਾ ਮਿਸ਼ਨ ਵੱਲੋਂ ਖਾਲਸਾ ਦੇ ਸਾਜਨਾ ਦਿਵਸ ਦੀਆਂ ਲੱਖ ਵਧਾਈਆਂ ਦਿੰਦਾ ਔਰ ਆਸ ਕਰਦਾ ਵੀ ਇਸੇ ਤਰ੍ਹਾਂ ਆਪਾਂ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਸਿੱਖੀ ਦਾ ਪਸਾਰ ਕਰੀਏ ਔਰ ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ, ਗੁਰਬਾਣੀ ਦੇ ਲੜ ਲੱਗੀਏ। ਇਸੇ ਤਰ੍ਹਾਂ ਹੀ ਅੱਗੇ ਵੱਧ ਕੇ ਆਪਣਾ ਜੀਵਨ ਸਫਲਾ ਕਰੀਏ। ਜੋ ਸਿੱਖ ਵਾ ਇਹ ਸਰਬੱਤ ਦਾ ਭਲਾ ਮੰਗਦਾ, ਸਾਰੀਆਂ ਕੌਮਾਂ, ਸਾਰੀਆਂ ਜੋ ਕਮਿਊਨਿਟੀਆਂ ਸਾਰੀਆਂ ਨੂੰ ਗੁਲਵੱਕੜੀ ਦੇ ਵਿੱਚ ਰਹਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਹੋਵੇ ਵੱਧ ਤੋਂ ਵੱਧ ਤੇ ਅਸੀਂ ਆਪਣਾ ਜੀਵਨ ਗੁਰਬਾਣੀ ਦੇ ਲੇਖੇ ਲਾ ਕੇ ਸਫਲਾ ਕਰੀਏ। ਇਹ ਮੈਂ TV 84 ਦਾ ਧੰਨਵਾਦ ਕਰਦਾ ਜਿਹੜਾ ਇਹ ਸਿੱਖੀ ਦਾ ਫਲਸਫਾ ਦਿਖਾ ਰਿਹਾ ਦੁਨੀਆ ਦੇ ਵਿੱਚ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਉਹ ਲੱਗ ਹੀ ਨਹੀਂ ਰਿਹਾ ਵੀ ਅਸੀਂ ਬਾਹਰ ਬੈਠੇ। ਅੱਜ ਕੱਲ੍ਹ ਜੋ ਵੀ ਇਹਨਾਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਹੋ ਰਿਹਾ, ਪਰਮਾਤਮਾ ਕਰੇ ਸਿੱਖੀ ਇਸੇ ਤਰ੍ਹਾਂ ਦੇ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਸਾਰੇ ਆਪਾਂ ਜਿੱਥੇ ਰਹਿੰਦੇ ਆ ਆਪਣੇ ਪਿਛਲੀ ਦੇਸ਼ ਦੇ ਵਿੱਚ ਇੱਥੇ ਵੀ ਦੇਸ਼ ਦੇ ਵਿੱਚ ਸਿੱਖੀ ਦਾ ਫਲਸਫੇ ਨੂੰ ਅੱਗੇ ਵਧਾ ਕੇ ਤੇ ਆਪਣੀ ਕੌਮ ਦੀ ਆਪਣੇ ਦੇਸ਼ ਦੀ ਸੇਵਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਗੁਰਦੁਆਰਾ ਸਿੰਘ ਸਭਾ ਕਾਟੜ ਤੋਂ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਾਰੀ ਸੰਗਤ ਆ ਜਿਹੜੀ ਉੱਥੋਂ ਇਕੱਠੀ ਹੋ ਕੇ ਕਾਟੜ ਤੋਂ ਇੱਥੇ ਵਾਸ਼ਿੰਗਟਨ DC ਦੇ ਵਿੱਚ ਜਿਹੜਾ 5ਵਾਂ ਨਗਰ ਕੀਰਤਨ ਆ ਸਿੱਖ ਡੇ ਪਰੇਡ, ਜਿਹਨੂੰ ਕਿ ਫਰੀडम ਮਾਰਚ ਦੇ ਤੌਰ ਤੇ ਵੀ ਜਾਣਿਆ ਜਾਂਦਾ। ਸੋ ਇਹ ਸਿੱਖਾਂ ਦੇ ਰਾਜ ਦੀ ਜਿਹੜੀ ਅਲੱਗ ਗੱਲ ਚੱਲਦੀ ਆ, ਜਿਹਦੇ ਲਈ ਸਿੱਖ ਕੌਮ ਹੁਣ ਤੱਕ ਹੰਭਲਾ ਮਾਰ ਰਹੀ ਆ। ਸੋ ਸਾਡੇ ਆਜ਼ਾਦ ਮੁਲਕ ਖਾਲਿਸਤਾਨ ਲਈ ਜਿਹੜੀ ਹੈ ਪਰੇਡ ਹੈ ਕੱਢੀ ਗਈ ਆ। ਸੋ ਇਹਦੀ ਵਿਲੱਖਣਤਾ ਵੀ ਇਹੀ ਆ ਕਿਉਂਕਿ ਜਦੋਂ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ ਤਾਂ ਸਾਨੂੰ ਬਾਕੀਆਂ ਤੋਂ ਨਿਆਰਾ ਵਿਲੱਖਣ ਇੱਕ ਅਲੱਗ ਪਹਿਚਾਣ ਦਿੱਤੀ। ਅਸੀਂ ਜੋ ਵੀ ਸਾਡੇ ਤੇ ਜ਼ੁਲਮ ਹੋਇਆ ਉਹਦੇ ਖਿਲਾਫ ਅਸੀਂ ਬੋਲਦੇ ਹਾਂ, ਬਲਕਿ ਜੋ ਕਿ ਮਾਈਨੋਰਟੀਜ਼ ਤੇ ਵੀ ਕੋਈ ਜ਼ੁਲਮ ਹੁੰਦਾ ਉਹਦੇ ਖਿਲਾਫ ਵੀ ਅਸੀਂ ਬੋਲਦੇ ਹਾਂ। ਹੁਣ ਜੇ ਦੇਖਿਆ ਜਾਵੇ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਸਿੱਖਾਂ ਦੀ ਚੜ੍ਹਦੀ ਕਲਾ, ਇੱਥੇ ਤਾਂ ਕਈ ਜਗ੍ਹਾ ਤੁਸੀਂ ਦੇਖਿਆ ਹੋਣਾ ਵੀ ਸਿੱਖ ਕਿਰਪਾਨਾਂ ਪਾ ਕੇ ਆਮ ਫਿਰਦੇ ਆ। ਪਰ ਬੜੀ ਅਫਸੋਸ ਵਾਲੀ ਗੱਲ ਆ
ਕਿ ਜਿਹੜੇ ਮੁਲਕ ਤੋਂ ਅਸੀਂ ਆਏ ਆ, ਜਿਸ ਨੂੰ ਅਸੀਂ ਆਪਣਾ ਮੁਲਕ ਕਹਿੰਦੇ ਆ, ਉੱਥੇ ਸਾਡੀਆਂ ਸ੍ਰੀ ਸਾਹਿਬ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ। ਟ੍ਰੇਨਾਂ ਦੇ ਵਿੱਚ ਚੜ੍ਹਨ ਲਈ ਸ੍ਰੀ ਸਾਹਿਬ ਲਵਾਈਆਂ ਜਾ ਰਹੀਆਂ। ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਦਸਤਾਰ ਉਤਾਰੀ ਜਾ ਰਹੀ ਹੈ, ਉਹਨਾਂ ਦੀ ਘੜਾ ਪਹਿਨਕੇ ਨਹੀਂ ਮਤਲਬ ਜਾਣ ਦਿੱਤਾ ਜਾ ਰਿਹਾ। ਸੋ ਸਾਡੇ ਕਕਾਰਾਂ ਤੇ ਉਸ ਮੁਲਕ ਦੇ ਵਿੱਚ ਪਾਬੰਦੀਆਂ ਨੇ ਜਿਹਦੇ ਲਈ ਸਿੱਖ ਕੌਮ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ। ਸੋ ਇਹੀ ਸਾਰਾ ਜਿਹੜਾ ਧੱਕਾ ਜਦੋਂ ਇਕੱਠਾ ਹੋਇਆ ਤੇ 84 ਚ ਜਦੋਂ ਇਹ ਸਾਰਾ ਕੁਝ ਨਿਕਲ ਕੇ ਬਾਹਰ ਆਇਆ, ਸੋ 84 ਤੋਂ ਸਾਡਾ ਜਿਹੜਾ ਨਿਸ਼ਾਨਾ ਟੋਟਲੀ ਬਦਲ ਗਿਆ। ਅੱਜ ਜਿਹੜਾ ਸਿੱਖ ਕੌਮ ਦਾ ਅਸਲ ਨਿਸ਼ਾਨਾ ਉਹ ਇੱਕ ਆਜ਼ਾਦ ਮੁਲਕ ਖਾਲਿਸਤਾਨ ਆ, ਕਿਉਂਕਿ ਜਿੰਨੀ ਅਸੀਂ ਸੰਘਰਸ਼ ਕੀਤਾ ਉਸ ਦੇ ਵਿੱਚ ਸਾਨੂੰ ਜੋ ਅਸੀਂ ਪਹਿਲਾਂ ਮੰਗਾਂ ਮੰਨੀਆਂ, ਜੋ ਸਾਡੀਆਂ ਸੀਗੀਆਂ, ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ, ਬਲਕਿ ਅੱਜ ਤੱਕ ਉਸੇ ਤਰ੍ਹਾਂ ਧੱਕਾ ਹੁੰਦਾ ਆ ਰਿਹਾ। ਸੋ ਉਸੇ ਵਿਲੱਖਣਤਾ ਨੂੰ ਜੋ ਸਾਡੀ ਸਿੱਖ ਕੌਮ ਦਾ ਨਿਸ਼ਾਨਾ ਵਾ ਉਸੇ ਨੂੰ ਦਰਸਾਉਂਦੀ ਹੋਈ ਇਹ ਜਿਹੜੀ ਵਾਸ਼ਿੰਗਟਨ ਡੀਸੀ ਦੀ ਪਰੇਡ ਆ ਇਹ ਕੱਢੀ ਜਾਂਦੀ ਆ। ਪ੍ਰਬੰਧਕਾਂ ਦਾ ਖਾਸ ਤੌਰ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਜਿਹੜੇ ਕਿ ਬਹੁਤ ਦੂਰੋਂ ਆ ਕੇ 3-4 ਦਿਨ ਇੱਥੇ ਰਹਿ ਕੇ ਇਹ ਪਰੇਡ ਨੂੰ ਕੱਢਦੇ ਆ। ਨਾਲ ਹੀ ਮੈਂ ਖਾਸ ਤੌਰ ਤੇ TV 84 ਦਾ ਵੀ ਧੰਨਵਾਦ ਕਰਦਾ, ਕਿਉਂਕਿ ਇਹ ਚੈਨਲ ਆ ਜਿਹੜਾ ਇਹ ਸਿੱਖਾਂ ਦੀ ਆਜ਼ਾਦ ਹਸਤੀ ਦੀ, ਆਜ਼ਾਦ ਮੁਲਕ ਦੀ, ਖਾਲਿਸਤਾਨ ਦੀ ਗੱਲ ਕਰਦਾ। ਹਮੇਸ਼ਾ ਇਸ ਪਲੇਟਫਾਰਮ ਤੇ ਸਿੱਖਾਂ ਦੇ ਪੱਖ ਦੀ ਗੱਲ ਜਿਹੜੀ ਉਹ ਕੀਤੀ ਜਾਂਦੀ ਹੈ। ਇੰਨੀਆਂ ਬੇਨਤੀਆਂ ਕਰਦਾ ਕਿ ਮੈਂ ਜਾਚਕਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਚੈਨਲ 84 ਤੇ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਜੋ ਇਹ ਸਾਲਾਨਾ ਪਲੇਟ ਵਾਸ਼ਿੰਗਟਨ DC ਦੇ ਵਿੱਚ ਜੋ ਹਰ ਸਾਲ ਕੱਢੀ ਜਾਂਦੀ ਸੀ, ਕੋਰੋਨਾ ਕਰਕੇ 2 ਸਾਲ ਲਈ ਰੋਕੀ ਗਈ ਸੀ, ਅੱਜ ਫਿਰ ਦੁਬਾਰਾ ਮੌਕਾ ਮਿਲਿਆ। ਅਸੀਂ ਇੱਥੇ ਦੇ ਪ੍ਰਬੰਧਕਾਂ ਔਰ ਇੱਥੇ ਦੀ ਜੋ ਗਵਰਨਮੈਂਟ ਹੈ ਉਹਦੇ ਬੜੇ ਧੰਨਵਾਦੀ ਹਾਂ, ਇਹਨਾਂ ਨੇ ਸਾਨੂੰ ਦੁਬਾਰਾ ਫਿਰ ਮੌਕਾ ਦਿੱਤਾ। ਇਹ ਪਰੇਡ ਸਿੱਖਾਂ ਦੀ ਇੱਕ ਨਵੇਕਲੀ ਜੋ ਹਸਤੀ ਆ ਉਹਨੂੰ ਸ਼ੋਅ ਕਰਦੀ ਆ। ਅਸੀਂ ਇਸੇ ਤਰ੍ਹਾਂ ਹੀ ਇਹ ਜੋ ਵੀ ਪਰੇਡਾਂ ਕੱਢਦੇ ਰਹਾਂਗੇ, ਜਿਸ ਤਰ੍ਹਾਂ 23 ਅਪ੍ਰੈਲ ਨੂੰ ਨਿਊਯਾਰਕ ਸਿਟੀ ਦੇ ਵਿੱਚ ਮਨਾਟਨ ਵਿੱਚ ਔਰ 21 ਤਰੀਕ ਨੂੰ ਨਿਊਯਾਰਜੀ ਕਾਰਟਰ ਦੇ ਵਿੱਚ ਕੱਢੀ ਜਾ ਰਹੀ ਆ। ਔਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਉਹਨਾਂ ਸਪੇਟਾਂ ਵਿੱਚ ਵੀ ਜ਼ਰੂਰ ਦਰਸ਼ਨ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिंदाबाद जिंदाबाद। ਹਾਂਜੀ, ਕੀ ਕਹਿਣਾ ਚਾਹੋਗੇ ਭਾਈ ਸਾਹਿਬ? ਕਿ ਬਸ ਖਾਲਸੇ ਦੀ ਆਜ਼ਾਦੀ ਵਾਸਤੇ ਅਰਦਾਸ ਕਰਨੇ ਆ ਕਿ ਜਿੰਨੀ ਜਲਦੀ ਤੋਂ ਜਲਦੀ ਖਾਲਸੇ ਨੂੰ ਆਜ਼ਾਦੀ ਮਿਲੇ ਤਾਂ ਕਿ ਅਸੀਂ ਵੀ ਆਪਣਾ ਫਰੀडम ਮੰਨ ਸਕੀਏ। ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਪੰਜਾਬ ਵਿੱਚ, ਇੰਡੀਆ ਦੇ ਵਿੱਚ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ, ਜਿੱਦਾਂ ਕਕਾਰ ਵੀ ਲਵਾਏ ਜਾ ਰਹੇ ਨੇ, ਕੀ ਕਹਿਣਾ ਚਾਹੋਗੇ? ਇੱਥੇ ਤੇ ਆਪਾਂ ਬੜੇ ਖੁਸ਼ਹਾਲ ਆ, ਆਪਾਂ ਆਪਣੇ ਕਕਾਰ ਪਾ ਕੇ ਆਪਣੀ ਗੱਲ ਵੀ ਕਹਿ ਸਕਦੇ ਹਾਂ, ਕੀ ਕਹਿਣਾ ਚਾਹੋਗੇ? ਇਹ ਪਿਛਲੇ 70 ਸਾਲ ਤੋਂ ਇਹੋ ਹੀ ਹੋ ਰਿਹਾ ਇੰਡੀਆ ਵਿੱਚ। ਜਦੋਂ ਸਾਡੀ ਆਜ਼ਾਦੀ ਬ੍ਰਿਟਿਸ਼ ਗਵਰਨਮੈਂਟ ਤੋਂ ਟ੍ਰਾਂਸਫਰ ਹੋਈ ਹਿੰਦੂਆਂ ਤੋਂ, ਉਦੋਂ ਤੋਂ ਹੀ ਉਹਨਾਂ ਨੂੰ ਸਾਡੇ ਤੋਂ ਚੋਭ ਹੈ। ਤੇ ਜਿੰਨਾ ਚਿਰ ਸਾਨੂੰ ਆਜ਼ਾਦੀ ਨਹੀਂ ਮਿਲਦੀ, it's going to keep happening. I don't know how people in India believe they have any freedom. There is no freedom for minority or Sikh in India. ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਜਿਹੜਾ ਹੈ, ਇਹ ਜਿਹੜੀ 5ਵੀਂ ਨੈਸ਼ਨਲ ਸਿੱਖ ਡੇ ਪਰੇਡ ਹੈਗੀ ਹੈ, ਇਸ ਦੇ ਵਿੱਚ ਨਾ ਕਿ ਕਾਫੀ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ। ਚੱਠਾ ਸਾਹਿਬ ਜੀ, ਜਿਹੜੇ ਬਲਵਿੰਦਰ ਸਿੰਘ ਚੱਠਾ ਸਾਹਿਬ, ਜਿਹੜੇ ਕਿ TV 84 ਨੂੰ ਸਪੋਰਟ ਕਰਦੇ ਨੇ, ਹਮੇਸ਼ਾ ਹਮਾਇਤ ਵੀ ਕਰਦੇ ਨੇ। ਆਪਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਲੱਖ ਲੱਖ ਵਧਾਈ ਹੋਵੇ। ਅੱਜ ਵਾਸ਼ਿੰਗਟਨ DC ਵਿਖੇ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ, ਖਾਲਿਸਤਾਨ ਅਫੇਅਰ ਸੈਂਟਰ, TV 84, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਮੂਹ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ 5ਵੀਂ ਸਿੱਖ ਨੈਸ਼ਨਲ ਡੇ, ਸਿੱਖ ਫਰੀडम ਮਾਰਚ ਅਤੇ ਖਾਲਸਾ ਸਾਜਨਾ ਦਿਵਸ ਦਾ ਜੋ ਇਹ 5ਵਾਂ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਰੈਲੀ ਕੱਢੀ ਜਾ ਰਹੀ ਹੈ, ਜੋ ਬੜੇ ਸਿੱਖ ਸੰਗਤਾਂ ਦੇ ਵਿੱਚ ਬਹੁਤ ਉਮਾਹ ਹੈ
ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਲ ਹੋਈਆਂ ਹਨ। ਆਪ ਦੇ ਰਹੇ ਹੋ ਇੱਕ ਮੀਲ ਲੰਮਾ ਜੋ ਹੈ ਜਲੂਸ ਚੱਲ ਰਿਹਾ ਹੈ। ਸੋ ਸਾਰੀ ਸਿੱਖ ਕੌਮ ਹੁਮਮ ਆ ਕੇ ਇਸ 5ਵੇਂ ਨਗਰ ਕੀਰਤਨ ਵਿੱਚ ਪਹੁੰਚੀ ਹੋਈ ਹੈ। ਸੋ ਸਾਰੀ ਸਿੱਖ ਸੰਗਤ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ ਹੋਵੇ। ਖਾਲਿਸਤਾਨ ਅਫੇਅਰ ਸੈਂਟਰ ਜੋ ਕਿ ਖਾਲਿਸਤਾਨ ਲੈਣ ਲਈ ਪ੍ਰਣ ਹੈ, ਜੋ ਇਹ ਸਿੱਖ ਸੰਗਤਾਂ ਇੱਥੇ ਖਾਲਿਸਤਾਨ ਦੇ ਨਾਅਰੇ ਲਾ ਰਹੀਆਂ ਹਨ ਅਤੇ ਹਿੰਦੁਸਤਾਨ ਗਵਰਨਮੈਂਟ ਨੂੰ ਇਹ ਦੱਸਣਾ ਚਾਹੁੰਦੀਆਂ ਹਨ ਕਿ ਅਸੀਂ ਆਪਣਾ ਆਜ਼ਾਦ ਮੁਲਕ, ਆਪਣਾ ਘਰ ਖਾਲਿਸਤਾਨ ਲੈ ਕੇ ਰਹਾਂਗੇ। ਜਿੰਨਾ ਚਿਰ ਖਾਲਿਸਤਾਨ ਆਜ਼ਾਦ ਨਹੀਂ ਹੁੰਦਾ ਅਸੀਂ ਉਹਨਾਂ ਚਿਰ ਚੁੱਪ ਕਰਕੇ ਨਹੀਂ ਬੈਠਾਂਗੇ। ਸੋ ਇਹਨਾਂ ਹੀ ਸ਼ਬਦਾਂ ਨਾਲ ਆਪ ਸਾਰੇ ਸਿੱਖ ਸੰਗਤ ਨੂੰ ਇੱਕ ਵਾਰ ਫਿਰ ਸਮੂਹ ਖਾਲਸਾ ਸਾਜਨਾ ਦਿਵਸ ਦੀ ਵਧਾਈ ਹੋਵੇ। ਤੇ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਵੀ ਵਲੰਟੀਅਰਸ ਨੇ ਜਿਨ੍ਹਾਂ ਨੇ ਇਸ ਪਰੇਡ ਨੂੰ ਕਾਮਯਾਬ ਕਰਨ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ, ਵਰਲਡ ਸਿੱਖ ਪਾਰਲੀਮੈਂਟ ਅਤੇ ਹੋਰ ਸੰਸਥਾਵਾਂ ਦੇ ਵਲੰਟੀਅਰਸ ਨੇ ਇਸ ਵਿੱਚ ਸਹਿਯੋਗ ਦਿੱਤਾ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲੰਗਰਾਂ ਵਿੱਚ ਸੇਵਾਵਾਂ ਨਿਭਾਈਆਂ ਹਨ, ਫਲੋਟਾਂ ਨੂੰ ਡੈਕੋਰੇਸ਼ਨ ਕਰਨ ਵਾਸਤੇ ਤੇ ਹੋਰ ਵੀ ਜਿਹੜੀਆਂ ਸੇਵਾਵਾਂ ਕੀਤੀਆਂ ਹਨ ਉਹਨਾਂ ਦਾ ਆਪ ਸਿੱਖ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪੰਜ ਪਿਆਰੇ ਸਾਜੇ ਖੰਡੇ ਵਾਲੀ ਧਾਰ ਵਿੱਚੋਂ ਸੀਸ ਉੱਤੇ ਦਸਤਾਰ ਗਾਦਰੇ ਗਲ ਵਿੱਚ ਸੌਂਦੇ ਨੇ, ਸੀਸ ਉੱਤੇ ਦਸਤਾਰ ਗਾਦਰੇ ਗਲ ਵਿੱਚ ਸੌਂਦੇ ਨੇ, ਬੋਲੇ ਸੋਨਿਹਾ ਜਕਾਰੇ ਸਿੰਘ ਗਜਾਉਂਦੇ ਨੇ, ਬੋਲੇ ਸੋਨਿਹਾ ਜਕਾਰੇ ਸਿੰਘ ਗਜਾਉਂਦੇ ਨੇ। ਕਲਗੀ ਵਾਲਾ ਆਪ ਦੱਸੇ ਹਰ ਸਿੰਘ ਸਰਦਾਰ ਵਿੱਚੋਂ, ਕਲਗੀ ਵਾਲਾ ਆਪ ਦੱਸੇ ਹਰ ਸਿੰਘ ਸਰਦਾਰ ਵਿੱਚੋਂ, ਪੰਜ ਪਿਆਰੇ ਸਾਜੇ ਖੰਡੇ ਵਾਲੀ ਧਾਰ ਵਿੱਚੋਂ, ਪੰਜ ਪਿਆਰੇ ਸਾਜੇ ਖੰਡੇ ਵਾਲੀ ਧਾਰ ਵਿੱਚੋਂ। ਜਰਵਾਣੇ ਨੂੰ ਨੱਚ ਪਾਉ ਤੇ ਜ਼ੁਲਮ ਮਟਾਵੇਗਾ, ਜਰਵਾਣੇ ਨੂੰ ਨੱਚ ਪਾਉ ਤੇ ਜ਼ੁਲਮ ਮਟਾਵੇਗਾ, ਉਹ ਸੰਜੂ ਤੇ ਚਮਕੌਰ ਇਸ ਦੀਆਂ ਵਾਰਾਂ ਗਾਵੇਗਾ, ਫਿਰ ਸੰਜੂ ਤੇ ਚਮਕੌਰ ਇਸ ਦੀਆਂ ਵਾਰਾਂ ਗਾਵੇਗਾ। ਚਮਕੇਗਾ ਬੜਾਣੇ ਖਾਲਸਾ ਧੁੰਦੂ ਕਾਰ ਵਿੱਚੋਂ, ਚਮਕੇਗਾ ਬੜਾਣੇ ਖਾਲਸਾ ਧੁੰਦੂ ਕਾਰ ਵਿੱਚੋਂ, ਪੰਜ ਪਿਆਰੇ ਸਾਜੇ ਖੰਡੇ ਵਾਲੀ ਧਾਰ ਵਿੱਚੋਂ, ਪੰਜ ਪਿਆਰੇ ਸਾਜੇ ਖੰਡੇ ਵਾਲੀ ਧਾਰ ਵਿੱਚੋਂ, ਪੰਜ ਪਿਆਰੇ ਸਾਜੇ ਖੰਡੇ ਵਾਲੀ ਧਾਰ ਵਿੱਚੋਂ। ਖੰਡੇ ਦੀ ਧਾਰ ਦੇ ਵਿੱਚੋਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਮਹਾਰਾਜ ਨੇ ਇਸ ਖਾਲਸੇ ਨੂੰ ਸਾਜਿਆ, ਜਿਸ ਦੇ ਇਸ ਆਗਮਨ ਸਾਜਨਾ ਦਿਵਸ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਾਂ ਸਾਰੇ ਖੁਸ਼ੀਆਂ ਦੇ ਨਾਲ ਮਨਾਉਂਦੇ ਹੋਇਆ ਇਸ ਵਾਸ਼ਿੰਗਟਨ ਡੀਸੀ ਵਿਖੇ ਪਹੁੰਚੇ ਆ। ਸਾਰੀਆਂ ਸਭਾ ਸੁਸਾਇਟੀਆਂ, ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਧੰਨਵਾਦ ਕਰਦਾ ਸਤਿਕਾਰਯੋਗ ਬਾਬਾ ਸੱਜਣ ਸਿੰਘ ਜੀ, ਜਿਹੜੇ ਬਹੁਤ ਵੱਡੇ ਇਕੱਠ ਦੇ ਵਿੱਚ ਸੰਗਤ ਨੂੰ ਲੈ ਕੇ ਅੱਜ ਦੇ ਇਸ ਸਮਾਗਮ ਵਿੱਚ ਪਹੁੰਚੇ ਨੇ। ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਗੁਰਦੁਆਰਾ ਬਾਬਾ ਮੱਖਣ ਸ਼ਾਲਵਾੜਾ ਸਿੱਖ ਸਾਈਡ ਤੋਂ ਪ੍ਰਧਾਨ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਬਹੁਤ ਸਾਰੀ ਸੰਗਤ ਨਾਲ ਪਹੁੰਚੇ ਨੇ, ਧੰਨਵਾਦ। ਸਿੱਖ ਕਲਚਰ ਸੁਸਾਇਟੀ ਤੋਂ ਪ੍ਰਧਾਨ ਜੀ ਸਾਹਿਬ ਬਹੁਤ ਸਾਰੀਆਂ ਬੱਸਾਂ ਲੈ ਕੇ ਪਹੁੰਚੇ ਨੇ। ਵੱਖ-ਵੱਖ ਸਟੇਟਾਂ ਤੋਂ, ਵੱਖ-ਵੱਖ ਥਾਵਾਂ ਤੋਂ ਗੁਰੂ ਕੀ ਸੰਗਤ ਆਈ ਏ, ਸਾਰਿਆਂ ਦਾ ਧੰਨਵਾਦ। ਬਸ ਇਹੋ ਜਿਹੇ ਸਮਾਗਮਾਂ ਦੇ ਅੰਦਰ ਕੇਵਲ ਦਰਸ਼ਨ ਹੀ ਕਰਦੇ ਹੁੰਦੇ ਨੇ, ਸਮੇਂ ਦੀ ਸੀਮਾ ਥੋੜੀ ਹੁੰਦੀ ਹੈ। ਜਦੋਂ ਸਮਾਂ ਥੋੜਾ ਹੋਵੇ ਬੁਲਾਰਾ ਕਹਿਣਾ ਕੁਝ ਚਾਹੁੰਦਾ ਤੇ ਨਿਕਲਦਾ ਕੁਝ ਹੋਰ ਹੈ। ਇਹ ਵੀ ਗੱਲ ਸੱਚ ਹੈ, ਕਿਉਂਕਿ ਸਮੇਂ ਨਾਲ ਹੀ ਗੱਲ ਕਰੀ ਜਾ ਸਕਦੀ ਹੈ। ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮਾਣ ਸਤਿਕਾਰ ਕੀਤਾ ਤੁਸੀਂ ਸਾਰਿਆਂ ਲਈ। ਗੁਰੂ ਚਰਨਾਂ ਵਿੱਚ ਅਰਦਾਸ, ਵਾਹਿਗੁਰੂ ਸੱਚੇ ਪਾਤਸ਼ਾਹ ਖੁਸ਼ੀਆਂ ਖਿੜੇ ਵਰਤਾਵੇ, ਆਉਣ ਵਾਲਾ ਸਮਾਂ ਖੁਸ਼ੀਆਂ ਵਾਲਾ ਹੋਵੇ। ਮੇਰੇ ਵੀਰ ਬੈਠੇ ਨੇ ਮੇਰੀਆਂ ਨਜ਼ਰਾਂ ਸਾਹਮਣੇ, ਜਸਮੀਤ ਜਿਹੜੇ ਪਰਮੇਸ਼ਰਾਂ ਦੀ ਦੁਨੀਆ ਦੇ ਵਿੱਚ ਨੇ, ਜੀ ਆਇਆਂ ਨੂੰ ਕਹਿੰਦਾ ਵਾ। ਡਾਕਟਰ ਰੋਜ਼ ਬੈਠੇ ਨੇ, ਜੀ ਆਇਆਂ ਨੂੰ ਕਹਿੰਦਾ ਵਾ। ਹੋਰ ਪਤਵੰਤੇ ਸੱਜਣ ਇੱਥੇ ਬੈਠੇ ਨੇ, ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਵਾ। ਅਗਲੇ ਪ੍ਰੋਗਰਾਮ ਦੀ ਜਾਣਕਾਰੀ ਸਤਿਕਾਰਯੋਗ ਮੇਰੀ ਕੌਮ ਦੀ ਸਰਮਾਉਰ ਸ਼ਖਸੀਅਤ ਵਿਦਵਾਨਾਂ ਦੀ ਦੁਨੀਆ ਦੇ ਵਿੱਚੋਂ ਆਪਣਾ ਨਾਂ ਰਖਾਉਂਦੇ ਨੇ ਅਤੇ ਸੰਘਰਸ਼ੀ ਯੋਧਿਆਂ ਦੇ ਅੰਦਰ ਵੀ ਕੰਮਕਾਰ ਛੱਡ ਕੇ ਪੰਥ ਦੇ ਸੰਘਰਸ਼ ਵਿੱਚ
ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਸਤਿਕਾਰਯੋਗ ਪ੍ਰਧਾਨ ਜੀ ਸਾਹਿਬ ਸਰਦਾਰ ਹਿੰਮਤ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਾਂਗਾ ਸਟੇਜ ਤੇ ਆਉਣ। ਫਲੈਸ਼ਿੰਗ ਦੀ ਸਮੁੱਚੀ ਪ੍ਰਬੰਧਕ ਕਮੇਟੀ ਆਈ ਹੈ, ਜਥੇਬੰਦੀ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ, ਸਾਰੇ ਵੀਰਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਤਿਕਾਰਯੋਗ ਪ੍ਰਧਾਨ ਜੀ ਸਾਹਿਬ ਸਰਦਾਰ ਹਿੰਮਤ ਸਿੰਘ ਜੀ। ਇੱਕ ਤਾਂ ਬੇਨਤੀ ਹੈ ਜੀ ਸਮੁੱਚੀਆਂ ਸੰਗਤਾਂ ਨੂੰ, ਜਿਹੜੇ ਛਕ ਰਹੇ ਆ ਉਹ ਠੀਕ ਹੈ, ਜਿਨ੍ਹਾਂ ਨੇ ਛਕ ਲਿਆ ਪ੍ਰਸ਼ਾਦਾ ਪਾਣੀ ਉਹ ਅੱਗੇ ਆ ਕੇ ਬੈਠ ਜਾਣਾ। ਤੁਹਾਡਾ ਜ਼ਿਆਦਾ ਸਮਾਂ ਨਹੀਂ, ਥੋੜਾ ਸਮਾਂ ਲੈਣਾ ਆ। ਸਾਡੇ ਪਾਸ ਕੁਝ ਪੰਥਕ ਬੁਲਾਰੇ ਆ ਗੁਰੂ ਦਾ ਪਿਆਰਾ ਖਾਲਸਾ, ਛੋਟੇ ਛੋਟੇ ਬੱਚੇ ਸਪੈਸ਼ਲੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਤਾਂ ਸਾਰਿਆਂ ਨੂੰ ਬੇਨਤੀ ਆ ਸਾਧ ਸੰਗਤ ਜੀ, ਜਿਹੜੇ ਪਿੱਛੇ ਖਲੋਤੇ ਆ ਅੱਗੇ ਆ ਜਾਓ ਸਾਰੇ ਜਾਣੇ। ਇੱਕ ਬੇਨਤੀ ਮੰਨ ਲਓ, ਤੁਸੀਂ ਛਕਾ ਕੇ ਅੱਗੇ ਆ ਜਾਓ, ਜਿਨ੍ਹਾਂ ਨੇ ਛਕ ਲਿਆ ਪ੍ਰਸ਼ਾਦਾ ਪਾਣੀ ਤਾਂ ਅੱਗੇ ਜੁੜ ਜਾਓ। ਸਾਰਿਆਂ ਨੂੰ ਬੇਨਤੀ ਆ, ਅਸੀਂ ਮੇਲਾ ਨਹੀਂ, ਅੱਜ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 5ਵੀਂ ਸਿੱਖ ਨੈਸ਼ਨਲ ਡੇ ਪਰੇਡ ਸਿੱਖ ਫਰੀडम ਮਾਰਚ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਆਪ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਆ। ਸੋ ਆਓ ਆਪਾਂ ਕੁਝ ਮਿੰਟ ਵਾਸਤੇ ਇਸ ਗੁਰਮੁਖ ਪਿਆਰੇ ਅਸੀਂ ਆਪਣੇ ਖਾਲਸਾ ਪਾਸੋਂ ਬੱਚੇ ਛੋਟੇ ਛੋਟੇ ਅਸੀਂ ਕੀਰਤਨ ਸਰਵਣ ਕਰੀਏ। ਆਓ ਜੀ ਸਾਰੇ ਜਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
शिवा पर मोए है शुभ कर मन ते कब हूँ न डरो जब आव कियो निदान बने अत हिरन में तब जूझ मरो अत हिरन में तब जूझ मरो बोले सोने बोले सोने देह शिवा पर मोए है शुभ कर मन ते कब हूँ न डरो देह शिवा पर मोए है शुभ कर मन ते कब हूँ न डरो बोले सोने बोले सोने बोले सोने वाहिगुरु जी का खालसा वाहिगुरु जी की फतेह। श्री अकाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਛੋਟੇ ਛੋਟੇ ਬੱਚਿਆਂ ਨੂੰ ਇਨਕਰੇਜ ਕਰਨ ਵਾਸਤੇ ਸਾਡੀ ਪਨੀਰੀ ਆ ਕੌਮ ਦੀ ਸਾਧ ਸੰਗਤ ਜੀ ਇਸੇ ਤਰ੍ਹਾਂ ਬੈਠੇ ਰਹਿਣਾ। ਆਪਾਂ ਨੇ ਆਪਣੇ ਬੁਲਾਰਿਆਂ ਦੇ ਵਿੱਚ ਥੋੜੇ 2-2 ਮਿੰਟ ਵਿਚਾਰ ਲੈਣੇ ਆ ਸੁਣਨੇ ਆ। ਤਾਂ ਇਹ ਬੱਚਾ ਸਾਡੇ ਪਾਸ ਸਰਦਾਰ ਗਨੀਬ ਸਿੰਘ ਜੀ 1-2 ਮਿੰਟ ਵਾਸਤੇ ਕਵੀਸ਼ਰੀ ਕਹਿਣਗੇ। ਸਰਦਾਰ ਗਨੀਬ ਸਿੰਘ ਜੀ। वाहिगुरु जी का खालसा वाहिगुरु जी की फतेह। गुरु ਨੂੰ ਪਿਆਰੀ ਸਾਧ ਸੰਗਤ ਜੀ ਦਸਤਾਰ ਸਾਡੀ ਸ਼ਾਨ ਹੈ ਅਤੇ ਸਾਡੀ ਪਹਿਚਾਨ ਹੈ ਤੇ ਇਸ ਦਸਤਾਰ ਪਿੱਛੇ ਲੱਖਾਂ ਸਿੰਘਾਂ ਨੇ ਅਤੇ ਗੁਰੂਆਂ ਨੇ ਆਪਣੇ ਸੀਸ ਦਿੱਤੇ ਪਰ ਇਸ ਦਸਤਾਰ ਨੂੰ ਹੱਥ ਨਹੀਂ ਲਾਣ ਦਿੱਤਾ ਤੇ ਅੱਜ ਮੈਂ ਇਸੇ ਦਸਤਾਰ ਉੱਪਰ ਕਵਿਸ਼ਰੀ ਦੀ ਹਾਜ਼ਰੀ ਲਾਣ ਜਾ ਰਿਹਾ ਹਾਂ। ਕਿੱਦਾਂ ਕਰਾਂ ਦੀਵਾਨ ਉਹਨਾਂ ਸਿੰਘਾਂ ਦੇ ਮੈਂ ਜਿਨ੍ਹਾਂ ਦੇ ਸਿਰ ਤੇ ਸੋਹਣੀ
ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਡੇ ਨੌਜਵਾਨ ਬੱਚੇ ਜਿਹੜਾ ਸਾਡੀ ਕੌਮ ਦਾ ਭਵਿੱਖ ਹਨ, ਬਹੁਤ ਹੀ ਵਧੀਆ ਬੱਚੇ ਨੇ, ਬਹੁਤ ਹੌਸਲੇ ਨਾਲ ਆਪ ਜੀ ਨੂੰ ਕਵਿਤਾ ਸਰਵਣ ਕਰਾਈ। ਹੁਣ ਮੈਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟਕੋਟ ਦੇ ਸਾਡੇ ਸਪੋਕਸਮੈਨ ਜੋ ਮੀਡੀਆ ਇੰਚਾਰਜ ਹਨ ਭਾਈ ਹਰਜਿੰਦਰ ਸਿੰਘ ਜੀ ਪਾਈਨ ਹਿੱਲ, ਉਹ 2 ਮਿੰਟ ਲਈ ਆਪ ਜੀ ਨੂੰ ਆਪਣੇ ਈਸਟਕੋਟ ਜੋ ਕਮੇਟੀ ਨੇ ਫਰਕ ਕੀਤਾ ਹੈ ਉਹਦੇ ਬਾਰੇ ਆਪ ਜੀ ਨਾਲ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਖਾਲਸਾ ਸਿਰਜਣਾ ਦਿਵਸ 323ਵੇਂ ਖਾਲਸਾ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ। ਮੈਨੂੰ ਬੜੀ ਖੁਸ਼ੀ ਹੈ ਦੇਖ ਕੇ ਕਿ ਇਹ ਪਰੇਡ ਜਿਹੜੀ ਕਿ 2016 ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਕੋਰਸ ਨੇ ਪਹਿਲੀ ਪਰੇਡ ਕੱਢੀ ਸੀ, ਤੇ ਹਰ ਸਾਲ ਇਹਦੇ ਵਿੱਚ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਵਧ ਰਹੀ ਹੈ। ਇਹਨੂੰ ਦੇਖ ਕੇ ਬੜਾ ਉਤਸ਼ਾਹ ਹੈ, ਬੜੀ ਖੁਸ਼ੀ ਹੈ। ਇਸ ਪਰੇਡ ਦਾ ਨਾਮ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਪਹਿਲੀ ਪਰੇਡ ਦਾ ਨਾਮ ਨੈਸ਼ਨਲ ਸਿੱਖ ਡੇ ਪਰੇਡ ਰੱਖਿਆ ਸੀ, ਕਿਉਂਕਿ ਸਿੱਖ ਡੇ ਪਰੇਡ ਜਿਹੜੀਆਂ ਨੇ ਵੱਡੇ ਵੱਡੇ ਸ਼ਹਿਰਾਂ 'ਚ, ਜਿੱਦਾਂ ਨਿਊਯਾਰਕ ਸਿਟੀ ਵਿੱਚ 23 ਅਪ੍ਰੈਲ ਨੂੰ ਹੋ ਰਹੀ ਹੈ, ਕਾਰਪੋਰੇਟ 'ਚ 21 ਮਈ ਨੂੰ ਹੋ ਰਹੀ ਹੈ। ਇਹ ਕਈ ਪਰੇਡ ਜਿਹੜੀਆਂ ਕੈਲੀਫੋਰਨੀਆ ਸਾਰੀ ਜਗ੍ਹਾ ਹੁੰਦੀਆਂ ਨੇ, ਦੇ ਆਰ ਆਲ ਕਾਲਡ ਸਿੱਖ ਡੇ ਪਰੇਡਸ, ਕਿਉਂਕਿ ਇਹ ਪਰੇਡ ਜਿਹੜੀ ਹੈ ਨੈਸ਼ਨਲ ਕੈਪੀਟਲ 'ਚ ਹੋ ਰਹੀ ਹੈ, ਇਸ ਕਰਕੇ ਇਸ ਨੈਸ਼ਨਲ ਸਿੱਖ ਡੇ ਪਰੇਡ ਦਿੱਤਾ ਗਿਆ ਹੈ। ਇਹ 2 ਸਾਲ ਇਹ ਪਰੇਡ ਨਹੀਂ ਹੋਈ, 2019 ਤੇ 2020 ਦੇ ਵਿੱਚ, ਕਿਉਂਕਿ ਕੋਵਿਡ ਕਰਕੇ ਪਰਮਿਟਸ ਦੀਆਂ ਰੈਸਟ੍ਰਿਕਸ਼ਨ ਸੀਗੀਆਂ। ਹੁਣ ਜਿਹੜੀ 2022 ਦੀ ਪਰੇਡ ਹੈ, ਇੱਕ ਤੇ ਸੰਗਤਾਂ ਨੂੰ ਮਿਲਣ ਦਾ ਸੁਭਾਗ ਮਿਲਿਆ ਹੈ, ਦੂਜਾ ਇੱਕ ਬਾਤ ਤੁਹਾਡੇ ਨਾਲ ਬੜੀ ਸਪੈਸ਼ਲ ਨਿਊਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਜਿਹਦੇ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਕਾਫੀ ਦੇਰ ਤੋਂ ਵਰਕ ਕਰ ਰਹੀ ਸੀ ਇਨ ਕੋਆਰਡੀਨੇਸ਼ਨ ਵਿਦ ਅਮਰੀਕਨ ਸਿੱਖ ਕਾਕਸ, ਜਿਹੜਾ ਕਿ ਅਸੀਂ ਇੱਕ ਬਿੱਲ ਜਿਹੜਾ ਹੈ US ਹਾਊਸ 'ਚ, US ਕੈਪੀਟਲ ਰਾਈਟ ਬਿਹਾਈਂਡ ਅਸ, ਜਿਹਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ, ਜਿਹੜੇ ਬਿੱਲ ਦਾ ਨਾਂ ਹੀ ਜਿਹੜਾ ਹੈ itself tell you what it is. It says that its US House supports April 14th Vaisakhi each year as National Sikh Day. A bill introduced हो गया है HR 1007. ਇਹਦੇ 14 co-sponsors ਨੇ, ਤੇ ਮੇਰੀ ਇਸ ਵੇਲੇ ਇਹ ਜਿਹੜੀ ਹਾਊਸ ਦੀ ਓਵਰਸਾਈਟ ਕਮੇਟੀ ਦੇ ਰਿਵਿਊ ਵਿੱਚ ਹੈ, ਉਸ ਤੋਂ ਬਾਅਦ ਇਹ ਫਲੋਰ ਤੇ ਵੋਟ ਵਾਸਤੇ ਪਹੁੰਚੇਗਾ। ਤੇ ਮੈਨੂੰ ਸਾਰਿਆਂ ਨੂੰ ਤੁਹਾਨੂੰ ਅਪੀਲ ਹੈ, US ਦੇ ਹਾਊਸ ਦੇ ਵਿੱਚ 435 US ਰਿਪਰੈਜ਼ੈਂਟੇਟਿਵ US ਕਾਂਗਰਸਮੈਨ ਨੇ, ਉਹਨਾਂ ਦੇ ਸਾਰਿਆਂ ਦੇ ਕੰਸਟੀਚੁਐਂਟਸ ਅਸੀਂ ਸਿੱਖ ਸਾਰੇ, they live throughout the country in every state, so please approach your congressman and tell them about this bill and ask for their support. This bill recognizes the ethnicity, Sikh ethnicity, which has been denied to us in our home country. ਤੁਹਾਨੂੰ ਪਤਾ ਹੈ 23 ਮਾਰਚ 1849 ਦੇ ਵਿੱਚ ਜਦੋਂ ਸਿੱਖ ਐਮਪਾਇਰ ਦਾ ਲਾਸਟ ਦਿਨ ਸੀ, the Sikh flag of Sarkar-e Khalsa was lowered and Union Jack was hoisted. This was 29th March, 173 years back. Coincidentally, 28 ਮਾਰਚ ਨੂੰ ਨੈਸ਼ਨਲ ਸਿੱਖ ਡੇ ਦਾ ਜਿਹੜਾ ਬਿੱਲ ਹੈ ਉਹ US ਹਾਊਸ ਵਿੱਚ ਇੰਟਰੋਡਿਊਸ ਹੋਇਆ। So this bill, which Sikhs were denied religion and ethnicity in US Constitution, recognizes Sikh as a religion, as an ethnic community. So ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਇੱਕ ਵਾਰੀ ਮੇਰੀ ਫਿਰ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ, please approach your congressman so that we can get this thing passed, bill passed
And also I want to tell you, this bill will be written in golden letters in US Sikh history for our posterity. ਕਿਉਂਕਿ ਉਹ ਯਾਦ ਕਰਨਗੇ ਵੀ ਸਾਡੇ ਵੱਡੇ ਵਡੇਰਿਆਂ ਨੇ ਇਹ ਦਿਨ ਐਸਟੈਬਲਿਸ਼ ਕੀਤਾ ਸੀ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸੇਂਟ ਪੈਟ੍ਰਿਕਸ ਡੇ ਵਾਸ ਐਸਟੈਬਲਿਸ਼ ਮੋਰ ਦੈਨ 150 years back, ਜਦੋਂ ਕਿ ਆਇਰਿਸ਼ ਵਾਰ ਸਮਾਲ ਮਾਈਨੋਰਿਟੀ ਜਸਟ ਲਾਈਕ ਅਸ ਨਾਓ। ਸੋ ਇਸੇ ਤਰ੍ਹਾਂ ਇਹੀ ਬਿੱਲ ਜਿਹੜਾ April 14th ਹੈ, ਵੀ ਰਿਮੈਂਬਰਡ as National Sikh Day, that our current St. Patrick's color is green, our color is going to be orange. So please, ਸਾਰੇ ਸਿੱਖ ਪੰਥ ਨੂੰ ਬਹੁਤ ਬਹੁਤ ਵਧਾਈ ਹੋਵੇ। Be proud, be happy. ਜਦੋਂ ਖਾਲਸੇ ਦਾ ਵੀ ਰਾਜ ਹੋਏਗਾ ਤੇ ਅੱਜ ਦੇ ਦਿਨ ਮੈਨੂੰ ਹੁਕਮ ਹੋਇਆ ਵੀ ਸਿੱਖ ਪਾਰਲੀਮੈਂਟ ਦੀ ਟੀਮ ਵੱਲੋਂ ਜਿਹੜਾ ਕੈਨੇਡੀਅਨ ਮਾਰੇ ਗਏ ਨੇ ਤੇ ਸਿੱਖਾਂ ਦੀ ਕਹਿ ਲਓ ਇੱਕ ਵੱਖਰੀ ਆਇਡੈਂਟੀਟੀ ਦੀ ਜਿਹੜੀ ਗੱਲ ਹੈ ਉਹ ਕਨੈਟੀਕਟ ਦੀ ਸਰਕਾਰ ਦੇ ਵਿੱਚ ਹੋਈ ਹੈ। ਸੋ ਸਭ ਤੋਂ ਪਹਿਲਾਂ ਤਾਂ ਸਾਡੀ ਬੜੀ ਵੱਡੀ ਅਚੀਵਮੈਂਟ ਹੈ। ਕੱਲੀ ਮੇਰੀ ਹੀ ਇਹਦੇ ਵਿੱਚ ਕੋਈ ਜਿੱਤ ਹੈਗੀ ਜੇ ਸਿਟੀ ਕਾਉਂਸਲ ਵਿੱਚ ਮੈਂ ਮੈਂਬਰ ਬਣਿਆ ਤੇ ਇੱਕ ਇਹੋ ਜੀ ਸਟੇਟ ਜਾਂ ਇਹੋ ਜੀ ਸਿਟੀ ਜਿੱਥੇ ਸਿੱਖਾਂ ਦੀ ਆਬਾਦੀ ਵੀ ਨਹੀਂ ਹੈਗੀ। ਸੋ ਇਹਦਾ ਵੀ ਜਿਹੜਾ ਕ੍ਰੈਡਿਟ ਹੈ ਸਿੱਖ ਕੌਮ ਨੂੰ ਹੀ ਜਾਂਦਾ ਜਿਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਬਈ ਤੁਸੀਂ ਅੱਗੇ ਚੱਲੋ, ਤੁਹਾਡੇ 'ਚ ਕੈਪੈਸਿਟੀ ਹੈ, ਤੁਸੀਂ ਕੌਮ ਦੀ ਗੱਲ ਕਰ ਸਕਦੇ ਹੋ ਤੇ ਪਬਲਿਕ ਸਰਵਿਸ ਵੈਸੇ ਵੀ ਸਿੱਖਾਂ ਦਾ ਕੰਮ ਹੈਗਾ ਕਰਨੀ। ਸੋ ਅਸੀਂ ਸਾਰੀ ਮਾਨਵਤਾ ਦੀ ਹੀ ਗੱਲ ਕਰਦੇ ਹਾਂ। ਬਟ 2018 ਦੇ ਵਿੱਚ ਇੱਕ ਪਬਲਿਕ ਐਕਟ ਬਣਿਆ ਸਟੇਟ ਆਫ ਕਨੈਟੀਕਟ ਨੇ ਬਣਾਇਆ ਜੋ ਕਿ ਆਪਣੇ ਆਪ ਵਿੱਚ ਇੱਕ ਨਵੇਕਲੀ ਚੀਜ਼ ਹੈ। ਬਈ ਉਹਦੇ ਵਿੱਚ ਲਿਖਿਆ ਵੀ ਨੋ ਮੈਟਰ ਹੂਜ਼ ਦਾ ਗਵਰਨਰ, ਜਿਹੜੀ ਸਿੱਖ ਜੈਨੋਸਾਈਡ ਦੀ ਰੈਕੋਗਨੀਸ਼ਨ ਹੈ ਵਿਲ ਹੈਪਨ ਐਵਰੀ ਈਅਰ। November 1st was recognized as a Sikh genocide remembrance day, and Sikhs are allowed to celebrate and commemorate their days in state capital with their articles of faith. So ਅਸੀਂ ਉਹ ਪ੍ਰੋਗਰਾਮ ਨੂੰ ਹਰ ਸਾਲ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ ਸਟੇਟ ਕੈਪੀਟਲ। ਈਵਨ ਕਿ ਕੋਵਿਡ ਦੇ ਚਲਦਿਆਂ ਵੀ ਅਸੀਂ ਸਟੇਟ ਕੈਪੀਟਲ ਦੇ ਬਾਹਰ ਕੀਤਾ ਸੀ ਪ੍ਰੋਗਰਾਮ। ਗਵਰਨਰ ਵੀ ਆਏ ਉਹਦੇ ਵਿੱਚ, ਉਹਨਾਂ ਨੇ ਵੀ ਆਪਣੀ ਜਿਹੜੀ ਅਫੀਸ਼ੀਅਲ ਸਟੇਟਮੈਂਟ ਵੀ ਦਿੱਤੀ ਤੇ ਸ਼ਾਮਲ ਵੀ ਹੋਏ। ਤੇ 2019 ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਇੱਕ ਜਿਹੜੀ ਫੋਟੋ ਸੀ ਉਹ ਪਬਲਿਕ ਲਾਇਬ੍ਰੇਰੀ ਤੇ ਲੱਗੀ। That was a very big achievement that Sikh martyrs were recognized at the public place. So we need to carry on those recognitions, and month of June was recognized by the Governor of State of Connecticut as a Sikh Memorial Month. ਤੇ Senator ਜਿਹੜੇ ਕ੍ਰਿਸ ਮਰਫੀ ਨੇ they passed the resolution 469 to recognize Vaisakhi in Senate. ਮਾਰਚ 11 ਸੀ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦੇ ਉਪਰਾਲਿਆਂ ਦੇ ਨਾਲ। ਉਹ 26 ਜਨਵਰੀ ਦੀ ਘਟਨਾ ਜਦੋਂ ਹੋਈ ਤੁਸੀਂ ਦੇਖਿਆ ਹੀ ਹੈ, ਦੀਪ ਸਿੱਧੂ ਨੇ ਜਦੋਂ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਤੇ ਸਿੱਖ ਨੌਜਵਾਨਾਂ ਨੇ ਆਪਣਾ ਰੋਸ਼ ਪ੍ਰਗਟ ਕੀਤਾ। ਕਿੱਦਾਂ ਇੰਡੀਆ ਦੇ ਵਿੱਚ ਨਿਸ਼ਾਨ ਸਾਹਿਬ was defamed by India, but at the same time with the efforts of World Sikh Parliament
state of Connecticut after that incident recognized the Nishan Sahib and recognized March 11th as a Sikh flag Nishan Sahib Day. 11 ਮਾਰਚ 1783 ਤੁਸੀਂ ਜਾਣਦੇ ਹੋ ਵੀ ਬਾਬਾ ਭਗੇਲ ਸਿੰਘ ਜੀ ਨੇ ਲਾਲ ਕਿਲੇ ਝੰਡੇ ਲਹਿਰਾਏ ਸੀ। ਸੋ ਮੈਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਖਾਲਸਾ ਪੰਥ ਦੀ ਜਿੱਤ ਹੀ ਸਮਝਦਾ ਤੇ ਮਾਰਚ 14th ਵਾਸ ਰੈਕਗਨਾਈਜ਼ਡ ਐਜ਼ ਅ ਸਿੱਖ ਨਿਊ ਈਅਰ। ਤੇ ਹੁਣ ਵੀ ਸੈਨੇਟ ਦੇ ਵਿੱਚ ਕਨੈਟੀਕਟ ਦੀ ਬਿੱਲ ਪਿਆ 133 ਵੀ ਦਸਤਾਰ ਸਮੇਤ ਜਿਹੜੇ ਸਟੇਟ ਟਰੂਪਰਸ ਨੇ ਉਹ ਸਰਵ ਕਰ ਸਕਣ ਕਨੈਟੀਕਟ ਸਟੇਟ ਪੁਲਿਸ ਵਿੱਚ। ਤੇ ਇਸ ਤੋਂ ਇਲਾਵਾ ਜਿਹੜੀ ਕਿਰਪਾਨ ਹੈ ਉਹਨੂੰ ਵੀ ਰੈਕੋਗਨੀਸ਼ਨ ਜਿਹੜੀ ਹੈ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਹੈ। ਜਿਹੜੀ ਇੱਕ ਡੈਡਲੀ ਵੈਪਨ ਪਾਲਿਸੀ ਹੁੰਦੀ ਹੈ ਸਕੂਲਸ ਦੀ ਉਹਦੇ ਵਿੱਚ ਕਿਰਪਾਨ ਨੂੰ ਅਕੋਮੋਡੇਸ਼ਨ ਮਿਲ ਰਹੀ ਹੈ। ਇਹਦੇ ਨਾਲ ਨਾਲ ਜਸਵੰਤ ਸਿੰਘ ਖਾਲੜਾ ਜੀ ਨੂੰ ਇੱਕ ਪਹਿਲਾ ਮਿਊਰਲ ਬਣਿਆ ਪੂਰੇ ਅਮਰੀਕਾ ਦੇ ਵਿੱਚ। ਇਹ ਪਹਿਲਾ ਮਿਊਰਲ ਹੈ ਜਿੱਥੇ ਸਿਵਲ ਰਾਈਟ ਮੂਵਮੈਂਟਸ ਦੇ ਜਿਹੜੇ ਮੋਹਰੀ ਸਨ ਅਮਰੀਕਾ ਦੇ ਉਹਨਾਂ ਨੂੰ ਮਾਨਤਾ ਮਿਲੀ। ਉੱਥੇ ਸਿੱਖਾਂ ਦੇ ਵੀ ਜਿਹੜੇ ਨੇ ਸਿਵਲ ਰਾਈਟ ਮੂਵਮੈਂਟਸ ਦੇ ਮੋਹਰੀ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਵੀ ਫੋਟੋ ਲਾਈ ਗਈ। ਤੇ ਮੈਂ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਾਂਗਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਜ਼ਰੂਰ ਕਰਦਾ ਵੀ 29 ਅਪ੍ਰੈਲ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਯੋਗਦਾਨ ਦੇ ਨਾਲ ਸਿਟੀ ਆਫ ਨਾਰਵਿਚ ਕਨੈਟੀਕਟ ਦੇ ਵਿੱਚ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਕਮੈਮੋਰੇਟ ਕਰ ਰਹੇ ਹਾਂ 29 ਅਪ੍ਰੈਲ ਦਾ ਉਹ ਮਤਾ ਜਦੋਂ ਇੱਕ ਰੈਜ਼ੋਲੂਸ਼ਨ ਪਈ ਸੀ 1986 ਦੇ ਵਿੱਚ ਵੀ ਸਿੱਖਾਂ ਨੇ ਹੁਣ ਗੁਲਾਮੀ ਨਹੀਂ ਸਹਿਣੀ। ਅਸੀਂ ਦਰਬਾਰ ਸਾਹਿਬ ਤੇ ਹਮਲੇ ਕਰਾ ਲਏ, ਅਸੀਂ ਆਪਣਾ ਜੈਨੋਸਾਈਡ ਕਰਾ ਲਿਆ, ਹੁਣ ਨਾਓ ਇਨਫ ਇਜ਼ ਇਨਫ। ਸੋ ਉਹ ਜਿਹੜਾ ਮਤਾ ਹੈਗਾ ਰੈਕੋਗਨਾਈਜ਼ਡ ਹੋ ਰਿਹਾ ਸਿਟੀ ਆਫ ਨਾਰਵਿਚ ਵੱਲੋਂ ਐਜ਼ ਅ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ। ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਨਾਰਵਿਚ ਸਿਟੀ ਹਾਲ ਕਨੈਟੀਕਟ ਦੇ ਵਿੱਚ ਸਾਰੇ ਆਪਾਂ ਵੀਰ ਭੈਣ ਭਰਾ ਇਸੇ ਤਰ੍ਹਾਂ ਜੁੜ ਕੇ ਉੱਥੇ ਇਕੱਠੇ ਹੋਈਏ ਤੇ ਆਪਣੀ ਇਕਜੁੱਟਤਾ ਦਾ ਸਬੂਤ ਦਈਏ। ਸਾਨੂੰ ਕਈ ਵਾਰੀ ਇਹ ਲੱਗਦਾ ਵੀ ਇਹ ਛੋਟੀਆਂ ਚੀਜ਼ਾਂ ਨੇ ਪਰ ਛੋਟੀਆਂ ਚੀਜ਼ਾਂ ਨਹੀਂ, ਇਹ ਬਹੁਤ ਵੱਡੀਆਂ ਚੀਜ਼ਾਂ ਨੇ। ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਮਤੇ ਤੁਹਾਡੇ ਕੈਪੀਟਲ ਦੇ ਵਿੱਚ ਵੀ ਪੜੇ ਜਾਣਗੇ। So, Inia Bentianeji, now I would like to invite Zato Kambithaya. He's from city of Norwich as well, and his homeland is Togo. Togo is an independent country and also member of UN. And he will be running for president in his country in upcoming time. So this is a good opportunity that he has exposure with the Sikh community. He already have friendship with the Sikh community. So I hope when he become president, he will talk about Sikh nation as well in United Nations. So, Mr. Zato, thank you very much for being with us. Thank you, thank you, thank you. Waheguru Ji Ka Khalsa, Waheguru Ji Ki Fateh. Please, I'm very honored to be among you. First of all, I want to thank my councilman, Sergeant Swajay Saint. He is doing a great job in Connecticut. Give me a hand. He's a good man. My name is Sato Kadambaya, and I'm the representative of the party in this country, of the Party of the People and Integrity, PPI in Togo. On the behalf of my party members, and I would like to wish Sikh Nation happy Vaisakhi. I am joining you in support of your various struggles to ensure human dignity, human rights in India and around the world. Your struggle is one of our core beliefs of PPI that every Togolese should have a fair life full of dignity and prosperity. It is important for us to join. As Martin Luther King said, injustice anywhere is a threat to justice everywhere. I am looking forward for your support as we PPI fight to ensure a life full of dignity for all Togolese. I will continue to work with the Sikh community here and learn more about how we can help Sikh living around abroad and especially in my home country, Togo. It's my hope that if PPI gets into power in Togo, the Sikh community will have a strong partner in Togo. And your struggle
our struggle will have a voice on the stage of the world nations. Finally, I would like to thank World Sikh Parliament and wish them success for their effort so that one day Sikh hopes and aspirations to live free with dignity in Punjab will become a reality. Again, thank you for the invite, and I wish you the best, and looking forward to working with all of you. Thank you. Thank you, sir. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਸਵਰਨਜੀਤ ਸਿੰਘ ਨੇ ਦੱਸਿਆ 29 ਅਪ੍ਰੈਲ ਦਾ, ਕਿਉਂਕਿ ਜਦੋਂ ਸਰਬੱਤ ਖਾਲਸਾ 1986 ਵਿੱਚ ਹੋਇਆ ਉਦੋਂ ਖਾਲਿਸਤਾਨ ਦਾ ਨਾਂ ਐਲਾਨ ਕੀਤਾ ਗਿਆ ਸੀ। ਇਸ ਲਈ 29 ਅਪ੍ਰੈਲ ਨੂੰ ਲਾਹੌਰ ਵਿੱਚ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ। ਹੁਣ ਮੈਂ ਭਾਈ ਬਖਸ਼ੀਸ਼ ਸਿੰਘ ਨੂੰ ਬੇਨਤੀ ਕਰਦਾ ਕਿ ਸਟੇਜ ਤੇ ਆਵੇ, ਉਹਦਾ ਜੋ ਗੈਸਟ ਲੈ ਕੇ ਉਹਨਾਂ ਨੂੰ ਰਿਕੋਗਨਾਈਜ਼ ਕਰਨ, ਤੇ ਸਾਰੀਆਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਇਸੇ ਤਰ੍ਹਾਂ ਜੁੜੇ ਰਹਿਣਾ, ਆਪਾਂ ਸਾਰਿਆਂ ਦਾ ਮਾਣ ਤਾਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ, ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਮੈਂ ਦੇਖ ਰਿਹਾ ਕਿ ਠਾਠਾ ਮਾਰਦਾ ਇਕੱਠ, ਤੁਸੀਂ ਮੇਰੇ ਵੀਰ ਭੈਣ ਭਰਾ ਸਾਰੇ ਹੀ ਜੋ ਤੁਸੀਂ ਆਏ ਹੋ ਬਹੁਤ ਦੂਰੋਂ ਚੱਲ ਕੇ ਆਏ ਆ। ਅੱਜ ਦੋ ਖੁਸ਼ੀਆਂ, ਇੱਕ ਤੇ ਖੁਸ਼ੀ ਜਿਹੜੀ ਖਾਲਸੇ ਦਾ ਸਿਰਜਣਾ ਦਿਵਸ ਆਪਾਂ ਮਨਾ ਰਹੇ ਆ, ਤੇ ਦੂਜੀ ਗੱਲ ਜਿਹੜੀ ਹੈਗੀ ਆ ਕਿ ਕਿਸਾਨਾਂ ਦਾ ਮੋਰਚਾ ਜੋ ਅਸੀਂ ਫਤਿਹ ਕੀਤਾ ਹੈ ਉਹ ਵੀ ਇੱਕ ਬਹੁਤ ਵੱਡੀ ਗੱਲ ਸੀ। ਤੇ ਨਾਲ ਹੀ ਅਸੀਂ ਉਸ ਵੀਰ ਨੂੰ ਦੀਪ ਸਿੱਧੂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ। ਮੈਂ ਜ਼ਿਆਦਾ ਟਾਈਮ ਨਹੀਂ ਤੁਹਾਡਾ ਲੈਣਾ ਹੈਗਾ। ਬਹੁਤ ਖੁਸ਼ੀ ਦੀ ਗੱਲ ਹੈ ਕਿ ਵਾਸ਼ਿੰਗਟਨ ਜੋ ਕੈਪੀਟਲ, ਇਹਨੂੰ ਵਾਸ਼ਿੰਗਟਨ ਦੀ ਕੈਪੀਟਲ ਨਹੀਂ, ਇਹ ਵਰਲਡ ਦੀ ਕੈਪੀਟਲ ਵਿੱਚ ਤੁਸੀਂ ਬੈਠੇ ਹੋ, ਤੇ ਮੈਨੂੰ ਬਹੁਤ ਹੀ ਖੁਸ਼ੀ ਹੈ। ਤੇ ਆਪਾਂ ਹਮੇਸ਼ਾ ਹੀ ਜੋ ਪਿਛਲੇ ਸਾਲਾਂ ਤੋਂ ਚੱਲਦਾ ਆ ਰਿਹਾ ਹੈਗਾ ਇਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਵਧਾਈ। ਤੇ ਨਾਲ ਮੈਂ ਜਿਹੜੀ ਇਹ ਈਸਟ ਕੋਸਟ ਦੀ ਕਮੇਟੀ ਹੈ ਜਿਨ੍ਹਾਂ ਨੇ ਬਹੁਤ ਹੀ ਹੰਭਲਾ ਮਾਰਿਆ ਹੈ, ਇਹਦੇ ਵਿੱਚ ਬਹੁਤ ਸਾਰਿਆਂ ਦਾ ਹੱਥ ਹੈਗਾ, ਸੋ ਮੈਂ ਨਾਂ ਨਹੀਂ ਲੈਣੇ, ਪਰ ਮੈਂ ਇਹਨਾਂ ਨੂੰ ਵੀ ਸਾਰੇ ਸੱਜਣਾਂ ਨੂੰ ਵੀਰਾਂ ਨੂੰ ਵਧਾਈ ਦਿੰਦਾ। ਤੇ ਹੁਣ ਮੈਂ ਸਿਰਫ ਇੰਟਰੋਡਿਊਸ ਕਰਨਾ ਚਾਹੁੰਦਾ ਹੈਗਾ ਫਰੈਡ ਹਿੱਲ, ਜੋ ਕਿ ਇਸ ਏਰੀਏ ਦੇ ਵਿੱਚ ਕਾਉਂਸਲ ਦੇ ਵਾਸਤੇ ਰਨ ਕਰ ਰਿਹਾ ਹੈਗਾ। ਇਹ ਆਪਣੇ ਆਪ ਹੀ ਆਪਣੀ ਜਾਣਕਾਰੀ ਦੇਣਗੇ। ਸਾਡਾ 15-20 ਸਾਲ ਤੋਂ ਇਹ ਸਾਡੀ ਕਮਿਊਨਿਟੀ ਦੀ ਸੇਵਾ ਵੀ ਕਰ ਰਿਹਾ, ਤੇ ਅਸੀਂ ਇਹਨੂੰ ਚਾਹੁੰਦੇ ਹਾਂ ਕਿ ਜਿੰਨੇ ਵੀ ਮੇਰੇ ਵੀਰ ਇੱਥੇ ਵਾਸ਼ਿੰਗਟਨ DC ਦੀ ਏਰੀਏ 'ਚ ਆ ਇਹਦੀ ਸਪੋਰਟ ਕਰਨ। ਇਹ ਤੁਹਾਨੂੰ ਹੋਰ ਜ਼ਿਆਦਾ ਦੱਸਣਗੇ ਫਰੈਡ ਹਿੱਲ। Thank you. Greetings. I wish everyone a happy Vaisakhi. I also want you to know that I believe in supporting multiculturalism and equality and equity for everyone. Here in this world, we need this right now today. I will be that representative who sits in the council to make sure that there is fairness and inclusion for the Sikh community in Washington, D.C. I want to thank you all for inviting me to be a part of your glorious celebration here today, and I look forward to helping you in every way I can. Thank you. Brian Schwab is also our Attorney General candidate who is running as the incoming. So we want to look for Brian Schwab. He is the person also that's going to be supporting the Sikh community. He was here earlier today, but he had another appointment he had to get to. So I want to make sure I let you know that Brian Schwab is the one you want to look for as the Attorney General. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਹੁਣ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰ ਸੈਂਟਰ ਤੋਂ ਜੋ ਪਹੁੰਚੇ ਉਹਨਾਂ ਨੂੰ ਬੇਨਤੀ ਹੈ ਕਿ 2 ਮਿੰਟ ਦੇ ਵਿੱਚ ਆ ਕੇ ਉਹ ਵੀ ਆਪਣੀ ਹਾਜ਼ਰੀ ਭਰਨ, ਕਿਉਂਕਿ ਅਸੀਂ ਸਮੂਹ ਪੱਤਰਕ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਆਪਣਾ ਬੁਲਾਰਾ ਮੰਨਦੇ ਕੁਝ ਹਮੇਸ਼ਾ ਖਾਲਿਸਤਾਨ ਦਾ ਪ੍ਰਚਾਰ ਕਰਦੇ ਹਨ। ਸੋ ਬੇਨਤੀ ਹੈ ਡਾਕਟਰ ਸਾਹਿਬ ਨੇ। ਰਾਜ ਕਰੇਗਾ ਖਾਲਸਾ, ਬਾਕੀ ਰਹਿ न कोई, पार हुए सब मिलेंगे, बचे शरण जो हुए। वाहिगुरू जी का खालसा वाहिगुरू जी की फतेह। कैपिटल हिल ते अज केसरी दस्तारा केसरी दुनिया का ਠਾਠਾ ਮਾਰਦਾ है समुंदर। बैकड्रॉप के विच जिथे कैपिटल हिल ते अमरीकन झंडा लहरा रहा है, उत्थे कुछ 100 फुट की विथ ते खालिस्तान का लहरा रहा झंडा है। दसते कि 1699 ईस्वी की विसाखी में
शिवालिक हिल्स ਦੀਆਂ फुट हिल्स तक श्री केसगढ़ साहब के मुकाम पे 80,000 के पंथक इकट्ठ चों केर की धार से परख के निकले 5 प्यारे ते ये खालसा पंथ जो प्रगट किया 10वें पातशाह ने 3 सदियां के घल्लूकारियां के इतिहास मुगलिया सल्तनत अफगान धाड़वी ब्रिटिश कलोनीलिस्ट और पिछले 75 सालों तो हिंदू कवियों के जुल्मां नूं चैलेंज करदिआं अज कैपिटल हिल तक साडी पहुंच ये दसदी है कि खालसा एटर्नल है, खालसा नादी पुत्र है। इसके पिता गुरु गोबिंद सिंह साहिब माता साहिब कौर वासी आनंदपुर के दुनिया भर के अंदर मैसेज खालसा सोए जो निर्धन को पाले, खालसा सोए जो दुष्ट को गाले। अज जदों उस फ्लोट से जिथे खालिस्तान के झंडे के नाल यूक्रेन का झंडा भी लहरा रहे सी, मैं क्राउड्स को एड्रैस कर रहा सी तो मैं ये कहा बेशक दुनिया के 193 तो ज्यादा मुल्क ने अज डू मोर किया जा रहा है। यूक्रेन 11 मिलियन तो ज्यादा लोग बेघर हो चुके ने, रशियन आर्मी का जुल्म जारी है। असी साडी कौम बेशक साडे कोल कोई जियोग्राफिकल मुल्क नहीं है, पर असी इस झंडे नूं अपने झंडे नाल खड़ा करके मैसेज दे रहे हैं कि अज भी सिख कौम यूनाइटेड सिक्स ने पोलैंड यूक्रेन बॉर्डर के उत्ते एक वड्डे टेंट च हजारां नूं पनाह दित्ती है। ह्यूमैनिटेरियन एड चल रही है और सिखां ने ऑफर दित्ती है कि असी यूक्रेन वालों लड़न लई तैयार है। ये सिक्खी का करैक्टर है और ये साडे लई माण वाली गल है कि टोंगा नेशन जिहड़ा यूनाइटेड नेशनस का मैंबर मुल्क है, उन्होंने एक रिस्पैक्टेबल सिटीजन वो भी आए ने। ये बेबी स्टैप्स होंदे ने और मैं मुबारकबाद देना चाहता है ईस्ट कोस्ट सिख कोऑर्डिनेशन कमेटी जिन्होंने स्टैप बाई स्टैप मूव किया। अज 5वीं सिख डे परेड के मौके सिर्फ भरवां इकट्ठ ही नहीं, एक बहुत वड्डी प्राप्ति जिहड़ा रेजोल्यूशन जिवें हरजिंदर सिंह जी ने दस्सिया 28 मार्च को 12 कांग्रेसमैनां ने यूएस कांग्रेस के विच इंट्रोड्यूस किया। इस गल का अंदाजा लाओ कि दुनिया के विच 193 तो ज्यादा मुल्क ने, सारे मुल्कों दी अपनियां कांग्रेशनल सिख कॉकस नहीं ने। सिख कौम उन्हों की यूएस कांग्रेशनल सिख कॉकस है। 50 तो ज्यादा कांग्रेसमैन बाई पार्टीसन के मैंबर ने और अज यूएस कांग्रेस के विच रेजोल्यूशन जिहड़ा कि बहुत जल्दी वापस यूएस कांग्रेस आएगा वोटिंग के लिए और कंसेंसस के नाल पास होएगा। उहदे च सिख कौम का नेशन का स्टेटस जो असी सिख धर्म लफज कहते हैं उहदे नाल सिख कौम ऑटोमैटिकली जुड़िया हुआ है। और गुरु कलगीधर पातशाह ने जन्म को जो सिख कौम के जन्म की गल करते हैं, ये जन्म के 312 वरियां बाद अज असी किस मुकाम पे खड़े हैं, मुबारकबाद के हकदार ने वो सारे वीर भैन यूएस कांग्रेशनल सिख कॉकस, अमेरिकन गुरुद्वारा प्रबंधक कमेटी, ईस्ट कोस्ट सिख कोऑर्डिनेशन कमेटी कि अज असी अपनी अटरी पछाण दे नाल पंजाब के जुल्मां की कहानी तुसीं सुणदे हो, तुसीं आप अपने पिंडे में हंडाई है। अज वो जनरेशन जिहड़ी 90 च आई भर जवानी दे विच सन, अज असी सारे जिंदगी की सड़क के एग्जिट के नेड़े तेड़े हैं। पर इस गल का सानू फखर और माण है और तसल्ली है कि जदों असी अपनी थर्ड जनरेशन को देखते हैं, अज छोटे छोटे बच्चे जदों खालिस्तान जिंदाबाद वो गदका खेल रहे हो, वो अज बैंड हुए दुनिया भर दे विच ये साडी पछाण ये गल दसदी है कि गुरु कलगीधर पातशाह जिन्हां दा इकरारनामा है पंथ दे नाल, पंथ खालसा खेती मेरी हों संभाल करो ते तेरी। गुरु ने कौम नूं बेघरे नहीं रहन देना। साडा वैपन फेथ है, साडा ईमान
ਉਮੀਦ ਹੈ ਕਿ ਤੁਹਾਡਾ ਇਹ ਜਜ਼ਬਾਤ, ਤੁਹਾਡੀ ਲਲਕਾਰ ਆਪਣੇ ਆਪ 'ਚ ਮੈਸੇਜ ਹੋਏ। ਅਕਾਲ ਤਖ਼ਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖ਼ਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਵੇਅਰ ਸੈਂਟਰ ਵਾਲੇ। ਡਾਕਟਰ ਸਾਹਿਬ ਦੀ ਘਾਲਣਾ ਜਿਹੜੀ ਕੌਮ ਵਾਸਤੇ ਬਹੁਤ ਵੱਡੀ ਆ, ਸੋ ਹਮੇਸ਼ਾ ਸਾਡਾ ਸਿਰ ਝੁਕਦਾ। ਭਾਵੇਂ ਅੱਜ ਕੱਲ੍ਹ TV 84 ਦੇ ਵਿੱਚ ਪ੍ਰੋਗਰਾਮ ਸੱਚੋ ਸੱਚ ਦੇ ਰਾਹੀਂ ਆਪਣੇ ਵਿਚਾਰ ਦਿੰਦੇ ਆ ਔਰ ਹਮੇਸ਼ਾ ਹੀ ਪੰਥਕ ਸਟੇਜਾਂ ਤੋਂ ਬੋਲਦੇ ਆ। ਸੋ ਮੇਰੀ ਬੇਨਤੀ ਹੁਣ ਆਪਣੇ ਸਰਦਾਰ ਗੁਰਦੇਵ ਸਿੰਘ ਜੀ ਕਾਂਗਾ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਤੋਂ ਔਰ ਸਾਡੇ ਹਿਊਮਨ ਰਾਈਟ ਕਮਿਸ਼ਨਰ ਵੀ ਆ, ਉਹ ਵੀ 2 ਮਿੰਟ ਲਈ ਆਪਣੇ ਵਿਚਾਰ ਦੇਣਗੇ। ਇਹਨਾਂ ਤੋਂ ਉਪਰੰਤ ਸਾਡਾ ਨੌਜਵਾਨ ਬੱਚਾ ਇਹ ਵੀ 2 ਮਿੰਟ ਲਈ ਆਪਣੇ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰੇਗਾ। ਸਰਦਾਰ ਬੂਟਾ ਸਿੰਘ ਜੀ ਖੜੌਦ, ਉਹਨਾਂ ਨੂੰ ਵੀ ਬੇਨਤੀ ਆ ਉਹ ਵੀ ਲਾਗੇ ਆ ਜਾਣ। ਤਾਂ ਇਸ ਤਰ੍ਹਾਂ ਆਪਾਂ ਸਾਰਿਆਂ ਦੇ ਵਿਚਾਰ ਸੁਣਨੇ ਆ। 2-2 ਮਿੰਟ ਆਪਾਂ ਜਿਹੜੀ ਸਮੇਂ ਦੀ ਨਿਜਾਕਤ ਨੂੰ ਸਮਝਿਆ ਹੋਇਆ। ਸੋ ਮੈਂ ਬੇਨਤੀ ਕਰਦਾ ਸਰਦਾਰ ਗੁਰਦੇਵ ਸਿੰਘ ਜੀ ਕੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਅੱਜ ਬੜਾ ਖੁਸ਼ੀਆਂ ਭਰਾ ਦਿਹਾੜਾ ਜਿਹੜਾ ਕਿ ਸਾਡੀ ਕੈਪੀਟਲ ਯੂਐਸਏ ਦੀ ਕੈਪੀਟਲ ਦੇ ਵਿੱਚ ਜਿਹੜੀ 5ਵੀਂ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਆ ਕੱਢੀ ਗਈ ਆ। ਪਰ ਮੈਂ ਇਹ ਸਮਝਦਾ ਕਿ ਜਿਹੜੀ ਪਰੇਡ ਆ ਕੱਢਣ ਦੇ ਨਾਲ ਜੇ ਆਪਾਂ ਸੋਚੀਏ ਕਿ ਆਪਾਂ ਕੀ ਗਵਾਇਆ ਤੇ ਕੀ ਖੱਟਿਆ, ਇਹਦੇ ਨਾਲ 2 ਚੀਜ਼ਾਂ ਵਾ। ਪਹਿਲੀ ਗੱਲ ਸਾਡੀ ਸਿੱਖਾਂ ਦੀ ਆਪਣੀ ਆਇਡੈਂਟੀ, ਜਿਹਦਾ ਕਿ ਦੂਸਰਾ ਸਾਡੀ ਆਪਣੀ ਸਟਰੈਂਥ। ਕਿਉਂਕਿ ਸਾਨੂੰ ਵਾਈਟ ਹਾਊਸ ਨੂੰ ਵੀ ਇੱਥੇ ਪਤਾ ਲੱਗਣਾ ਚਾਹੀਦਾ ਕਿ ਸਾਡੀ ਸਟਰੈਂਥ ਕਿੰਨੀ ਆ ਤੇ ਜੋ ਸਾਡੇ ਸਿੱਖਾਂ ਨੇ ਪ੍ਰਾਪਤੀਆਂ ਕੀਤੀਆਂ ਉਹ ਬਹੁਤ ਹੀ ਮੈਂ ਸਮਝਦਾ ਕਿ ਮਹੱਤਵਪੂਰਨ ਆ। ਤੇ ਭਾਵੇਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਜੀ, ਜਿਹੜਾ ਬੰਦਾ ਸਾਡੇ ਸਿੱਖ ਗਰੁੱਪ ਦੇ ਨਾਲ ਖੜੋਦਾ, ਰਿਗਾਰਡਲੈਸ ਆਫ ਕਿਹੜੀ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦਾ ਯੂਐਸਏ ਵਿੱਚ, ਉਹ ਸੈਨੇਟਰ ਦੀ, ਉਸ ਲੈਜਿਸਲੇਟਿਵ ਦੀ ਵੱਧ ਤੋਂ ਵੱਧ ਜਿਹੜੀ ਆ ਉਹ ਸਪੋਰਟ ਕਰੋ। ਜਿਸ ਤੌਰ ਤੇ ਮੈਂ ਇਹਨਾਂ ਵੀਰਾਂ ਨੂੰ ਵੀ ਬਹੁਤ ਧੰਨਵਾਦੀ ਹਾਂ ਇਹਨਾਂ ਦਾ, ਜਿਨ੍ਹਾਂ ਨੇ ਇਹ ਪਰੇਡ ਦੀ ਰਮਤਾ ਕੀਤੀ ਆ। ਪਰ ਨਾਲ ਦੀ ਨਾਲ ਬੇਨਤੀ ਵੀ ਕੀਤੀ ਆ ਕਿ ਜਿਸ ਤਰ੍ਹਾਂ ਦੇ ਬਾਹਰੋਂ ਨਿਊਯਾਰਕ ਤੋਂ ਇੰਨੀਆਂ ਸੰਗਤਾਂ ਆਈਆਂ, ਜਿਹੜੇ ਇੱਥੋਂ ਦੇ ਗੁਰੂ ਘਰ ਆ, ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੂੰ ਮੀਟਿੰਗ ਰੱਖੀ ਆਪਣੀ। ਪਰ ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਕਿ ਅਸੀਂ ਗੈਸਟ ਬਣ ਕੇ ਆਈਏ, ਤੁਹਾਡੇ ਚ ਪਾਰਟੀਸਪੇਟ ਆ ਕੇ ਕਰੀਏ। ਤੁਸੀਂ ਇੱਥੇ ਆ ਕੇ ਇਹਨਾਂ ਵੀਰਾਂ ਦੇ ਨਾਲ ਆਪਣਾ ਸਹਿਯੋਗ ਦਾ ਆਪਣਾ ਹਿੱਸਾ ਪਾਓ, ਤਾਂ ਕਿ ਇਹ ਜਿਹੜੀ ਪਰੇਡ ਆ, ਜਿਸ ਤਰ੍ਹਾਂ ਮੇਰੇ ਵੀਰ ਨੇ ਕਿਹਾ ਕਿ 5000 ਤੋਂ 50,000 ਲੱਖ ਬੰਦੇ ਤੱਕ ਜਿਹੜੀ ਆ ਉਹ ਸਾਡੀ ਸਟੈਪ ਹੋਵੇ ਤੇ ਤੁਹਾਡੀ ਤਾਂ ਹੀ ਸਾਰੇ ਬਣੇ ਸੁਣਾਈ ਹੋਣੀ ਆ। ਫਿਰ ਤੋਂ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਗੁਰਦੇਵ ਸਿੰਘ ਜੀ ਕਾਂਗਾ। ਸਾਧ ਸੰਗਤ ਜੀ, ਇੱਕ ਬੇਨਤੀ ਛੋਟੀ ਜੀ, ਸਾਡਾ ਵੀਰ ਜੋ ਪਿਛਲੇ ਸਮਿਆਂ ਦੇ ਵਿੱਚੋਂ ਵਿਛੜ ਗਿਆ, ਹਰਪ੍ਰੀਤ ਸਿੰਘ ਜੀ ਰਾਣਾ, ਜੋ ਰੈਫਰੈਂਡਮ ਵਾਸਤੇ, ਖਾਲਿਸਤਾਨ ਦੇ ਸੰਘਰਸ਼ ਵਾਸਤੇ, ਜਿਸ ਨੌਜਵਾਨ ਨੇ ਆਪਣੇ ਸਮੇਂ ਨੂੰ ਕੌਮ ਦੇ ਲੇਖੇ ਲਾਇਆ, ਆਪਣੇ ਸਰੀਰ ਨੂੰ ਕੌਮ ਦੇ ਲੇਖੇ ਲਾਇਆ, ਉਸ ਨੌਜਵਾਨ ਵਾਸਤੇ ਅੱਜ ਅਸੀਂ ਚਾਹੁੰਦੇ ਆ ਇਸ ਇਕੱਠ ਦੇ ਵਿੱਚ ਉਸ ਵੀਰ ਨੂੰ ਅਸੀਂ ਸਨਮਾਨ, ਜਿਹੜੇ ਉਹਨਾਂ ਦੇ ਮਾਤਾ ਪਿਤਾ ਜੀ ਸਰਦਾਰ ਕੁਲਦੀਪ ਸਿੰਘ ਜੀ, ਉਹਨਾਂ ਦੇ ਮਾਤਾ ਜੀ ਹਰਿੰਦਰ ਕੌਰ ਜੀ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ 2 ਮਿੰਟ ਲਈ ਉਹ ਸਟੇਜ ਤੇ ਆਣ। ਅਸੀਂ ਉਹਨਾਂ ਨੂੰ ਸਨਮਾਨ ਦੇਣਾ ਚਾਹੁੰਦੇ ਆ। ਸਰਦਾਰ ਕੁਲਦੀਪ ਸਿੰਘ ਜੀ ਆ ਜਾਓ ਸਟੇਜ ਦੇ ਉੱਤੇ। ਸਰਦਾਰ ਗੁਰਦੇਵ ਸਿੰਘ ਕੰਗ ਜੀ, ਕੁਲਦੀਪ ਸਿੰਘ ਜੀ ਢਿੱਲੋਂ, ਦਵਿੰਦਰ ਸਿੰਘ ਜੀ ਬੱਬਾ ਰਾਏ, ਹੋਰ ਸਰਦਾਰ ਜਗਰਾਜ ਸਿੰਘ ਜੀ, ਕੇਵਲ ਸਿੰਘ ਜੀ, ਸਾਰੇ ਜਣੇ ਆਇਓ ਉੱਤੇ। ਬਾਬਾ ਸੱਜਣ ਸਿੰਘ ਜੀ, ਹਾਂਜੀ ਬਾਬਾ ਸੱਜਣ ਸਿੰਘ ਨੂੰ ਵੀ ਬਾਬਾ ਸੱਜਣ ਸਿੰਘ, ਉਹਨਾਂ ਨੂੰ ਵੀ ਬੇਨਤੀ ਆ 2 ਮਿੰਟ ਲਈ ਜੇ ਆ ਸਕਦੇ ਸਟੇਜ ਤੇ ਜ਼ਰੂਰ। ਤੁਹਾਡੇ ਵੀ ਬਾਬਾ ਜੀ ਆਇਓ, ਸਨਮਾਨ ਕਰ। ਹੋਰ ਵੀ ਜਿੰਨੇ ਸੱਜਣ ਆ 2 ਮਿੰਟ ਲਈ ਆਪਾਂ ਸਨਮਾਨ ਦੇਣਾ ਆ। ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਜਿਸ ਤਰ੍ਹਾਂ ਇਸ ਪਰੇਡ ਦੇ ਵਿੱਚੋਂ ਹੁਣ ਉਭਾਰ ਕੇ ਪਹੁੰਚੇ ਜੀ ਤੇ 23 ਅਪ੍ਰੈਲ ਨੂੰ ਸਰਦਾਰ ਮਲਾਕਾ ਸਿੰਘ ਨੂੰ ਵੀ ਬੇਨਤੀ ਆ, ਗੁਰਦੁਆਰਾ ਸਿੱਖ ਸੋਸਾਇਟੀ ਦੇ ਸਮੂਹ ਪੰਥਕ ਜਥੇਬੰਦੀਆਂ, ਸਮੂਹ ਨਾਰਥ ਅਮਰੀਕਾ ਦੀਆਂ ਸੰਸਥਾਵਾਂ ਜਿੰਨੀਆਂ ਵੀ ਆ, ਉਹ ਹੁਣ ਉਭਾਰ ਕੇ 23 ਅਪ੍ਰੈਲ ਨੂੰ ਪਹੁੰਚੋ। ਇਸ ਤੋਂ ਬਾਅਦ ਬੇਨਤੀ ਆ ਕਿ ਜਿਹੜੀਆਂ ਸੰਗਤਾਂ ਨਿਊਯਾਰਕ ਤੋਂ ਆਈਆਂ, ਉਹਨਾਂ ਦੀਆਂ
ਸਿੱਖ ਸੋਸਾਇਟੀ ਦੀਆਂ ਉਹਨਾਂ ਦੀਆਂ ਬੱਸਾਂ ਜਾਣੀਆਂ ਪਰ ਆ ਵੇਟ ਕਰਕੇ ਫਿਰ ਆਪਣੀਆਂ ਬੱਸਾਂ ਨੂੰ ਚੱਲੇ ਪਏ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਹਾਂਜੀ, ਬੇਨਤੀ ਹੈ ਸਰਦਾਰ ਕੁਲਦੀਪ ਸਿੰਘ ਨੂੰ ਜੀ ਤੇ ਮਾਤਾ ਉਹਨਾਂ ਦੇ ਰਾਣਾ ਜੀ ਦੀ ਹਰਿੰਦਰ ਕੌਰ, ਅਸੀਂ ਗੋਲਡ ਮੈਡਲ ਸ਼ਹੀਦਾਂ ਨੂੰ ਯਾਦ ਕਰੀਏ, ਨੌਜਵਾਨਾਂ ਨੂੰ ਜੋ ਹਮੇਸ਼ਾ ਅੱਗੇ ਜੀ ਉਹਨਾਂ ਨੂੰ ਬੇਨਤੀ ਹੈ ਹਰਿੰਦਰ ਕੌਰ ਜੀ ਨੂੰ। ਸਟੇਟ ਆਫ ਕਨੈਕਟੀਕਟ ਦੇ ਵੱਲੋਂ ਰਾਣੇ ਵੀਰ ਵਾਸਤੇ ਫਰੀडम ਫਾਈਟਰ ਦਾ ਜਿਹੜੀ ਪ੍ਰੋਕਲੇਮੇਸ਼ਨ ਆ ਉਹ ਵੀ ਅਸੀਂ ਸਰਦਾਰ ਸਵਰਨਜੀਤ ਸਿੰਘ ਉਹਨਾਂ ਨੇ ਵਰਕਆਊਟ ਕੀਤਾ ਸਟੇਟ ਨਾਲ, ਉਹ ਵੀ ਜਿਹੜੀ ਰਾਣੇ ਵੀਰ ਨੂੰ ਅੱਜ ਫਰੀडम ਫਾਈਟਰ, ਔਰ ਸਟੇਟ ਆਫ ਮੈਸਾਚੂਸੇਟਸ ਵੱਲੋਂ ਵੀ ਗੁਰਨਿੰਦਰ ਸਿੰਘ ਢਾਲੀਵਾਲ ਉਹਨਾਂ ਨੇ ਉਹ ਵੀ ਜਿਹੜੀ ਸਟੇਟਮੈਂਟ ਆ ਜਿੰਦਾਬਾਦ 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 ਜਿੰਦਾਬਾਦ। ਧੰਨਵਾਦ ਜੀ। ਇਹ ਇੱਕ ਅਸੀਂ ਛੋਟਾ ਜਿਹਾ ਉਪਰਾਲਾ, ਅਸੀਂ ਜੋ ਸਾਡੇ ਕੌਮ ਦੇ ਨੌਜਵਾਨ ਆ, ਭਾਵੇਂ ਅਸੀਂ ਅੱਜ ਭਾਈ ਦੀਪ ਸਿੱਧੂ ਨੂੰ ਵੀ ਯਾਦ ਕਰਦੇ ਆ ਜਿਸ ਵੀਰ ਨੇ ਕੌਮ ਨੂੰ ਜਗਾਇਆ, ਹੋਂਦ ਦੀ ਗੱਲ ਕੀਤੀ, ਨਸਲਾਂ ਦੀ ਗੱਲ ਕੀਤੀ। ਅੱਜ ਉਸ ਵੀਰ ਨੂੰ ਵੀ ਅਸੀਂ ਸਲੂਟ ਕਰਦੇ ਆ। ਆਓ ਸਾਰੇ ਜਾਣੇ ਉਸ ਵੀਰ ਦੀ ਸ਼ਹੀਦੀ ਵਾਸਤੇ ਵੀ, ਕਿਉਂਕਿ ਸਰਕਾਰੀ ਮਸ਼ੀਨਰੀ ਨੇ ਸਾਡੇ ਵੀਰ ਨੂੰ ਸ਼ਹੀਦ ਕੀਤਾ, ਸੋ ਆਓ ਇੱਕ ਜਕਾਰਾ ਛੱਡੀਏ ਭਾਈ ਦੀਪ ਸਿੱਧੂ ਦੀ ਸ਼ਹੀਦੀ ਵਾਸਤੇ ਵੀ। ਬਲੇ ਸੋਨਿਆ। ਸੋ 2 ਮਿੰਟ ਵਾਸਤੇ ਸਾਡਾ ਨੌਜਵਾਨ ਗੁਰਸਿੱਖ ਵੀਰ ਗੁਰਪ੍ਰਤਾਪ ਸਿੰਘ ਜੀ, ਉਹਨਾਂ ਤੋਂ ਬਾਅਦ ਸਰਦਾਰ ਬੂਟਾ ਸਿੰਘ ਜੀ ਖੜਾਲ, ਉਹ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਸੋ ਗੁਰਪ੍ਰਤਾਪ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਹੱਕ ਆਈਨਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। On North American soil, Sikh activist Jaswant Singh Khalra on this month in 1995 told the story of a darkness that had taken over the world. All were afraid of this darkness, no one to resist this darkness, no one but a mere lamp, a tiny candle. The small candle with the flame on its wicks and eye challenged the darkness. One candle in pitch darkness, you could see it from hundreds of miles. This single candle lit the flames of revolution and justice within the lamps nearby and across the world, spreading its light, rid the world of this darkness. Sat Sangat Ji, it is the Sikhs' duty to be this lamp, regardless of their location. Where there is injustice, there should be a Sikh on the other side ready to fight it. We are taught about a city, Begumpura, where Bakra Vidas Ji tells us, Qaim, Daim, Sada, Patashahi, Dom, Nasim, Ek So Ahi. There should be no second-class citizen, no first-class citizen. All should be equal. As we know, we stand in front of Capitol Hill, but there is not complete justice here either. There's institutionalized racism, many issues we have to fight with. We Sikhs have to fight this. This is our duty. Today we celebrate the Khalsa, and Jaswant Singh Khalra Ji told us Khalsa was formed to defend the fundamental rights of all human beings. If we fail to do this, we are not Khalsa. We were once sovereigns in Punjab. We need to remember Maharaja Ranjit Singh, Maharani Jind Kaur, Maharani Sada Kaur, Baba Banda Singh Bahadur, and my Papa. We need to remember that resistance has been in our blood since Guru Nanak Dev Ji called Babur a tyrant. He called Babur Jabbar. Resistance has been in our blood since Guru Har Gobind Sahib Ji donned the swords of Media and Piri. And this resistance will continue for the Patshahi of the Sikhs and for justice throughout the world. Andhkar Deepak Pragase. Where there is darkness, lamps will be lit. That is all I have to say. Vaheguru Ji Ka Khalsa, Vaheguru Ji Ki Fateh.
ਸਿੰਘ ਜੀ ਦਾ। ਸੋ ਹੁਣ ਬੇਨਤੀ ਆ ਸਰਦਾਰ ਬੂਟਾ ਸਿੰਘ ਜੀ ਖੜਾਲ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਵੀ ਆਪਣੇ 2 ਮਿੰਟ ਵਾਸਤੇ ਵਿਚਾਰ ਰੱਖਣਗੇ। ਉਹਨਾਂ ਤੋਂ ਬਾਅਦ ਬੱਚੀ ਜਸਲੀਨ ਕੌਰ ਜੋ ਸਾਡੇ ਨਿਊਯਾਰਕ ਤੋਂ ਵੈਨਲੋਲ ਤੋਂ ਸਿਟੀ ਕੌਂਸਲ ਦੇ ਵਾਸਤੇ ਰਨ ਕੀਤਾ, ਪਰ ਕੁਝ ਕੁ ਵੋਟਾਂ ਦੇ ਫਰਕ ਦੇ ਨਾਲ ਰਹਿ ਗਏ। ਪਰ ਇਸ ਬੱਚੀ ਨੇ ਆਪਣੀ ਕਮਿਊਨਿਟੀ ਨੂੰ ਇਹ ਦੱਸਿਆ ਕਿ ਜੇ ਮੈਂ ਸੈਮੀਫਾਈਨਲ ਦੇ ਵਿੱਚ ਗਈ ਹਾਂ, ਭਾਵੇਂ ਲੂਜ਼ ਕੀਤਾ, ਪਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਮਿਊਨਿਟੀ ਵਾਸਤੇ ਟਰੋਫੀ ਲਿਆ ਸਕਦੀ ਹਾਂ। ਸੋ ਉਸ ਬੱਚੀ ਵਾਸਤੇ ਵੀ ਆਪਾਂ ਨੇ 2 ਮਿੰਟ ਆਪਾਂ ਇਸੇ ਤਰ੍ਹਾਂ ਬਣੇ ਰਹਿਣਾ। ਉਹ ਵੀ 2 ਮਿੰਟ ਆਪ ਜੀ ਦੇ ਵਿਚਾਰ ਰੱਖਣਗੇ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਬੂਟਾ ਸਿੰਘ ਜੀ ਖੜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀਓ ਬਹੁਰ ਖੰਡ ਭਾਰ ਹੋਏ ਜਨਮ ਸਹੇਲਾ, ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖਾਲਸਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ। ਜਿਸ ਧਰਤੀ ਤੇ ਕੇਸਗੜ੍ਹ ਦੀ ਠੇਰੀ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ, ਉਸ ਖਾਲਸੇ ਦੀ ਸੋਚ ਨੇ ਹੀ ਅਫਗਾਨ ਪੰਜਾਬ ਤੋਂ ਬਾਹਰ ਕੱਢੇ। ਉਸੇ ਖਾਲਸੇ ਦੀ ਸੋਚ ਨੇ ਹੀ ਅੰਗਰੇਜ਼ ਹਿੰਦੁਸਤਾਨ ਤੇ ਪਾਕਿਸਤਾਨ ਜਿਹੜੇ ਅੱਜ ਹੋਂਦ 'ਚ ਨੇ ਉਹਨਾਂ ਨੂੰ ਬਾਹਰ ਕੱਢਿਆ। ਮੈਂ ਇੱਥੇ ਦੱਸਣਾ ਚਾਹੁੰਦਾ, ਮੇਰਾ ਪਿੰਡ ਦੁਆਬੇ ਦੇ ਵਿੱਚ ਪੈਂਦਾ, ਖਟਕੜ ਕਲਾਂ ਦੇ ਲਾਗੇ। ਇਹ ਸੋਚ ਪੰਜਾਬ ਨੂੰ ਕਦੇ ਵੀ ਸਰਵਾਈਵ ਨਹੀਂ ਕਰ ਸਕਦੀ। ਉਸ ਧਰਤੀ ਦੇ ਵਿੱਚ ਬਾਬਾ ਅਕਾਲੀ ਪੈਦਾ ਹੋਏ ਨੇ ਜਿਹੜੇ ਅੰਮ੍ਰਿਤਧਾਰੀ ਵੀ ਸਨ, ਔਰ ਜਿਨ੍ਹਾਂ ਨੂੰ 5-5 ਇਕੱਠਿਆਂ ਜਾਣਿਆਂ ਨੂੰ ਫਾਂਸੀ ਹੋਈ, ਤੇ ਉਸ ਸੋਚ ਨੂੰ ਅਲੋਪ ਕੀਤਾ ਗਿਆ। ਖਟਕੜ ਕਲਾਂ ਦੇ ਵਿੱਚ ਜਦੋਂ CM ਨੇ ਵੀ ਸਹੁੰ ਚੱਕੀ ਆ, ਮੈਂ ਸਮਝਦਾ ਕਿ ਉਹਨਾਂ ਬੱਬਰਾਂ ਦਾ ਨਾਂ ਤੱਕ ਵੀ ਨਹੀਂ ਲਿਆ ਗਿਆ। ਸੋ ਸਾਨੂੰ ਅਵੇਅਰ ਰਹਿਣ ਦੀ ਲੋੜ ਹੈ। ਅਨੰਦਪੁਰ ਦੀ ਸੋਚ ਤੇ ਸੰਤ ਜਰਨੈਲ ਸਿੰਘ ਦੀ ਸੋਚ ਤੇ ਖਾਲਿਸਤਾਨ ਦੀ ਸੋਚ ਨੂੰ ਮਨਫੀ ਕਰਨ ਦੇ ਲਈ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਦੂਜੀ ਗੱਲ ਇਹ ਆ ਸਾਧ ਸੰਗਤ, ਖਾਲਿਸਤਾਨ ਜਿਹੜਾ ਮੁਲਕ ਆ ਉਹ ਦੇਸ਼ ਬਣਾਉਣ ਦੇ ਲਈ ਅਸੀਂ ਇੱਥੋਂ ਬੈਠ ਕੇ ਕੀ ਕਰੀਏ? ਅਸੀਂ ਆਪਣੇ ਪਿੰਡਾਂ ਦੇ ਵਿੱਚ ਕਮ ਸੇ ਕਮ 5-6 ਨੌਜਵਾਨਾਂ ਦੇ ਵਿੱਚ ਕੌਮੀਅਤ ਭਰੀਏ। ਉਹਨਾਂ ਦੀਆਂ ਜਿਹੜੀਆਂ ਨੀਡਸ ਹੈ ਅਸੀਂ ਉਹਨਾਂ ਨੂੰ ਪੂਰਾ ਕਰੀਏ। ਪੰਜਾਬ ਆਪਣੇ ਆਪ ਵਿੱਚ ਕੌਮੀਅਤ ਹੈ। ਪੰਜਾਬ ਦੇ ਵਿੱਚ ਜਿਹੜੇ ਬਾਕੀ ਲੋਕ ਵੀ ਵਸਦੇ ਨੇ ਪੰਜਾਬੀ, ਪੰਜਾਬ ਦੀ ਤਸਵੀਰ ਬਾਕੀ ਸਟੇਟਾਂ ਨਾਲੋਂ ਵੱਖਰੀ ਆ। ਪੰਜਾਬ ਆਪਣੇ ਆਪ ਦੇ ਵਿੱਚ ਕੌਮੀਅਤ ਰਿਹਾ। ਜਿੰਨੀ ਦੇਰ ਪੰਜਾਬ ਇੱਕ ਸੈਪਰੇਟ ਨੇਸ਼ਨ ਨਹੀਂ ਬਣਦਾ, ਉਨੀ ਦੇਰ ਬਹੁਤ ਮੁਸ਼ਕਲ ਹੋਊਗਾ। ਜਿੱਥੇ ਕਲਗੀਧਰ ਪਾਤਸ਼ਾਹ ਨੇ ਭਾਵੇਂ ਅਮਰੀਕਾ ਮੁਲਕ ਨੇ ਸਾਡੇ ਦੇ ਬਾਹਾਂ ਖੋਲੀਆਂ, ਸਾਨੂੰ ਅਸਲਮ ਦਿੱਤੀਆਂ, ਔਰ ਮੈਂ ਸਮਝਦਾ ਕਿ ਸਿੱਖਾਂ ਤੋਂ ਵੱਧ ਕੋਈ ਵੀ ਲਾਇਰ ਨਹੀਂ ਅਮਰੀਕਾ ਦਾ। ਮੈਂ ਸਮਝਦਾ ਕਿ ਸਾਊਥ ਏਸ਼ੀਆ ਦੇ ਵਿੱਚ ਅਗਰ ਅਮਰੀਕਾ ਨੇ ਆਪਣੀ ਸਰਦਾਰੀ ਨੂੰ ਕਾਇਮ ਰੱਖਣਾ ਤੇ ਉਹ ਮੈਂ ਸਮਝਦਾ ਕਿ ਖਾਲਿਸਤਾਨ ਦੇਸ਼ ਦੇ ਨਾਲ ਹੀ ਰੱਖਿਆ ਜਾ ਸਕਦਾ। ਅਮਰੀਕਾ ਦੀਆਂ ਏਜੰਸੀਆਂ ਨੂੰ ਔਰ ਅਮਰੀਕਾ ਨੂੰ ਸਮਝਣਾ ਚਾਹੀਦਾ, ਨਾ ਤਾਂ ਉਹਨੂੰ ਹਿੰਦੂਤਵ ਦੇ ਉੱਤੇ ਯਕੀਨ ਕਰਨਾ ਚਾਹੀਦਾ। ਇੱਕ ਪਾਸੇ ਇਸਲਾਮ ਹੈ, ਦੂਜੇ ਪਾਸੇ ਚਾਈਨਾ ਕਾਮਰੇਡ ਹੈ। ਸੋ ਸਿੱਖ ਜਿਹੜਾ ਨੇਸ਼ਨ ਹੈ, ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਅਫੀਸ਼ੀਅਲ ਸਟੇਟਮੈਂਟ ਵੀ ਦਿੱਤੀ ਸੀ ਕਿ ਅਸੀਂ ਖਾਲਿਸਤਾਨ ਦੇਸ਼ ਦੇ ਵਿੱਚ ਅਮਰੀਕਾ ਨੂੰ ਬੇਸ ਬਣਾਉਣ ਦੀ ਜਗ੍ਹਾ ਦੇਵਾਂਗੇ। ਸੋ ਅਮਰੀਕਾ ਦੇ ਸਿਸਟਮ ਨੂੰ ਇਹ ਸਮਝਣ ਦੀ ਲੋੜ ਹੈ। ਅਸੀਂ ਜਦੋਂ ਵੀ ਕਦੇ ਸਾਨੂੰ ਫਿਊਚਰ ਨੂੰ ਮਿਲਣ ਦਾ ਮੌਕਾ ਮਿਲਦਾ, ਅਸੀਂ ਇਹ ਗੱਲਾਂ ਹਮੇਸ਼ਾ ਬੇਸਿਕਲੀ ਉਹ ਸਮਝਦੇ ਨੇ ਸਾਰੀ ਗੱਲ ਨੂੰ। ਸੋ ਸਾਨੂੰ ਪੰਜਾਬ ਦੇ ਵਿੱਚ ਆਪਣੇ ਪਿੰਡ ਲੈਵਲ ਦੇ ਉੱਤੇ ਇਹ ਕੌਮੀਅਤ ਭਰਨੀ ਪਊਗੀ, ਕਿਉਂਕਿ ਗੁਰੂ ਸਾਹਿਬ ਨੇ ਭਾਵੇਂ 18ਵੀਂ ਸਦੀ ਦੇ ਸਿੱਖਾਂ ਨੇ ਭਾਈ ਰਤਨ ਸਿੰਘ ਭੰਗੂ ਨੇ ਅੰਕਿਤ ਕੀਤਾ, ਹਮਲਾ ਪਾਤਸ਼ਾਹੀ ਦਾਵਾ ਜਾਂ ਤਕੋ ਜਾਂ ਅਗਲੋ ਪਾਵਾਂ। ਸਾਡਾ ਪਾਤਸ਼ਾਹੀ ਦਾਵਾ ਅੱਜ ਨਹੀਂ ਤਾਂ ਕੱਲ ਜ਼ਰੂਰ ਮਿਲੂਗਾ। ਇਲੈਕਸ਼ਨ ਪ੍ਰੋਸੈਸ ਦੇ ਵਿੱਚ ਆਪਣੀ ਮਜਬੂਰੀ ਆ, ਆਪਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਅੱਜ 4 ਲੱਖ ਵੋਟ ਉਹ ਸੋਚ ਨੇ ਤੁਹਾਨੂੰ ਦਿੱਤੀ ਆ। ਇਲੈਕਸ਼ਨ 47 ਤੋਂ ਪਹਿਲਾਂ ਵੀ ਆਪਾਂ ਲੜਦੇ ਆਏ ਆ, ਸਾਡੀ ਮਜਬੂਰੀ ਆ। ਸਾਡੇ ਚੁਣੇ ਹੋਏ ਨੁਮਾਇੰਦੇ ਅਗਰ ਹੋਣਗੇ ਤਾਂ ਉਹ ਗੱਲ ਤੁਹਾਡੀ ਕੋਈ ਨਾ ਕੋਈ ਕਰਦੇ ਰਹਿਣਗੇ। ਮੋਰੇ SGPC ਵੀ ਆ ਰਹੀ ਆ, ਸਾਨੂੰ ਉਹ ਵੀ ਕਦੇ ਮੌਕਾ ਨਹੀਂ ਗਵਾਉਣਾ ਚਾਹੀਦਾ। ਜਿਹੜੇ ਮੇਰੇ ਵੀਰ ਇਹ ਕਹਿੰਦੇ ਆ ਕਿ ਅਸੀਂ ਇਸ ਸਿਸਟਮ ਦੇ ਵਿੱਚ ਇਲੈਕਸ਼ਨ 'ਚ ਵਿਸ਼ਵਾਸ ਨਹੀਂ ਰੱਖਦੇ, ਫਿਰ ਉਹ SGPC ਵਿੱਚ ਤੁਰ ਪੈਂਦੇ ਆ, SGPC 'ਚੋਂ ਵਿਸ਼ਵਾਸ ਰੱਖਣ ਲੱਗ ਪੈਂਦੇ ਆ। ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ, ਆਓ ਆਪਾਂ ਸਟਰੈਂਥ ਬਣੀਏ ਤੇ ਆਪਣੇ ਨੇਸ਼ਨ ਵੱਲ ਵਧੀਏ। ਸੋ ਇਹਦੇ ਨਾਲੇ ਮੈਂ ਈਸਟ ਕੋਸਟ ਕਮੇਟੀ ਦਾ, ਤੁਹਾਡਾ ਸਾਰਿਆਂ ਦਾ, ਇਸ ਦੇ ਨਾਲੇ ਮੇਰੀ ਇੱਕ ਬੇਨਤੀ ਆ ਕਿ ਨਿਊਯਾਰਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ
ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ 8 ਮਈ ਨੂੰ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ। ਸੋ ਸਾਰਿਆਂ ਨੂੰ ਬੇਨਤੀ ਆ, ਸਾਰੇ ਸਿੰਘਾਂ ਨੂੰ ਪਲੀਜ਼ ਉੱਥੇ ਵੀ ਹਾਜ਼ਰੀ ਲਵਾਇਓ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਿਰ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਥੋੜਾ ਜਿਹਾ ਸਮਾਂ ਸਾਧ ਸੰਗਤ ਜੀ ਹੋਰ ਬਣੇ ਰਹੋ। ਆ ਬੇਨਤੀ ਆ ਬੱਚੀ ਜਸਲੀਨ ਕੌਰ ਜੋ ਸਿਟੀ ਕੌਂਸਲ ਵਾਸਤੇ ਰਨ ਕੀਤਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਫਿਊਚਰ ਆ, ਸਾਡੀ ਕੌਮ ਦਾ ਫਿਊਚਰ ਆ ਸਾਡੇ ਬੱਚੇ। ਸੋ 2 ਮਿੰਟ ਵਾਸਤੇ ਇਹ ਵੀ ਆਪਣੇ ਵਿਚਾਰ ਰੱਖਣਗੇ। ਉਹਨਾਂ ਤੋਂ ਬਾਅਦ ਮੇਰੀ ਬੇਨਤੀ ਆ ਸਰਦਾਰ ਜਪਨੀਤ ਸਿੰਘ, ਇਹਨਾਂ ਨੇ ਵੀ ਰਨ ਕੀਤਾ ਹੈ ਸਿਟੀ ਕੌਂਸਲ ਵਾਸਤੇ। ਸਾਡੀ ਉਸ ਪਾਸੇ ਨੂੰ ਤੋਰ ਅਸੀਂ ਤੁਰ ਪਏ ਆ ਕਿ ਅਮਰੀਕਾ ਦੇ ਸਿਸਟਮ ਦੇ ਵਿੱਚ ਸਾਡੇ ਬੱਚੇ ਅੱਗੇ ਵਧਣ, ਸਾਡੀ ਕੌਮ ਦੀ ਗੱਲ ਕਰਨ। ਸੋ ਬੱਚੀ ਜਸਲੀਨ ਕੌਰ। Waheguru Ji Ka Khalsa, Waheguru Ji Ki Fateh. I want to thank the Sikh Coordination Committee and all of the regional committees as well who have put together this incredible march for us to join in solidarity to not only commemorate Vaisakhi as we have for hundreds of years, but also to commemorate National Sikh Day, which has been on our agenda for so long. I'm coming from Queens in New York City as a former candidate for New York City Council, and while I did not have the honor of serving my district in New York City, I have had the incredible honor to work alongside our Sikh Punjabi community members no matter what, and that is the promise I gave since the day I announced to run. Now we have the honor and joy of sharing our heritage and our Punjabi Sikh culture here at our nation's capital. We have the chance to share the 5th largest religion in the entire country and in the world, what we mean when we gather in solidarity for our rights, for the human rights and justice of our freedom fighters and martyrs, and what it means to channel the spirit of Chartikala, of endless spirit and joy in all of the work that we do. Now, as we fight to advocate for our Congress members to pass House Resolution 1007 to make National Sikh Day a reality across our country, we must channel that spirit of Chartikala and ensure that every generation has a chance to advocate for the next one after us. I see so many young people in the audience, children who are playing in the back who deserve to have a future full of dignity, respect, and justice. And as we fight with the onslaught of hate violence attacking our communities, especially our elders, it is up to our young generation to lead with courage and ensure that nobody is ever stripped of their dignity in our country. And so I think when I have fought for the New York Taxi Works Alliance as the daughter of a taxi driver, I spent 8 days on hunger strike with immigrant working class taxi drivers who are fighting for a debt relief plan for the immigrant working class people who make our country run. The bare minimum that our Congress can do is to commemorate us with a holiday that honors the struggles from Sant Janer Singh Bhindranwale to Deep Sidhu, who fought for us in the farmers' protest. All of that courage culminates here in our nation's capital, and I will do everything in my honor and in my power to ensure that this National Sikh Day becomes a reality. I do this for making sure that we call, if every single person in this audience calls their Congress member to support House Resolution 1007, we will be that much closer to ensuring that our heritage is not only recognized, but advanced, so that the 5th largest religion does not become the most invisibilized either. And so this is one of the first steps we can take to advocate for our Congress members, but it cannot be the last. We have to fight for dignity and justice for everybody, from our taxi drivers to our nurses and teachers who will cultivate the next generation of youth to carry the torch forward. So I hope that we will continue this effort forward, and I want to thank everyone else for your support. Waheguru Ji Ka Khalsa, Waheguru Ji Ki Fateh. ਸਮੇਂ ਦੀ ਨਿਜਾਗਤ ਨੂੰ ਸਮਝ ਕੇ 2 ਮਿੰਟ ਹੀ ਪਲੀਜ਼ ਸਰਦਾਰ ਜਪਨੀਤ ਸਿੰਘ ਜੀ, ਇਹਨਾਂ ਨੇ ਵੀ ਰਨ ਕੀਤਾ ਸਿਟੀ ਕੌਂਸਲ ਵਾਸਤੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਅੱਗੇ ਵਧਣਗੇ। ਅਸੀਂ ਜਿਹੜੇ ਬੱਚੇ ਆ ਨਾ, ਜਿੱਥੇ ਇਹ ਅਮਰੀਕਨ ਸਿਸਟਮ ਦੇ ਵਿੱਚ ਅੱਗੇ ਵਧਣ, ਮੇਕ ਸ਼ੋਰ
ਆਪਾਂ ਨੇਸ਼ਨ ਵਾਸਤੇ ਸਟਰਗਲ ਕਰਦੇ ਪਏ ਆ, ਆਪਣੇ ਘਰ ਵਾਸਤੇ, ਤਾਂ ਇਹ ਜਾ ਕੇ ਆਪਣੀ ਕੌਮ ਦੀ ਗੱਲ ਕਰਨ। ਤਾਂ ਬੇਨਤੀ ਕਰਦੇ ਸਰਦਾਰ ਜਪਨੀਤ ਸਿੰਘ ਜੀ ਉਹ 2 ਮਿੰਟ ਵਾਸਤੇ ਆਪਣੇ ਵਿਚਾਰ ਸ਼ੇਅਰ ਕਰਨਗੇ ਜੀ। ਸਾਧ ਸੰਗਤ ਜੀ, ਆਓ ਦਸੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਆਪਾਂ ਸਾਰੇ ਸਿੱਖ ਭੈਣ ਤੇ ਭਰਾ ਇੱਥੇ ਇਕੱਠੇ ਹੋ ਕੇ ਨੇਸ਼ਨ ਦੇ ਕੈਪੀਟਲ ਦੇ ਸਾਹਮਣੇ ਆਪਣੇ ਹਾਲੀਡੇ ਨੂੰ ਸੈਲੀਬ੍ਰੇਟ ਕਰਦੇ ਪਏ ਹਾਂ ਤੇ ਉਹਨਾਂ ਨੂੰ ਦੱਸਦੇ ਵੀ ਪਏ ਹਾਂ ਕਿ ਹਾਊ unseen we've been, how many things we contributed to this community, to the United States of America, to New York State, to DMV area, all around the United States of America, yet we still have to fight every single day. मैं एक छोटी जी गल कहनी है, this past Sunday we're from Queens, एक बापू जी आए सी from India and he was attacked only 2 blocks away from Guru Ghar Sikh Cultural Society, only 2 blocks away. ਜਿਹੜਾ ਏਰੀਆ ਆਪਾਂ ਲਿਟਲ ਪੰਜਾਬ ਕਲੇਮ ਕਰਦੇ ਹਾਂ, ਗਵਰਨਮੈਂਟ ਨੇ ਵੀ ਸਟਰੀਟ ਸਾਈਨ ਲਾਤਾ, yet acts of hate is still going on there every single day. We've been advocating, ਅਸੀਂ ਇੰਨਾ issue amplify ਕੀਤਾ, from the mayor to the governor of the state to even people of the Congress are making sure that they amplify that and are standing with us so this uncle ji gets justice. ਉਹ ਅੰਕਲ ਜੀ ਇੱਥੇ ਸਿੱਖ ਡੇ ਪਰੇਡ ਮਨਾਉਣ ਆਏ ਸੀ ਸਾਡੇ ਨਾਲ ਤੇ ਹੁਣ ਡਰਨਾ ਵਾਪਸ ਇੰਡੀਆ ਚੱਲ ਗਏ ਨੇ। Those are the struggles we all have in front of us if we don't get inside the building. It's not about standing out here no more. We want to be inside now. And we want to be on that table making those decisions. So we can talk about Sikh genocide. We can talk about Vaisakhi. We can talk about every single issue we've been talking about out here for the last 30 years. That's the only way we can make sure acts of hate never happen in this country. Sade Vada Veer Deep Sidhu, why was he murdered? Because of us. Sade karke. We did not speak up when we should have. Je aapa kar dende, oh sade vich hunda. We talk about things jidoo ho jandiyan ne. Let's talk about things now. Sade satkar now. ਅਸੀਂ ਫੇਰ ਇਸ ਸਾਲ ਨਿਊਯਾਰਕ ਸਟੇਟ ਸੈਨੇਟ ਵਾਸਤੇ ਖੜੇ ਹਾਂ ਤੇ ਇਹ ਪਹਿਲੀ ਵਾਰੀ ਕੋਈ ਸਿੱਖ ਸਟੇਟ ਦੀ ਇਲੈਕਸ਼ਨ ਲੜਨ ਲੱਗਾ ਹੈ ਇਨ ਨਿਊਯਾਰਕ ਸਟੇਟ, ਫਰਸਟ ਟਾਈਮ। ਅਸੀਂ ਸਿਟੀ ਕਾਉਂਸਲ ਲੜੀਆਂ ਨੇ ਕਾਫੀ ਵਾਰੀ, but this is the first time in the state of New York there will be a Sikh, a Singh on the ballot, and we need your support. And again, I know a lot of people are from the DMV area, but you can support in many ways. If you have family members in New York, please let them know. Vote for Singh. A district which Richmond Hill भी आंदा है, दोनों गुरु घर भी आंदे ने. So I know we have limited time. So thank you guys so much for coming out, and let's continue fighting a good fight. Thank you so much. वाहिगुरू जी का खालसा, वाहिगुरू जी की फतेह। साध संगत जी, एक गल जरूर मेक श्योर के ਜਦੋਂ ਹੁਣ ਅਟੈਕ ਹੋਇਆ ਸਾਡੇ ਬਜ਼ੁਰਗ ਤੇ ਨਿਊਯਾਰਕ ਦੇ ਵਿੱਚ, ਇਸ ਕੰਟਰੀ ਦੇ ਵਿੱਚ ਸਾਨੂੰ ਇਨਸਾਫ ਵੀ ਜਿਹੜਾ ਇਮੀਡੀਏਟਲੀ ਮਿਲ ਜਾਂਦਾ ਆ, ਭਾਵੇਂ ਉਹ ਮਿਸਕਾਨਸਨ ਦੀ ਘਟਨਾ ਹੋਵੇ ਜਾਂ ਹੋਰ ਜਿਹੜੀਆਂ ਘਟਨਾਵਾਂ ਹੇਟ ਕ੍ਰਾਈਮ ਦੀਆਂ ਹੁੰਦੀਆਂ। ਪਰ ਨਾਲ ਨਾਲ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਨਿਊਯਾਰਕ ਵਾਲੇ ਬਜ਼ੁਰਗ ਦਾ ਇੱਕ ਮੈਸੇਜ ਜਿਹੜਾ ਇਸ ਤਰੀਕੇ ਨਾਲ ਵਾਇਰਲ ਹੋ ਗਿਆ, ਕਈ ਸਾਡੇ ਭੈਣ ਭਰਾ ਸ਼ੇਅਰ ਕਰਦੇ ਆ, ਪਰ ਉਹਨਾਂ ਨੂੰ ਉਹ ਵੀ ਵੀਡੀਓ ਸ਼ੇਅਰ ਕਰਨੀਆਂ ਚਾਹੀਦੀਆਂ ਜਦੋਂ ਭਾਰਤ ਵਿੱਚ ਸਾਡੀਆਂ ਬੱਚੀਆਂ ਦੇ ਨਾਲ ਦਿੱਲੀ ਦੇ ਵਿੱਚ ਕਈ ਜਿਹੜੇ ਭਾਰਤੀ ਹਿੰਦੂ ਤਵੀ ਗੁੰਡੇ ਆ ਰੇਪ ਕਰਦੇ ਆ, ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਿੱਖਾਂ ਦੇ ਨਾਲ ਹੁੰਦੀਆਂ। ਚੰਡੀਗੜ੍ਹ ਸਾਡੇ ਪੰਜਾਬ ਤੋਂ ਖੋਲਿਆ, ਜਾਂ ਅਸੀਂ ਗੱਲ ਕਰਦੇ ਆ ਭਾਖੜਾ ਡੈਮ ਦੀ ਜਿਹੜੀ ਆ ਉਹਦੇ ਵਿੱਚੋਂ ਵੀ ਪੰਜਾਬ ਨੂੰ ਲਾਂਭੇ ਕੀਤਾ ਗਿਆ। ਉਹ ਚੀਜ਼ਾਂ ਵੀ ਸਾਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਕਿ ਭਾਰਤ ਵਿੱਚ ਸਾਨੂੰ ਇਨਸਾਫ ਨਹੀਂ ਮਿਲਦਾ। ਇਸ ਕੰਟਰੀ ਦੇ ਵਿੱਚ ਜੇ ਕੋਈ ਘਟਨਾ ਹੁੰਦੀ ਆ ਤਾਂ ਆਪਾਂ ਆਵਾਜ਼ ਉਠਾਉਂਦੇ ਆ ਤੇ ਸਾਨੂੰ ਇਨਸਾਫ ਵੀ ਇਮੀਡੀਏਟਲੀ ਮਿਲਦਾ ਆ। ਇਸ ਗੱਲ ਦਾ ਵੀ ਧਿਆਨ ਰਹੇ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਮਹਿਤਾਬ ਸਿੰਘ ਕਾਲੋ ਸਾਹਿਬ ਉਹ ਜਿਹੜੇ ਆ ਉਹ ਵੀ ਆ ਜਾਣ। ਸਰਦਾਰ ਨਰਿੰਦਰ ਸਿੰਘ ਜੀ ਭਾਊ ਜੀ ਜੇ ਲਾਗੇ ਹੈ ਉਹ ਵੀ 2 ਮਿੰਟ, ਬਲਵਿੰਦਰ ਸਿੰਘ ਚੱਠਾ ਜੀ ਉਹਨਾਂ ਨੂੰ ਬੇਨਤੀ ਕਰਾਂਗੇ। ਸਰਦਾਰ ਪਵਨ ਸਿੰਘ ਜੀ ਤੁਹਾਨੂੰ ਬੇਨਤੀ ਆ 2 ਮਿੰਟ ਆਇਓ। ਪਵਨ ਸਿੰਘ ਜੀ 2 ਮਿੰਟ ਤੁਸੀਂ ਵੀ ਲਾ ਕੇ ਜਾਇਓ। ਸੋ TV 84 ਜਿਹੜਾ ਕਿ
ਇਸੇ ਸਟੇਜ ਤੋਂ ਅੱਜ ਤੋਂ 5 ਸਾਲ ਜਿਹੜੀ ਪਹਿਲੀ ਪਰੇਡ ਸੀ ਉਹਦੇ ਵਿੱਚ ਕੌਮੀ ਚੈਨਲ ਪੰਥਕ ਚੈਨਲ ਐਲਾਨਿਆ ਗਿਆ ਸੀ। ਸਾਡਾ ਪੰਥਕ ਚੈਨਲ ਟੀਵੀ ਚੈਨਲ ਜੋ ਹਮੇਸ਼ਾ ਹੀ ਪੰਥ ਦੀ ਗੱਲ ਕਰਦਾ, ਅਦਰਵਾਈਜ਼ ਦੂਜੇ ਚੈਨਲਾਂ ਦੇ ਉੱਤੇ ਕਈ ਵਾਰੀ ਘੱਟ ਵੱਢ ਕੇ ਗੱਲ ਦਿਖਾਈ ਜਾਂਦੀ ਆ। ਸੋ ਸਾਨੂੰ ਮਾਣ ਆ। ਸੋ ਬੇਨਤੀ ਆ ਸਰਦਾਰ ਮਹਿਤਾਬ ਸਿੰਘ ਕਾਲੋ ਉਹਨਾਂ ਨੂੰ 2 ਮਿੰਟ ਲਈ ਉਹ ਵੀ ਆਪ ਜੀ ਨਾਲ ਵਿਚਾਰ ਸ਼ੇਅਰ ਕਰਨਗੇ ਜੀ। ਅਸੀਂ ਕਿਹੜੀ ਤੁਹਾਡੀ ਬਾਦਸ਼ਾਹੀ ਮੰਗ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ। ਦੇ ਸਿਸਟਮ ਦੇ ਹਲਕ ਚਫਾਨਾ ਪੇਚਾ ਪੈ ਗਿਆ ਸੈਂਟਰ ਨਾਲ। ਬੰਦੀ ਸਿੰਘਾਂ ਦੀ ਰਿਹਾਈ ਦੀ ਜਦੋਂ ਗੱਲ ਹੁੰਦੀ ਹੈ ਤਾਂ ਮੇਰਾ ਖਿਆਲ ਹੈ ਕਿ ਅਸੀਂ ਸਾਰੇ ਹੀ ਉਹਦੇ ਨਾਲ ਐਗਰੀ ਕਰਦੇ ਹਾਂ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਐਗਰੀ ਕਰਦੇ ਆ ਜਕਾਰੇ ਦਾ ਜਵਾਬ ਦੇਣ ਤਾਂ ਕਿ ਦਿੱਲੀ ਸਰਕਾਰ ਤੱਕ ਬੰਦੀ ਸਿੰਘਾਂ ਦੀ ਸਪੋਰਟ ਸਾਡੀ ਆਵਾਜ਼ ਪਹੁੰਚ ਸਕੇ। ਜੋ ਬੋਲੇ ਸੋ ਨਿਹਾਲ। ਕਵਰ ਗਰੇਵਾਲ ਨਿਊਯਾਰਕ ਆਏ ਸੀ, ਉਹਨਾਂ ਦਾ ਆਉਣ ਵਾਲਾ ਸੁਨੇਹਾ ਸ਼ਾਇਦ ਉਹਨਾਂ ਦਾ ਆਉਣ ਵਾਲਾ ਇਹ ਪ੍ਰੋਜੈਕਟ ਵੀ ਹੋਵੇ, ਉਹਨਾਂ ਦਾ ਗੀਤ ਵੀ ਰਿਲੀਜ਼ ਹੋ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ। ਉਹਨਾਂ ਵੱਲੋਂ ਅੱਜ ਵੀ ਕਾਲ ਆਈ ਸੀ। ਸਾਰਿਆਂ ਨੂੰ ਵਧਾਈ ਹੈ ਬਹੁਤ ਬਹੁਤ ਖਾਲਸਾ ਸਾਜਨਾ ਦਿਵਸ ਦੀ। 16 ਤਰੀਕ ਨੂੰ ਨਿਊਯਾਰਕ ਆ ਰਿਹਾ, 17 ਨੂੰ ਵਰਜੀਨੀਆ ਤੇ 24 ਨੂੰ ਨਿਊ ਜਰਸੀ ਕਾਰਟਰੇਟ ਆ ਰਹੇ ਆ। ਤੋਂ ਆਪਾਂ ਸਾਰੇ ਪਹੁੰਚ ਕੇ ਉਹਨਾਂ ਦਾ ਮਾਣ ਸਨਮਾਨ ਵਧਾਈਏ। ਨਾਲ ਦੇ ਨਾਲ ਸਾਰੇ ਟੀਵੀ ਮੀਡੀਆ ਦਾ ਅਸੀਂ ਥੈਂਕ ਯੂ ਕਰਨਾ ਚਾਹੁੰਦੇ। ਮੇਰਾ ਖਿਆਲ ਹੈ ਵੀ ਮੀਡੀਆ ਵਾਲਿਆਂ ਨੂੰ ਜ਼ਰੂਰ ਇੱਕ ਅੱਧੀ ਸਟੇਜ ਤੇ ਬੁਲਾ ਕੇ ਆਪਾਂ ਨੂੰ ਇੱਕ ਪਿਕਚਰ ਕਰਨੀ ਚਾਹੀਦੀ ਆ। ਸਾਡਾ ਟੀਵੀ 84, ਸਰਦਾਰ ਸਰਮੁਖ ਸਿੰਘ ਜੀ ਮਾਨਕੂ, ਸਾਰੇ ਚੈਨਲਸ ਤੇ ਸਵੇਰ ਦਾ ਮੈਂ ਦੇਖ ਰਿਹਾ ਸੀ ਕਿ ਜਸ ਪੰਜਾਬੀ ਤੋਂ ਅਤੇ ਆਪਣੇ ਬਾਜ ਟੀਵੀ ਤੋਂ ਭਾਈ ਦਵਿੰਦਰ ਸਿੰਘ ਲਾਈਵ ਕਰ ਰਹੇ ਸੀ। ਸਾਰਿਆਂ ਨੂੰ ਬੇਨਤੀ ਆ ਕਿ ਅੱਗੇ ਤੋਂ ਹੁਮਮਾ ਕੇ ਪਹੁੰਚੋ ਤੇ ਇਸ ਪਰੇਡ ਦੀ ਰੌਣਕ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਚੇਚੇ ਤੌਰ ਤੇ ਆਪਣੇ ਪੂਰੇਵਾਲ ਸਾਹਿਬ ਜੀ ਜੋ ਸਿਆਟਲ ਤੋਂ ਚੱਲ ਕੇ ਲਾਈਵ ਕਰ ਰਹੇ ਫੇਸਬੁੱਕ ਤੇ, ਅਚੇਚੇ ਤੌਰ ਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਸਮੂਹ ਵਰਜੀਨੀਆ, ਮੈਰੀਲੈਂਡ, ਬਾਲਟੀਮੋਰ, ਨਿਊਯਾਰਕ, ਕਨੈਕਟੀਕਟ ਸਮੂਹ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ, ਖਾਸ ਕਰ ਅਸੀਂ ਨਾਨਕ ਲੇਵਾ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਜਿਹੜੇ ਸਾਨੂੰ ਹਮੇਸ਼ਾ ਹੀ ਬਹੁਤ ਸਹਿਯੋਗ ਦਿੰਦੇ ਹਨ। ਜੋ ਗੱਤਕੇ ਦੀ ਟੀਮ ਹੈ, ਡਾਕਟਰ ਰਾਜ, ਉਹਨਾਂ ਦਾ ਧੰਨਵਾਦ। ਆਪਣੇ ਜਿੱਦਾਂ ਆਪਣੇ ਹਿੰਮਤ ਸਿੰਘ ਜੀ ਨੇ ਦੱਸਿਆ, ਆਪਣੇ ਚੱਠਾ ਸਾਹਿਬ ਉਹਨਾਂ ਨੇ ਬਹੁਤ ਜ਼ਿਆਦਾ ਉਹ ਵੀ ਸੇਵਾ ਨਿਭਾਉਂਦੇ ਹਨ ਤੇ ਮਾਨਕੂ ਸਾਹਿਬ ਜਿੱਦਾਂ ਉਹ ਵੀ ਆਪਣੇ ਟੀਵੀ ਤੇ ਲਾਈਵ ਕਰਦੇ। ਸਾਰਿਆਂ ਦਾ ਅਸੀਂ ਆਪਣੇ ਸਿੱਖ ਕੋਆਰਡੀਨੇਟਰ ਸਪੋਰਟ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਇਸ ਤਰ੍ਹਾਂ ਹੀ ਸਾਨੂੰ ਸਹਿਯੋਗ ਦਿੰਦੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਿਸੇ ਵੀਰ ਦੀ ਚਾਬੀ ਜੋ ਗੁੰਮ ਗਈ ਆ ਉਹ ਪਲੀਜ਼ ਲੈ ਸਕਦੇ ਹੋ ਸਾਡੇ ਕੋਲ। ਉਹਦੇ ਨਾਲ ਇੱਕ ਸਪੂਨ ਦਾ ਜਿਹੜਾ ਪਿਛਲਾ ਪਾਸਾ ਲਾਈਕ ਹੱਥੀ ਉਹਦੀ ਹੁੰਦੀ ਆ, ਉਹ ਬੈਂਡ ਕਰਕੇ ਲਾਈ ਹੋਈ ਆ। ਕੀ ਜਿਹੜੀਆਂ ਚਾਬੀ ਕਿਸੇ ਦੀ ਗੁੰਮ ਗਈਆਂ ਤਾਂ ਉਹ ਲੈ ਸਕਦੇ ਹੋ। ਸਿੱਖ ਸਭਾ ਗੁਰਦੁਆਰਾ ਸਾਹਿਬ ਦੀ ਬੱਸ ਵੇਟ ਕਰ ਰਹੀ ਹੈ ਸੰਗਤਾਂ ਦੀ। ਪਲੀਜ਼ ਉੱਥੇ ਪਹੁੰਚ ਜਾਓ ਜਿਨ੍ਹਾਂ ਨੇ ਪਹੁੰਚਣਾ, ਕਿਉਂਕਿ ਉਹ ਸਾਨੂੰ ਮੈਸੇਜ ਆਇਆ ਨਾ ਤਿਆਰ ਖੜਿਆ ਗੁਰਦੁਆਰਾ ਸਿੰਘ ਸਭਾ ਦੀ ਸੰਗਤ। ਅਖੀਰ ਦੇ ਵਿੱਚ ਸਾਧ ਸੰਗਤ ਜੀ ਅੱਜ ਸਮਾਪਤੀ ਆ। ਤਕਰੀਬਨ ਕੁਝ ਬੁਲਾਰੇ ਬਹੁਤ ਵੀਰ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਦਾ। ਸੋ ਅਸੀਂ ਸਮਝਦੇ ਆ ਕਿ ਗਲਤੀਆਂ ਬਹੁਤ ਸਾਰੀਆਂ ਹੁੰਦੀਆਂ ਆ, ਉਹ ਸਾਡੇ ਪੱਲੇ ਵਿੱਚ ਪਾ ਦਿਓ। ਅਸੀਂ ਤੁਹਾਡੇ ਕਦਮਾਂ ਦੇ ਵਿੱਚ ਇਹ ਜਿਹੜੀ ਸੀਸ ਰੱਖ ਕੇ ਮਾਫੀ ਮੰਗਦੇ ਆ। ਅਗਰ ਕੋਈ ਇਸ ਵੱਡੀ ਪਰੇਡ ਦੇ ਵਿੱਚ ਬਹੁਤ ਸਾਰੀਆਂ ਕੋਈ ਗਲਤੀਆਂ ਜਿਹੜੀਆਂ ਤੁਹਾਨੂੰ ਨਾ ਚੰਗੀਆਂ ਲੱਗਦੀਆਂ ਹੋਣ, ਪਰ ਇਸ ਪਰੇਡ ਦੇ ਵਿੱਚ ਸਪੈਸ਼ਲੀ ਅਸੀਂ ਕਿਸੇ ਦਾ ਨਾਮ ਨਹੀਂ ਲਿਆ। ਉਸ ਦਾ ਕਾਰਨ ਆ ਕਿਉਂਕਿ ਸਾਰਿਆਂ ਨੇ ਹੀ ਖਾਸ ਕਰਕੇ ਵਰਜੀਨੀਆ ਦੇ ਜਿਹੜੇ ਗੁਰਦੁਆਰੇ ਆ ਉਹਨਾਂ ਨੇ ਬਹੁਤ ਹੀ ਤਨਦੇਹੀ ਦੇ ਨਾਲ ਸੇਵਾ ਨਿਭਾਈ, ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ। ਬਾਲਟੀਮੋਰ, ਮੈਰੀਲੈਂਡ ਔਰ ਅਸੀਂ ਨਿਊ ਜਰਸੀ, ਨਿਊਯਾਰਕ, ਪੈਂਸਿਲਵੇਨੀਆ, ਡੈਲਾਵੇਅਰ ਔਰ ਈਵਨ ਕਨੈਕਟੀਕਟ ਤੋਂ, ਕੈਲੀਫੋਰਨੀਆ ਤੋਂ ਔਰ ਇੰਡੀਆਨਾ ਤੱਕ ਤੋਂ ਸੰਗਤਾਂ ਜਿਹੜੀਆਂ ਪੂਰੇ ਅਮਰੀਕਾ ਭਰ ਤੋਂ ਅਸੀਂ ਕਹਿ ਸਕਦੇ, ਜਿਵੇਂ ਸ਼ੈਟਲ ਤੋਂ ਵੀ ਵੀਰ ਸਾਡੇ ਆਏ ਆ। ਅਸੀਂ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਤੁਸੀਂ ਅੱਜ ਦੀ ਪਰੇਡ ਦੇ ਵਿੱਚ ਸਹਿਯੋਗ ਦਿੱਤਾ। ਇਸ ਜਗ੍ਹਾ ਦੇ ਵਿੱਚ ਆਉਣ ਦੇ ਨਾਲ ਅਸੀਂ ਪਿੱਛੇ ਦੇਖਦੇ ਆ ਕੈਪੀਟਲ ਹਿੱਲ ਆ, ਵਾਈਟ ਹਾਊਸ ਆ, ਇੱਥੇ ਇਲੈਕਟਡ ਚੁਣੇ ਹੋਏ ਪੂਰੇ ਅਮਰੀਕਾ ਭਰ ਤੋਂ ਨੁਮਾਇੰਦੇ ਬੈਠਦੇ ਆ। ਅਸੀਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਆਉਂਦੇ ਆ। ਜਿੱਥੇ ਸਾਡੀਆਂ ਡੋਮੈਸਟਿਕ ਪ੍ਰੋਬਲਮਾਂ ਦੀ ਗੱਲ ਅਸੀਂ ਕਰਦੇ ਆ,
ਉੱਥੇ ਸਾਡੇ ਇੰਟਰਨੈਸ਼ਨਲ ਮਸਲੇ ਆ। ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ 35 ਮਿਲੀਅਨ ਤੋਂ ਉੱਪਰ, ਇਹ 5ਵਾਂ ਵੱਡਾ ਧਰਮ ਸਿੱਖ ਧਰਮ, ਜਿੱਥੇ ਅੱਜ ਇਸ ਦੇ ਪਿਛਲੇ ਕੈਪੀਟਲ ਹਿੱਲ ਦੇ ਵਿੱਚ ਜਿਹੜੇ ਸਿੱਖਾਂ ਦੇ ਸੰਬੰਧ ਦੇ ਵਿੱਚ ਵੱਡੇ ਵੱਡੇ ਮਤੇ ਪੈਂਦੇ ਹਨ। ਸੋ ਇਹ ਬੇਨਤੀਆਂ ਆ, ਤੁਸੀਂ ਸਹਿਯੋਗ ਦਿੰਦੇ ਰਿਹਾ ਕਰੋ। ਜਿੱਥੇ ਵੀ ਪੰਥ ਦੇ ਲਈ ਪ੍ਰੋਗਰਾਮ ਹੁੰਦੇ ਆ, ਕੌਮੀ ਘਰ ਖਾਲਿਸਤਾਨ ਦੇ ਪ੍ਰੋਗਰਾਮ ਹੁੰਦੇ ਆ, ਉੱਥੇ ਵੱਧ ਚੜ ਕੇ ਯੋਗਦਾਨ ਪਾਇਆ ਕਰੋ। ਜਿਹੜੇ ਸਾਡੇ ਪੰਥਕ ਚੈਨਲ ਆ, ਮੈਂ TV 84 ਦੀ ਗੱਲ ਵਾਰ-ਵਾਰ ਇਸ ਕਰਕੇ ਕਰਦਾ ਆ, ਇਸ ਕੌਮੀ ਚੈਨਲ ਵਾਸਤੇ ਵੀ ਆਪਣਾ ਸਹਿਯੋਗ ਦਿੰਦੇ ਰਿਹਾ ਕਰੋ, ਕਿਉਂਕਿ ਇਹ ਪਰੇਡ, ਇਹ TV ਚੈਨਲ, ਇਹ ਕੌਮੀ ਘਰ ਦੀ ਜਦੋਂ ਗੱਲ ਕਰਦੇ ਆ, ਉਸ ਵਾਸਤੇ ਕਈ ਵਾਰੀ ਫਿਰ ਸਾਡੇ ਵੀਰ ਕਈ ਕਦਮ ਪਿੱਛੇ ਖਿੱਚਦੇ ਆ। ਖੰਡੇ ਦੀ ਧਾਰ ਤੇ ਚੱਲਣ ਵਾਲੀ ਗੱਲ ਹੁੰਦੀ ਆ। ਅੱਜ ਹਾਲਾਤ ਜਿਹੜੇ ਆ ਉਹ ਭਾਰਤ ਦੇ ਵਿੱਚ ਵੱਧ ਤੋਂ ਬੱਤਰ ਬਣਦੇ ਜਾ ਰਹੇ ਆ। ਸਾਧ ਸੰਗਤ ਜੀ, ਸਾਨੂੰ ਜਾਗਣਾ ਪਏਗਾ। ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਆ। ਜਦੋਂ ਉੱਥੋਂ ਜਹਾਜ਼ਾਂ ਦੇ ਵਿੱਚ ਆਪਣੇ ਲੋਕਾਂ ਨੂੰ, ਭਾਰਤ ਦੇ ਜਿਹੜਾ ਅੱਜ ਬ੍ਰਾਹਮਣ ਦਾ ਰਾਜ ਆ, ਉਹਨਾਂ ਨੇ ਜਹਾਜ਼ਾਂ ਦੇ ਵਿੱਚ ਆਪਣੇ ਲੋਕਾਂ ਨੂੰ ਭਰ ਕੇ ਪਹਿਲਾਂ ਸੇਵ ਕੀਤਾ। ਜੇ ਕੋਈ ਸਰੂਪ ਵਾਲਾ ਸਿੱਖ ਦਿਖਦਾ ਆ, ਉਹਨਾਂ ਨੂੰ ਆਵਾਜ਼ ਵਿੱਚ ਚੜਾਉਣਗੇ। ਖੁਦਾ ਨਾ ਖਾਸਤਾ ਕਿਤੇ ਅਮਰੀਕਾ ਦੇ ਵਿੱਚ ਹਾਲਾਤ ਬਣਨ, ਪਰ ਬਣਨੇ ਨਹੀਂ, ਕਿਉਂਕਿ ਪਾਵਰਫੁਲ ਕੰਟਰੀ ਆ। ਜਸਟ ਇਮੇਜਿਨ ਕਰੋ ਕਿ ਜਿਹੜੇ ਭਾਰਤੀ, ਜਿਹਦਾ ਰਾਜ ਆ ਬ੍ਰਾਹਮਣ ਦਾ, ਕੀ ਉਹਨਾਂ ਨੇ ਤੁਹਾਨੂੰ ਸੇਵ ਨਹੀਂ ਕਰਨਾ? ਕਿਉਂ ਨਹੀਂ ਕਰਨਾ? ਤੁਹਾਡੀ ਆਪਣੀ ਕੰਟਰੀ ਨਹੀਂ ਆ, ਤੁਹਾਡਾ ਆਪਣਾ ਘਰ ਨਹੀਂ ਆ। ਤੇ ਜੇ ਸਾਡਾ ਘਰ ਵਾਸਤੇ ਅਸੀਂ ਲੜਾਂਗੇ ਤਾਂ ਆਪਣੇ ਘਰ ਵਾਸਤੇ ਸਾਡੇ ਆਪਣੇ ਜਹਾਜ਼ ਹੋਣਗੇ, ਆਪਣੀ ਕੰਟਰੀ ਹੋਏਗੀ। ਬਾਬੇ ਨਾਨਕ ਦਾ ਇਹ ਚਲਾਇਆ ਹੋਇਆ ਧਰਮ, ਤਾਂ ਇਸ ਧਰਮ ਨੇ ਕੁੱਲ ਦੁਨੀਆ ਦੇ ਵਿੱਚ ਲੰਗਰ ਲਾਏ ਆ, ਯੂਕਰੇਨ ਦੇ ਵਿੱਚ ਲਾਏ ਆ। ਤਾਂ ਮੈਂ ਸਮਝਦਾ ਜੇ ਆਪਣਾ ਕੌਮੀ ਘਰ ਖਾਲਿਸਤਾਨ ਹੋਏਗਾ, ਸਾਧ ਸੰਗਤ ਜੀ, ਕੁੱਲ ਦੁਨੀਆ ਦੇ ਵਿੱਚ ਲੰਗਰ ਚੱਲਣਗੇ। ਐਸੀ ਕੰਟਰੀ ਹੋਏਗਾ, ਦੁਨੀਆ ਤੇ ਐਗਜ਼ਾਮਪਲ ਪੇਸ਼ ਹੋਏਗੀ। ਸੋ ਉਸ ਕੌਮੀ ਘਰ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਹੰਬੜਾ ਮਾਰਦੇ ਰਹੀਏ। ਸੋ ਮੈਂ ਬੇਨਤੀ ਕਰਾਂਗਾ, ਸਰਦਾਰ ਬਲਵਿੰਦਰ ਸਿੰਘ ਜੀ ਚੱਠਾ, ਦਵਿੰਦਰ ਸਿੰਘ ਜੀ ਦਿਓ, ਭਾਈ ਨਰਿੰਦਰ ਸਿੰਘ ਜੀ ਭਾਊ ਜੀ, ਇਹ ਬਹੁਤ ਸਹਿਯੋਗ ਦਿੱਤਾ। ਭਾਈ ਹਰਜਿੰਦਰ ਸਿੰਘ ਜੀ ਪਾਇਨ ਹਿੱਲ ਵਾਲੇ ਖੜੇ, ਸਰਦਾਰ ਕੇਵਲ ਸਿੰਘ ਜੀ, ਜੁਗਰਾਜ ਸਿੰਘ ਜੀ, ਤਾਂ ਸਾਰਿਆਂ ਦਾ ਧੰਨਵਾਦ। ਸਿੰਘ ਸਭਾ ਗੁਰਦੁਆਰਾ ਸਾਹਿਬ ਫੇਰ ਫਿਕਸ ਦੇ ਜਿੰਨੇ ਵੀ ਵਲੰਟੀਅਰ ਸਨ, ਖਾਸ ਤੌਰ ਤੇ ਰੈਂਡਰਸਟੋਨ ਬਾਲਟੀਮੋਰ ਦੇ, ਬਹੁਤ ਹੀ ਸੇਵਾਵਾਂ ਕੀਤੀਆਂ, ਖਾਸ ਕਰਕੇ ਵਰਜੀਨੀਆ ਵਾਲੇ ਸਿੰਘਾਂ ਨੇ, ਸਾਰਿਆਂ ਨੇ। ਸੋ ਸਾਰਿਆਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਕਈ ਵਾਰੀ ਗਲਤੀਆਂ ਹੋ ਜਾਂਦੀਆਂ, ਮੈਂ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਮਾਫੀ ਮੰਗਦਾ ਹੋਇਆ। ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਸਰਪ੍ਰਸਤੀ ਦੇ ਵਿੱਚ ਅੱਜ ਦਾ ਇਹ ਪਰੇਡ, ਇਹ ਰੈਲੀ, ਇਹ ਸਟੇਜ ਸੰਪੰਨ ਹੋਇਆ। ਸੋ ਲਾਸਟ ਵਿੱਚ ਸਰਦਾਰ ਰਜਿੰਦਰ ਸਿੰਘ ਜੀ 2 ਮਿੰਟ ਲੈਣਗੇ। ਸੋ ਉਪਰੰਤ ਸਮਾਪਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਚੇਚੇ ਤੌਰ ਤੇ ਆਪਣਾ ਜਿਹੜਾ DC ਵਿੱਚ ਗੁਰਦੁਆਰਾ ਸਾਹਿਬ ਹੈ, ਅੰਮ੍ਰਿਤਪਾਲ ਸਿੰਘ ਜੀ, ਉਹ ਚੇਚੇ ਤੌਰ ਤੇ 31,000 ਬੰਦੇ ਦਾ ਲੰਗਰ ਲੈ ਕੇ ਆਏ ਸੀ। ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ। ਤੇ ਸਾਨੂੰ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ਬੇਨਤੀ ਆਈ ਹੈ ਵੀ ਲੰਗਰ ਕਾਫੀ ਬਚਿਆ ਹੋਇਆ ਹੈ, ਜਿੰਨੀ ਸਾਧ ਸੰਗਤ ਹੈ ਪਲੀਜ਼ ਲੰਗਰ ਲੈ ਕੇ ਜਾਇਓ, ਕਿਉਂਕਿ ਲੰਗਰ ਫਿਰ ਏਦਾਂ ਵਾਪਸ ਨਾ ਲੈ ਕੇ ਜਾਣ, ਸਿੰਘ ਨਾਰਾਜ਼ ਨਾ ਹੋਣ। ਜਾ ਕੇ ਆਪਣੇ ਸਫ਼ਰ ਵਿੱਚ ਵੀ ਜਾਂਦੇ ਜਾ ਸਕਦੇ ਆ। ਅਸੀਂ ਸਮੁੱਚੇ ਤੌਰ ਤੇ ਸਮੂਹ ਸੰਗਤਾਂ ਦੀ ਆਪਣੇ ਹੱਥ ਜੋੜ ਕੇ ਅਸੀਂ ਨਿਮਰਤਾ ਸਾਹਿਬ ਬੇਨਤੀ ਕਰਦੇ ਕਿ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹੋ। ਤੇ ਬਾਕੀ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਥੋੜੀ ਸਫਾਈ ਵੀ ਕਰਨੀ ਹੈ, ਕਿਉਂਕਿ ਪਾਰਕ ਵਾਲੇ ਮੁੜ ਕੇ ਟਿਕਟ ਲਾ ਦਿੰਦੇ ਹਨ। ਹਾਂਜੀ, ਰਿਚਮੰਡ ਤੋਂ ਗੁਰਦੁਆਰਾ ਮੱਕੜ ਸਾਹਿਬ ਲਵਾਣਾ ਸਿੱਖ ਸੈਂਟਰ ਤੋਂ ਜਿਹੜੀ ਸੰਗਤ ਆਈ ਹੈ, ਬੱਸਾਂ ਵਾਲੇ ਉਹ ਵੀ ਥੋੜੀ ਵੇਟ ਕਰ ਰਹੇ, ਕੋਈ ਪਲੀਜ਼ ਪਹੁੰਚ ਜਾਓ। ਤੇ ਮੈਂ ਸਮੂਹ ਵਲੰਟੀਅਰ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਨੇ ਸਫਾਈ ਵੀ ਕਰਨੀ ਹੈ, ਪਲੀਜ਼ ਤੁਸੀਂ ਸਾਡਾ ਸਾਥ ਦਿਓ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।